अस्सलाम वालेकुम जी। विजदान स्टूडियो ਤੋਂ ਮੈਂ ਆ ਡਾਕਟਰ ਸੁਗਰਾ ਸਦਫ ਔਰ ਅਸੀਂ ਅੱਜ ਇਕੱਠੇ ਹੋਏ ਆ ਇੱਕ ਖਾਸ ਮੌਜੂ ਤੇ ਗੱਲ ਕਰਨ ਲਈ ਔਰ ਮੇਰੇ ਨਾਲ ਪਾਕਿਸਤਾਨ ਦੇ ਦੋ ਬਹੁਤ ਹੀ ਪੰਜਾਬ ਦੇ ਸੂਝਵਾਨ ਮੌਜੂਦ ਨੇ। ਐਸੇ ਸੂਝਵਾਨ ਜਿਨ੍ਹਾਂ ਦੀ ਤਾਰੀਖ, ਹਿਸਟਰੀ, ਕਲਚਰ, ਅਦਬ, ਮੁਆਸ਼ੀਆਤ ਤੇ ਬੜੀ ਗਹਿਰੀ ਨਜ਼ਰ ਹੈ। ਔਰ ਸਭ ਤੋਂ ਵੱਡੀ ਗੱਲ ਹੈ ਕਿ ਦੋਨੋਂ ਕਿਸੇ ਵੀ ਹਵਾਲੇ ਨਾਲ ਤਾਸੁਬ ਦਾ ਸ਼ਿਕਾਰ ਨਹੀਂ, ਹਮੇਸ਼ਾ ਸੱਚੀ ਗੱਲ ਕਰਦੇ ਨੇ ਔਰ ਇੱਕ ਜ਼ਿੰਦਗੀ ਗੁਜ਼ਰੀ ਹੈ ਇਹਨਾਂ ਦੀ ਲੋਕਾਂ ਨੂੰ ਦੱਸਦਿਆਂ ਗੱਲਾਂ ਔਰ ਲੋਕਾਂ ਦੇ ਸਾਹਮਣੇ ਮੁਖਤਲਿਫ ਹਵਾਲਿਆਂ ਨਾਲ ਅਸਲੀਅਤ ਔਰ ਹਕੀਕਤ ਲੈ ਕੇ ਆਉਂਦਿਆਂ। ਤੇ ਉਹ ਸਾਰੇ ਮੌਜ਼ੂਆਤ, ਉਹ ਸਾਰੀਆਂ ਗੱਲਾਂ ਕਿ ਜਿਨ੍ਹਾਂ ਤੇ ਲੋਕ ਗੱਲ ਨਹੀਂ ਕਰ ਰਹੇ ਔਰ ਸਾਡੀ ਨੌਜਵਾਨ ਨਸਲ ਦੇ ਜ਼ਿਹਨ 'ਚ ਬੜੇ ਮੁਗਾਲਤੇ ਨੇ ਪੰਜਾਬ ਦੇ ਹਵਾਲੇ ਨਾਲ, ਪੰਜਾਬੀ ਦੇ ਹਵਾਲੇ ਨਾਲ। ਤੇ ਅਸੀਂ ਜਿਹੜਾ ਸਾਡਾ ਖਾਸ ਧਿਆਨ ਰਹੇਗਾ, ਫੋਕਸ ਰਹੇਗਾ ਉਹ ਪੰਜਾਬ ਤੇ ਅੱਜ ਦੇ ਪੰਜਾਬ ਨੂੰ ਜਿਹੜੇ ਮਸਾਇਲ ਦਾ ਸਾਹਮਣਾ ਹੈ, ਚੈਲੰਜਸ ਦਾ ਸਾਹਮਣਾ ਹੈ, ਰੁਸਵਾਈ ਦਾ ਸਾਹਮਣਾ ਹੈ, ਉਹਦੇ 'ਚ ਪੰਜਾਬੀਆਂ ਦਾ ਕੀ ਕੀਤਾ ਕਰਾਇਆ ਹੈ ਔਰ ਰਿਆਸਤ ਦਾ ਕੀ ਕੀਤਾ ਕਰਾਇਆ ਹੈ। ਅਸੀਂ ਜਿਹੜੀ ਫਸਲ ਅੱਜ ਨਫ਼ਰਤ ਦੀ, ਜ਼ੁਲਮ ਦੀ, ਬੇਇਨਸਾਫੀ ਦੀ, ਮਹਿਰੂਮੀ ਦੀ ਵੱਢ ਰਹੇ ਹਾਂ, ਉਹ ਕਿਆ ਸਾਡਾ ਹੀ ਉਹਦੇ 'ਚ ਕੋਈ ਅਮਲ ਹੈ ਜਾਂ ਸਾਡੇ ਤੇ ਥੋਪਿਆ ਗਿਆ ਹੈ? ਕਿਉਂਕਿ ਹਮੇਸ਼ਾ ਮੈਂ ਇੱਕ ਗੱਲ ਕਰਨੀ ਆ ਕਿ ਪੰਜਾਬ ਨੇ ਆਪਣੇ ਆਪ ਨੂੰ ਰਿਆਸਤ ਦਾ ਮਾਮਾ ਸਮਝ ਲਿਆ ਔਰ ਚੰਗੀ ਗੱਲ ਹੈ, ਕੰਮ ਕਰਨਾ ਚਾਹੀਦਾ, ਲੇਕਿਨ ਉਹ ਮਾਮਾ ਬਣ ਕੇ ਤੇ ਫਿਰ ਆਪਣੇ ਆਪ ਨੂੰ ਭੁੱਲ ਗਏ ਔਰ ਬਹੁਤ ਸਾਰੀਆਂ ਮਹਿਰੂਮੀਆਂ ਜਿਹੜੀਆਂ ਨੂੰ ਪੰਜਾਬੀਆਂ ਦੇ ਦਾਮਨ 'ਚ ਆ ਗਈਆਂ। ਤੇ ਮੇਰੇ ਨਾਲ ਨੇ ਬਹੁਤ ਹੀ ਸੂਝਵਾਨ, ਬਹੁਤ ਇੱਕ ਗਹਿਰੀ ਨਿਗਾਹ ਰੱਖਣ ਵਾਲੇ ਪਾਕਿਸਤਾਨ ਦੇ ਔਰ ਪੰਜਾਬ ਦੇ ਮਸਲਿਆਂ ਤੇ ਇਕਬਾਲ ਕੈਸਰ ਸਾਹਿਬ ਔਰ ਹੁਸੈਨ ਮਜਰੂਰ ਸਾਹਿਬ। ਤੇ ਮੇਰੇ ਹਾਲੇ ਕਿ ਦੋਨੋਂ ਕਿਸੇ ਤਾਰਫ ਦੇ ਮੁਤਾਜ ਨਹੀਂ। ਅਸੀਂ ਗੱਲ ਕਰਨੇ ਅੱਜ ਦੀ ਕਿ ਪੰਜਾਬ ਦਾ ਬਿਆਨੀਆ ਕੀ ਹੈ ਔਰ ਗੱਲ ਕਰਾਂਗੇ ਅਸੀਂ ਹੁਸੈਨ ਮਜਰੂਰ ਸਾਹਿਬ ਤੋਂ ਸ਼ੁਰੂ ਕਰਨੇ ਆ ਕਿ ਪੰਜਾਬ ਦਾ ਕੀ ਬਿਆਨੀਆ ਔਰ ਕਿਆ ਪੰਜਾਬ ਦਾ ਬਿਆਨੀਆ, ਪੰਜਾਬ ਨੇ ਰਿਆਸਤ ਦਾ ਬਿਆਨੀਆ ਅਪਣਾ ਲਿਆ। ਬਾਕੀ ਸੂਬਿਆਂ ਦੀ ਜਦੋਂ ਅਸੀਂ ਗੱਲ ਕਰਦੇ ਆ ਤੇ ਪਸ਼ਤੂਨ ਨੇ, ਬਲੋਚੀ ਨੇ, ਸਿੰਧੀ ਨੇ, ਉਹ ਆਪਣੀ ਖਾਸ ਪਹਿਚਾਣ ਨਾਲ ਲੱਗੇ ਵੱਧ ਰਹੇ ਨੇ ਕਿਉਂਕਿ ਪਾਕਿਸਤਾਨ ਜਿਹੜਾ ਹੈ ਇੱਕ ਕੌਮ ਤੇ ਨਹੀਂ ਖਲੋਤਾ ਹੋਇਆ। ਜਦੋਂ ਪਾਕਿਸਤਾਨ ਬਣਿਆ ਤੇ ਸਾਰੀਆਂ ਕਾਈਆਂ ਮੌਜੂਦ ਸਨ। 75 ਸਾਲਾਂ 'ਚ ਅਸੀਂ ਬੜਾ ਜ਼ੁਲਮ ਕੀਤਾ ਹੈ, ਬੜੀ ਕੋਸ਼ਿਸ਼ ਕੀਤੀ ਕਿ ਇਹਨਾਂ ਦੀ ਜ਼ਬਾਨ ਖੋਹ ਲਈ ਜਾਏ, ਇਹਨਾਂ ਦਾ ਕਲਚਰ, ਲੇਕਿਨ ਉਹ ਨਹੀਂ ਖੋਇਆ ਜਾ ਸਕਿਆ ਨਾ, ਉਹ ਹਕੀਕਤ ਮੌਜੂਦ ਹੈ। ਤੇ ਅੱਜ ਬਾਕੀ ਲੋਕ ਤੇ ਆਪਣਾ ਇੱਕ ਬਿਆਨੀਆ ਖਾਸ ਲੈ ਕੇ ਟੁਰ ਰਹੇ ਨੇ। ਪੰਜਾਬ ਦਾ ਕੀ ਬਿਆਨੀਆ? ਪੰਜਾਬ ਨੂੰ ਪਤਾ ਵੀ ਹੈ ਕਿ ਸਾਡਾ ਕੋਈ ਬਿਆਨੀਆ ਹੈ ਕਿ ਨਹੀਂ? ਜੀ ਮੈਂ अर्ज करना, ਬਿਆਨ ਦਾ ਤਾਲੁਕ ਜਿਹੜਾ ਹੈ ਬਰਾਏ ਰਾਤ ਜਿਹੜਾ ਸੋਚ ਨਾਲ ਵੀ ਹੈ ਔਰ ਜ਼ੁਬਾਨ ਦੇ ਨਾਲ ਵੀ ਹੈ। ਠੀਕ ਹੈ। ਤੇ ਅਸੀਂ ਐਸੇ ਬਦਕਿਸਮਤ ਖਿੱਤੇ ਦੇ ਵਸਨੀਕ ਆ ਜਿਹਨੇ ਤੇ ਆਪਣੀ ਜ਼ੁਬਾਨ ਤੱਕ ਵੀ ਜਿਹੜੀ ਮਤਲਬ ਕਿਤੇ ਗੁਆ ਦਿੱਤੀ ਹੈ ਤੇ ਜਿਹੜਾ ਬੇਜ਼ੁਬਾਨ ਖਿੱਤਾ ਹੋਵੇ ਔਰ ਜਿਹਨੇ ਆਪਣੀ ਉਹ ਜ਼ੁਬਾਨ ਜਿਹੜੀ ਮਾਂ ਬੋਲੀ ਜਿਹੜੀ ਹੈ ਉਹਨੂੰ ਵਿਸਾਰ ਛੱਡਿਆ ਹੋਵੇ, ਉਹਦਾ ਬਿਆਨੀਆ ਕੀ ਹੋਣਾ? ਤੇ ਮੈਂ ਸਮਝਦਾ ਇਹ ਇੱਕ ਬੁਨਿਆਦੀ ਮਸਲੇ ਦੀ ਜੜ ਹੈ ਕਿ ਦੁਨੀਆ ਜਹਾਨ ਦੇ ਵਿੱਚ ਲੋਕ ਆਪਣੀ ਮਾਂ ਬੋਲੀ ਜਿਹੜਾ ਉਹਦੇ ਤੇ ਨਾ ਸਿਰਫ ਫਖਰ ਕਰਦੇ ਨੇ ਬਲਕਿ ਉਹਦੇ ਨਾਲ ਆਪਣੇ ਆਪ ਨੂੰ ਆਈਡੈਂਟੀਫਾਈ ਕਰਦੇ ਨੇ, ਆਪਣੀ ਸ਼ਨਾਖਤ ਕਰਵਾਉਂਦੇ ਨੇ। ਤੇ ਇੱਧਰ ਤੇ ਲਹਿੰਦੇ ਵਾਲੇ ਪੰਜਾਬ ਦਾ ਤੇ ਇੱਕ ਬੜਾ ਵੱਡਾ ਅੰਗਰੇਜ਼ ਸਾਡੇ ਨਾਲ ਧਰੋ ਕਰ ਗਿਆ, ਉਹਨੇ ਸਾਡੇ ਕੋਲ ਮਾਂ ਬੋਲੀ ਖੋਹ ਲਈ। ਲੇਕਿਨ ਪਿਛਲੇ 76 ਸਾਲਾਂ ਦੇ ਵਿੱਚ ਅੰਗਰੇਜ਼ ਤੇ ਨਹੀਂ ਸਾਨੂੰ ਮਨਾ ਕਰ ਰਿਹਾ ਕਿ ਅਸੀਂ ਆਪਣੀ ਉਹ ਜਿਹੜੀ ਗੁਆਚੀ ਹੋਈ ਵਿਰਾਸਤ ਹੈ ਔਰ ਆਪਣੀ ਜਿਹੜੀ ਸ਼ਨਾਖਤ ਹੈ ਉਹਨੂੰ ਅਸੀਂ ਵਾਪਸ ਨਾ ਲੈ ਲਈਏ। ਤੇ ਬਿਆਨੀਆ ਜਿਹੜਾ ਪੰਜਾਬ ਦਾ ਇਹ ਜਿਹੜਾ ਨਾ ਹੋਣ ਦੇ ਵਿੱਚ ਦੋ ਤਿੰਨ ਚੀਜ਼ਾਂ ਨੂੰ ਦਖਲ ਹੈ। ਇੱਕ ਤੇ ਇਹ ਹੈ ਕਿ ਪੰਜਾਬ ਔਰ ਪੰਜਾਬੀਆਂ ਦੇ ਕਿਧਰੇ ਘੁੱਟੀ ਦੇ ਵਿੱਚ ਔਰ ਇਹਨਾਂ ਦੀ ਨਫਸੀਆਤ ਦੇ ਵਿੱਚ ਇਹ ਗੱਲ ਜਿਹੜੀ ਹੈ ਪਾ ਦਿੱਤੀ ਗਈ ਹੈ ਕਿ ਪਾਕਿਸਤਾਨ ਜਿਹੜਾ ਹੈ ਉਹ ਪੰਜਾਬ ਦੀ ਵਜ੍ਹਾ ਤੋਂ ਕਾਇਮ ਹੈ ਔਰ ਪਾਕਿਸਤਾਨ ਦਾ ਮੁਹਾਫਜ਼ ਜਿਹੜਾ ਉਹ ਸਿਰਫ ਔਰ ਸਿਰਫ ਪੰਜਾਬ ਹੈ। ਇਹ ਬਿਆਨੀਆ ਇੰਨਾ ਗੂੜਾ ਕਰਕੇ ਘੋਟ ਕੇ ਬੁਲਾ ਦਿੱਤਾ ਗਿਆ ਹੈ ਕਿ ਅਸੀਂ ਇਸ ਬਿਆਨੀਏ ਤੋਂ ਬਾਹਰ ਜਿਹੜਾ ਮਤਲਬ ਦੇਖਦੇ ਨਹੀਂ ਆ ਔਰ ਉਹਦੇ ਵਿੱਚ ਅਸੀਂ ਆਪਣੀ ਪੰਜਾਬ ਦੀ ਰਹਿਤਲ, ਆਪਣੀ ਸ਼ਨਾਖਤ, ਆਪਣੀ ਐਂਥਰੋਪੋਲੋਜੀ, ਆਪਣੀ ਤਾਰੀਖ, ਆਪਣੀ ਵਸੋਂ ਔਰ ਆਪਣਾ ਜਿਹੜਾ ਨੁਕਤਾ ਨਜ਼ਰ ਔਰ ਆਪਣਾ ਜਿਹੜਾ ਮੌਕਫ ਹੈ ਉਹਨੂੰ ਅਸੀਂ ਭੁਲਾ ਕੇ ਪਾਕਿਸਤਾਨ ਦਾ ਜਿਹੜਾ ਰਿਆਸਤੀ ਬਿਆਨੀਆ ਹੈ ਅਸੀਂ ਉਸ ਬਿਆਨੀਏ ਨੂੰ ਪੂਰੇ ਦਾ ਪੂਰਾ ਕਾਰਬਨ ਕਾਪੀ ਵਾਂਗੂ ਅਸੀਂ ਜਿਹੜਾ ਮਤਲਬ ਆਪਣਾ ਬਿਆਨੀਆ ਬਣਾ ਲਿਆ। ਇੱਕ ਦੂਸਰੀ ਜਿਹੜੀ ਚੀਜ਼ ਹੈ ਉਹ ਇਹ ਹੈ ਕਿ ਪਾਕਿਸਤਾਨ ਦੀ ਇੱਕ ਵਫਾਕ ਹੈ, ਉਸ ਵਫਾਕ ਦੇ ਫਰੇਮ ਦੇ ਵਿੱਚ ਪਾਕਿਸਤਾਨ ਦੀਆਂ ਜਿਹੜੀਆਂ ਬਾਕੀ ਕੌਮੀਅਤਾਂ ਨੇ, ਜਿਹੜੀਆਂ ਬਾਕੀ ਇਕਾਈਆਂ ਨੇ, ਉਹ ਕਈ ਅਸਬਾਬ ਦੀ ਵਜ੍ਹਾ ਤੋਂ
ਆਪਣੇ ਆਪ ਨੂੰ ਗੈਰ ਮਹਿਫੂਜ਼ ਸਮਝਦੀਆਂ ਨੇ ਔਰ ਉਹ ਸਮਝਦੀਆਂ ਨੇ ਲੇਕਿਨ ਉਹ ਇੱਕ ਗੱਲ ਵੱਖਰੀ ਹੈ ਮਜਰੂਰ ਸਾਹਿਬ, ਅਸੀਂ ਇਹ ਕਿ ਪੰਜਾਬ ਨੂੰ ਕਿਉਂ ਨਹੀਂ ਪਤਾ ਕਿ ਅਸੀਂ ਵੀ ਹਾਂ ਜੀ ਮੈਂ अर्ज करना ਬਤੌਰ ਕੌਮ ਕਿੱਥੇ ਪੰਜਾਬ ਖਲੋਤਾ ਹੈ। ਜੀ ਮੈਂ अर्ज करना ਕੌਮ ਦੀ ਜਿਹੜੀ ਸ਼ਨਾਖਤ ਹੋਈ ਇਸ ਲਈ ਕਿ ਤੁਸੀਂ ਪੰਜਾਬੀ ਹੋਣ ਦਾ ਜਿਹੜਾ ਤਸ਼ੱਖੁਸ ਹੈ ਉਹਦੇ ਤੇ ਪਹਿਲੇ ਦਿਨ ਤੋਂ ਜਿਹੜਾ ਮਤਲਬ ਜ਼ੋਰ ਨਹੀਂ ਦਿੱਤਾ। ਤੁਸੀਂ ਆਪਣੇ ਉਸ ਤਸ਼ੱਖੁਸ ਨੂੰ ਮਰਜ ਕਰ ਦਿੱਤਾ, ਉਸ ਆਪਣੇ ਤਸ਼ੱਖੁਸ ਨੂੰ ਮਰਜ ਕਰ ਦਿੱਤਾ ਪਾਕਿਸਤਾਨ ਦੇ ਤਸ਼ੱਖੁਸ ਦੇ ਵਿੱਚ, ਪਾਕਿਸਤਾਨ ਦੇ ਤਸ਼ੱਖੁਸ ਦੇ ਵਿੱਚ। ਤੇ ਆਜ਼ਾਦ ਬਿਆਨੀਆਂ ਹੋਣ ਦੇ ਲਈ ਤੇ ਚਾਹੀਦਾ ਸੀ ਕਿ ਤੁਸੀਂ ਇਸਰਾਰ ਕਰਦੇ ਆਪਣੀ ਤਾਰੀਖ ਉੱਤੇ, ਤੁਸੀਂ ਇਸਰਾਰ ਕਰਦੇ ਆਪਣੀ ਜ਼ੁਬਾਨ ਉੱਤੇ, ਤੁਸੀਂ ਇਸਰਾਰ ਕਰਦੇ ਕਿ ਪਾਕਿਸਤਾਨ ਜਦੋਂ ਨਹੀਂ ਵੀ ਸੀ ਪੰਜਾਬ ਉਦੋਂ ਵੀ ਸੀ, ਬਲੂਚਿਸਤਾਨ ਉਦੋਂ ਵੀ ਸੀ, ਸਿੰਧ ਉਦੋਂ ਵੀ ਸੀ, ਠੀਕ। ਤੇ ਹੁਣ ਗੱਲ ਹੈ ਕਿ ਜਿਸਲੇ ਤੁਸੀਂ तमाम ਚੀਜ਼ਾਂ ਨੂੰ ਪਾਕਿਸਤਾਨ ਦੇ ਸ਼ੀਸ਼ੇ ਦੇ ਵਿੱਚੋਂ ਵੇਖੋਗੇ ਤੇ ਫਿਰ ਤੁਸੀਂ ਆਪਣੀ ਸ਼ਨਾਖਤ ਨੂੰ ਤੇ ਖੁਦ ਹੀ ਗੁਆ ਦਿੱਤਾ। ਦੂਸਰਾ ਤੁਸੀਂ ਬਹੁਤ ਸਾਰੀਆਂ ਹੋਰ ਚੀਜ਼ਾਂ ਦੇ ਉੱਤੇ ਜ਼ੋਰ ਦਿੱਤਾ ਜਿੱਦਾਂ ਦਾ ਵੀ ਭੈੜਾ ਚੰਗਾ, ਆਪਣੀ ਜ਼ੁਬਾਨ ਔਰ ਆਪਣੇ ਕਲਚਰ ਦੀ ਬਾਜ਼ਿਆਫਤ ਦੇ ਉੱਤੇ ਤੁਸੀਂ ਜ਼ੋਰ ਦਿੱਤਾ ਇਹਨਾਂ 76 ਸਾਲਾਂ ਦੀ। ਔਰ ਤੀਸਰੀ ਚੀਜ਼ ਜਿਹੜੀ ਮੈਂ ਸਮਝਣਾ ਉਹ ਇਹ ਹੈ ਕਿ ਪੰਜਾਬ ਨੇ ਉਹ ਜਿਹੜਾ ਇੱਕ ਇਸ ਧਰਤੀ ਦਾ ਉਹ ਫੈਜ਼ ਹੈ ਕਿ ਪੰਜਾਬ ਦੇ ਵਿੱਚ ਜਿਹੜਾ ਮਤਲਬ ਇੱਕ ਖੁੱਲ੍ਹੇਪਨ ਦੀ ਫਿਜ਼ਾ ਹੈ ਪੰਜਾਬ ਦੇ ਵਿੱਚ, ਉਸ ਤਰ੍ਹਾਂ ਦੀ ਬੇਤਸੁਬੀ ਹੈ ਪੰਜਾਬ ਜਿਹੜਾ ਮਤਲਬ ਉਸ ਤਰ੍ਹਾਂ ਦੀ ਟਨਲ ਥਿੰਕਿੰਗ ਦੇ ਵਿੱਚ, ਸੁਰੰਗ ਦੀ ਨਫਸੀਆਤ ਦੇ ਵਿੱਚ ਪੰਜਾਬ ਨਹੀਂ ਹੈ। ਚੁਨਾਚੇ ਹਰ ਇੱਕ ਨੂੰ ਜਿਹੜਾ ਮਤਲਬ ਸੀਨੇ ਲਾਉਣ ਵਾਲਾ ਵੀ ਔਰ ਹਰ ਇੱਕ ਦੇ ਬਾਰੇ 'ਚ, ਲੇਕਿਨ ਉਹਦੀ ਵੀ ਕੋਈ ਹੱਦ ਹੋਣੀ ਚਾਹੀਦੀ, ਉਹਦੀ ਵੀ ਕੋਈ ਹੱਦ ਹੋਣੀ ਚਾਹੀਦੀ। ਪੰਜਾਬ ਨੇ ਆਪਣੀ ਸ਼ਨਾਖਤ ਗੁਆ ਕੇ ਆਪਣੇ ਨਾ ਸਿਰਫ ਬਿਆਨੀਆਂ ਨੂੰ ਦਫਨ ਕੀਤਾ ਹੈ ਬਲਕਿ ਪੰਜਾਬ ਦੇ ਨਾਲ ਅਸਲ ਵਿੱਚ ਜਿਹੜੇ ਤਰਾਅ ਹੋਏ ਨੇ, ਪੰਜਾਬ ਨੇ ਆਪਣੇ ਜਿਹੜਾ ਵਿਲਨ ਨੇ ਔਰ ਆਪਣੇ ਜਿਹੜੇ ਹੀਰੋ ਨੂੰ ਉਹਨਾਂ ਨੂੰ ਆਈਡੈਂਟੀਫਾਈ ਨਹੀਂ ਕੀਤਾ ਕਿ ਪੰਜਾਬ ਦੇ ਨਾਂ ਉੱਤੇ ਪੰਜਾਬ ਨੂੰ ਜੋ ਬਦਨਾਮ ਕੀਤਾ ਜਾ ਰਿਹਾ, ਪੰਜਾਬ ਨੂੰ ਜੋ ਗਾਲ ਪੈ ਰਹੀ ਹੈ, ਉਹਦੇ ਜ਼ਿੰਮੇਦਾਰ ਕੌਣ ਨੇ? ਗਡੇਰੀਆਂ ਵੇਚਣ ਵਾਲਾ ਪੰਜਾਬੀ ਨਹੀਂ ਹੈ, ਕੁਲਫੀਆਂ ਵੇਚਣ ਵਾਲਾ ਪੰਜਾਬੀ ਉਹਦਾ ਜ਼ਿੰਮੇਦਾਰ ਨਹੀਂ ਹੈ, ਕੰਡਕਟਰ ਜ਼ਿੰਮੇਦਾਰ ਨਹੀਂ ਹੈ। ਤੇ ਉਹ ਅਦਾਰੇ ਜਾਂ ਉਹ ਕਿਰਦਾਰ ਜਿਹੜੇ ਪੰਜਾਬ ਦੇ ਨਾਂ ਉੱਤੇ ਪੂਰੇ ਪਾਕਿਸਤਾਨ ਦੇ ਵਿੱਚ ਆਪਣਾ ਜਿਹੜਾ ਮਤਲਬ ਤਸੱਲਤ ਕਾਇਮ ਰੱਖ ਰਹੇ ਨੇ, ਪੰਜਾਬ ਨੇ ਉਹਨਾਂ ਦੇ ਖਿਲਾਫ ਇੱਕ ਜਿਹੜਾ ਮਤਲਬ ਸਿਆਸੀ ਬਿਆਨੀਆਂ ਨਹੀਂ ਪੈਦਾ ਕੀਤਾ ਔਰ ਪੰਜਾਬ ਨੇ ਉਹਨਾਂ ਤੋਂ ਵੱਖ ਹੋਣ ਦੀ ਜਾਂ ਉਹਨਾਂ ਤੋਂ ਅੱਡ ਹੋਣ ਦੀ ਸ਼ੌਰੀ ਤੌਰ ਦੇ ਉੱਤੇ ਕੋਸ਼ਿਸ਼ ਕੀਤੀ। ਇਹਦਾ ਸਬਬ ਇਹ ਹੈ ਕਿ ਪੰਜਾਬ ਦੇ ਵਿੱਚ ਲੀਡਰਸ਼ਿਪ ਦਾ ਬੁਹਰਾਨ ਵੀ ਜਿਹੜਾ ਰਿਹਾ। ਅੱਛਾ, ਬੜੀ ਅੱਛੀ ਤੁਸੀਂ ਗੱਲ ਕੀਤੀ। ਇੱਥੋਂ ਹੀ ਅਸੀਂ ਅੱਗੇ ਲੈ ਕੇ ਟੁਰਨੇ ਇਕਬਾਲ ਕੈਸਰ ਸਾਹਿਬ ਵੱਲ ਗੱਲ ਕਿ ਤੁਸੀਂ ਜਿੱਥੇ ਗੱਲ ਮੁਕਾਈ ਹੈ ਉੱਥੋਂ ਹੀ ਇਕਬਾਲ ਕੈਸਰ ਸਾਹਿਬ ਅਸੀਂ ਅੱਗੇ ਟੁਰਨੇ ਆ ਕਿ ਲੀਡਰਸ਼ਿਪ ਦੀ ਵੀ ਉਹਨਾਂ ਨੇ ਗੱਲ ਕੀਤੀ ਕਿ ਲੀਡਰਸ਼ਿਪ ਦਾ ਫੁਕਦਾਨ ਹੈ। ਔਰ ਦੂਸਰਾ ਪੰਜਾਬ ਨੂੰ ਜਿਹੜੀ ਗਾਲ ਪੈ ਰਹੀ ਹੈ ਉਹਦੇ ਵਿੱਚ ਪੰਜਾਬੀਆਂ ਦਾ ਕਿੱਥੋਂ ਤੱਕ ਹਿੱਸਾ ਹੈ ਔਰ ਜਿਹੜੇ ਸਾਡੇ ਵਿਲਨ ਔਰ ਸਾਡੇ ਹੀਰੋ ਨੇ, ਕਿਉਂਕਿ ਦੇਖੋ ਨਾ ਅਗਰ ਇਹ ਸੋਸ਼ਲ ਮੀਡੀਆ ਨਹੀਂ ਹੁੰਦਾ ਤੇ ਸਾਡਾ ਤੇ ਮੁਤਾਲਿਆ ਪਾਕਿਸਤਾਨ ਕਦੀ ਵੀ ਦਰੁਸਤ ਨਹੀਂ ਸੀ ਹੋ ਸਕਦਾ, ਕਿਉਂਕਿ ਸਾਨੂੰ ਸ਼ੁਰੂ ਚ ਪੜਾਇਆ ਗਿਆ ਕਿ ਹਮਲਾਵਰ ਤੁਹਾਡੇ ਹੀਰੋ ਨੇ, ਜਿਹੜੇ ਪੰਜਾਬ ਤੇ ਹਮਲੇ ਕਰਦੇ ਸੀ, ਪੰਜਾਬ ਨੂੰ ਲੁੱਟਦੇ ਰਹੇ, ਉਹਨਾਂ ਨੂੰ ਹੀਰੋ ਬਣਾ ਕੇ ਰੱਖਿਆ। ਔਰ ਜਿਹੜੇ ਸਾਡੇ ਅਸਲ ਹੀਰੋ ਸੀ, ਜਿਹੜੇ ਬੜੀ ਅਣਖ ਵਾਲੇ ਲੋਕ ਸਨ ਜਿਨ੍ਹਾਂ ਨੇ ਆਜ਼ਾਦੀ ਲਈ ਕੰਮ ਕੀਤਾ, ਉਹਨਾਂ ਨੂੰ ਸਾਡੀ ਤਾਰੀਖ ਨੇ ਗਦਾਰ ਦੇ ਮਾਨੇ ਦੱਸਿਆ। ਅੱਜ ਵੀ ਜਦੋਂ ਅਸੀਂ ਉਹਨਾਂ ਦੇ ਨਾਂ ਲੈਂਦੇ ਹਾਂ, ਦਿਨ ਮਨਾਉਂਦੇ ਹਾਂ, ਤੇ ਬਹੁਤ ਸਾਰੇ ਲੋਕਾਂ ਨੂੰ ਰੋਹ ਛੱਡਦਾ ਉਹਦਾ। ਤੇ ਇਸ ਲਈ ਮੇਰਾ ਖਿਆਲ ਹੈ ਕਿ ਇਹਦੇ 'ਚ ਸਾਡਾ ਵੀ ਕਸੂਰ ਹੈ, ਲੇਕਿਨ ਬਹੁਤਾ ਕਸੂਰ ਉਹਨਾਂ ਲੋਕਾਂ ਦਾ ਜਿਨ੍ਹਾਂ ਨੇ ਸਾਨੂੰ ਉਹ ਕਾਇਦਾ ਬਣਾ ਕੇ ਦਿੱਤਾ ਜਿਹਦੇ 'ਚ ਸਾਡੇ ਵਿਲਨ ਤੇ ਹੀਰੋ ਜਿਹੜੇ ਨੇ ਉਲਟ ਪੁਲਟ ਕਰ ਦਿੱਤੇ। ਤੁਸੀਂ ਕੀ ਕਹੋਗੇ ਇਕਬਾਲ ਕੈਸਰ ਸਾਹਿਬ ਪੰਜਾਬ ਦੇ ਬਿਆਨੀਏ ਦੇ ਹਵਾਲੇ ਨਾਲ? ਮੈਂ ਪਹਿਲੇ ਤੇ ਵਜਦਾਨ ਦਾ ਬਹੁਤ ਮਸ਼ਕੂਰ ਹਾਂ ਕਿ ਤੁਸੀਂ ਟਾਈਮ ਦਿੱਤਾ। ਅਰਜ਼ ਹੈਗੀ ਹੈ ਕਿ ਪੰਜਾਬ ਦੀ ਜਿਹੜੀ ਤਾਰੀਖ ਹੈ ਜਾਂ ਪੰਜਾਬ ਦਾ ਜਿਹੜਾ ਬਿਆਨੀਆ ਹੈ ਇਹ ਬਹੁਤ ਸਾਰਾ ਗਟਮਟ ਹੋਇਆ ਹੈ। ਸਾਨੂੰ ਤਾਰੀਖ ਦੇ ਤਨਾਜ਼ਰ 'ਚ ਪਿੱਛੇ ਜਾਣਾ ਪਏਗਾ ਔਰ ਬਹੁਤ ਪਿੱਛੇ। ਪਹਿਲੀ ਗੱਲ ਹੈਗੀ ਹੈ ਕਿ ਅਗਰ ਅਸੀਂ ਬਾਕੀ ਸਭ ਕੁਝ ਪਿੱਛੇ ਛੱਡ ਵੀ ਦਈਏ ਤਾਂ ਬ੍ਰਿਟਿਸ਼ ਨੇ ਜੋ ਇੱਥੇ ਕੀਤਾ, ਜਿਹੜੀ ਸਿਰਫ ਐਸਾ ਸੂਬਾ ਪੰਜਾਬ ਹੈ ਜਿਹਦੇ ਅੰਦਰ ਬਾਕੀ ਹਿੰਦੁਸਤਾਨ ਨਾਲੋਂ ਇੱਕ ਤਕਸੀਮ ਬਿਲਕੁਲ ਵੱਖਰੀ ਕੀਤੀ, ਉਹ ਤਕਸੀਮ ਦੀ ਜ਼ੁਬਾਨ ਦੀ, ਹਿੰਦੂਆਂ ਦੀ ਹਿੰਦੀ, ਸਿੱਖਾਂ ਦੀ ਪੰਜਾਬੀ ਔਰ ਮੁਸਲਮਾਨਾਂ ਦੀ ਉਰਦੂ, ਜਿਹਦਾ ਇੱਥੇ ਕੋਈ ਤਾਲੁਕ ਹੀ ਨਹੀਂ ਸੀਗਾ। ਅੱਛਾ, ਫਿਰ ਇੱਥੇ ਇੱਕ ਮਸਲਾ ਹੋਰ ਬਣਿਆ ਕਿ ਇਹ ਤੇ ਜ਼ਬਾਨ ਦੇ ਨਾਲ ਜਦੋਂ ਤਕਸੀਮ ਕਰ ਦਿੱਤੀ ਤਾਂ ਇੱਕ ਆਇਡੈਂਟੀਟੀ ਬਣ ਗਈ ਪੂਰੀ ਦੁਨੀਆ ਦੇ ਅੰਦਰ। ਅੱਜ ਵੀ ਤੁਸੀਂ ਦੁਨੀਆ ਦੇ ਕਿਸੇ ਖਿੱਤੇ 'ਚ ਜਾਓ ਤੇ ਪੰਜਾਬੀ ਦੇ ਨਾਂ ਤੇ ਉਹਨਾਂ ਦੇ ਜ਼ਿਹਨ 'ਚ ਜਿਹੜਾ ਉੱਭਰਦਾ ਪਗੜੀ ਵਾਲਾ ਸਿੱਖ ਹੀ ਉੱਭਰਦਾ। ਬਿਲਕੁਲ, ਅਸੀਂ ਨਹੀਂ ਕਿਤੇ ਗਿਣੇ ਜਾਂਦੇ। ਨੰਬਰ 2,
ਜੇ ਅਸੀਂ ਪੰਜਾਬ ਦੇ ਹਵਾਲੇ ਨਾਲ ਗਿਣੇ ਵੀ ਜਾਂਦੇ ਹਾਂ ਤੇ ਉਹਦੀ ਸ਼ਨਾਖਤ ਜਿਹੜੀ ਉਹ ਸਾਨੂੰ ਸਕ੍ਰਿਪਟ ਨੇ ਸਾਡੀ ਖਤਮ ਕਰ ਦਿੱਤੀ। ਠੀਕ ਅੱਜ ਹੈ। ਤੁਸੀਂ ਕੈਨੇਡਾ ਜਾਓ, ਬਰਤਾਨੀਆ ਜਾਓ, ਦੂਸਰੇ ਅਮਰੀਕਾ ਜਾਓ, ਚਾਈਨਾ ਜਾਓ, ਤੁਹਾਨੂੰ ਜਿਹੜਾ ਉੱਥੇ ਪੰਜਾਬੀ ਚ ਅਗਰ ਤੁਸੀਂ ਲਿਟਰੇਚਰ ਮੰਗੋ ਤਾਂ ਤੁਹਾਨੂੰ ਗੁਰਮੁਖੀ ਲਿਪੀ ਚ ਮਿਲੇਗਾ। ਬਿਲਕੁਲ। ਤੁਹਾਨੂੰ ਇਹਦੇ ਚ ਸਾਡੇ ਵਾਲੀ ਤੇ ਇਹਨੂੰ ਤੇ ਉਰਦੂ ਦੇ ਖਾਤੇ ਪਾ ਦਿੱਤਾ ਜਾਂਦਾ। ਦੋ ਸ਼ਨਾਖਤਾਂ ਖਤਮ ਹੋ ਗਈਆਂ। ਤੀਸਰੀ ਸ਼ਨਾਖਤ ਜਿਹੜੀ ਸੀ ਨਾ, ਉਹ ਜਿਹਦੇ ਉੱਤੇ ਅੱਜ ਵੀ ਸਾਰੇ ਸੂਬੇ ਬਹੁਤ ਰੌਲਾ ਪਾਉਂਦੇ ਨੇ, ਉਹ ਵੇਖੋ ਕਿਉਂ ਕੀ ਹੈ। ਉਹ ਸ਼ਨਾਖਤ ਸਾਡੀ ਫੌਜ ਬਣਾ ਦਿੱਤੀ ਗਈ। ਫੌਜ ਦੇ ਹਵਾਲੇ ਨਾਲ ਤਾਰੀਖ ਗਵਾਹ ਹੈ ਕਿ ਜਦੋਂ ਪਾਕਿਸਤਾਨ ਵੱਖਰਾ ਹੋਇਆ ਤੇ ਇਹਦੇ ਜਿਹੜੇ ਐਸਟ ਸਨ ਇੰਡੀਆ ਤੋਂ ਜਿਹੜੇ ਵੱਖਰੇ ਕੀਤੇ ਗਏ, ਸਾਨੂੰ ਐਸਟ ਮਿਲੇ 22% ਔਰ ਫੌਜ ਸਾਨੂੰ ਮਿਲੀ 32%। ਅੱਛਾ। 22% ਸਾਡੇ ਕੋਲ ਜਿਹੜੇ ਐਸਟਸ ਨੇ, 32% ਫੌਜ ਮਿਲੀ ਔਰ ਉਸ 32% ਦੇ ਅੰਦਰ ਉਹ ਸਿਰਫ ਪੰਜਾਬ ਨਹੀਂ ਸੀਗਾ, ਬਲਕਿ ਉਹਦੇ 'ਚ ਉਸ ਵਕਤ ਦਾ ਸੂਬਾ ਸਰਹੱਦ ਗਿਣਤੀ 'ਚ ਸਾਡੇ ਨਾਲੋਂ ਜ਼ਿਆਦਾ ਸੀ। ਪਠਾਨ ਜਿਹਨੂੰ ਕਹਿੰਦੇ ਆ, ਜਾਂ ਜਿਹੜੇ ਅੱਜ ਖੈਬਰ ਪਖਤੂਨਖਵਾ ਹੈਗਾ ਹੈ, ਉਹ ਗਿਣਤੀ 'ਚ ਸਾਡੇ ਨਾਲੋਂ ਜ਼ਿਆਦਾ ਸਨ ਪੰਜਾਬੀਆਂ ਨਾਲੋਂ। ਸੋ ਇੱਕ ਉਹ ਜਿਹੜੀ ਇੱਕ ਪੂਰੀ ਲੌਟ ਸੀ, ਉਹਨੇ ਕੀ ਯਾਨੀ ਉਹਦੀ ਆਬਾਦੀ ਜ਼ਿਆਦਾ ਸੀ। ਆਬਾਦੀ ਨਹੀਂ, ਫੌਜ ਦੇ ਅੰਦਰ ਹਿੱਸਾ ਫੌਜ ਜ਼ਿਆਦਾ ਦੀ। ਸੀ। ਅੱਛਾ, ਓਕੇ, ਠੀਕ ਹੈ। ਉਹਦੇ 'ਚ ਜਿਹੜੀ ਅੱਗੇ ਉੱਠ ਕੇ ਜਿਹੜੀ ਸਾਹਮਣੇ ਸ਼ਖਸੀਅਤ ਆਈ, ਉਹ ਅਯੂਬ ਖਾਨ ਸੀ। ਉਹਨੇ ਕਿਸ ਤਰ੍ਹਾਂ ਤਸ਼ੱਦਦ ਕੀਤਾ, ਉਹ ਕਿਸ ਤਰ੍ਹਾਂ ਸਭ ਪਹਿਲੀ ਮਾਰਸ਼ਲ ਲੈ ਕੇ ਆਇਆ, ਔਰ ਸਾਰਾ ਬੁਨਿਆਦ ਹੀ ਉਹਨੇ ਰੱਖੀ ਹੈ। ਬੁਨਿਆਦ ਸਾਰੀ ਉਹਨੇ ਰੱਖੀ। ਠੀਕ ਹੈ ਜੀ। ਤੀਸਰੀ ਜਿਹੜੀ ਸ਼ਕਲ ਬਣੀ ਉਹ ਹੈ ਜੁਡੀਸ਼ਰੀ। ਉਹਦਾ ਤੁਸੀਂ ਵੇਖ ਲਓ ਕੀ ਰੋਲ ਹੈ, ਕਿੰਨੀ ਕੁ ਪੰਜਾਬ ਦੀ ਜੁਡੀਸ਼ਰੀ। 47 ਤੋਂ ਪਹਿਲੇ ਪੰਜਾਬ ਦੀ ਜਿਹੜੀ ਅਦਾਲਤ ਹੈ ਉਹ ਲਾਹੌਰ ਸੀ। ਅੱਜ ਵੀ ਲਾਹੌਰ ਹੈ, ਪੰਜਾਬ ਤੇ ਨਹੀਂ ਹੈਗਾ। ਸਿੰਧ ਹਾਈ ਕੋਰਟ ਹੈ, ਬਲੋਚਿਸਤਾਨ ਹਾਈ ਕੋਰਟ ਹੈ, ਆਪਣਾ ਪਖਤੂਨਖਵਾ ਹੈ ਹਾਈ ਕੋਰਟ ਹੈ, ਇਹ ਲਾਹੌਰ ਹਾਈ ਕੋਰਟ ਹੈ। ਇਹ ਇੱਕ ਲਾਹੌਰ ਦੀ ਜਿਹੜੀ ਡੋਮੀਨੇਸ਼ਨ ਜਿਹੜੀ ਬਣੀ, ਇਹ ਉਹਦੀ ਇੱਕ ਸ਼ਕਲ ਹੈਗੀ। ਸੋ ਅਸੀਂ ਜਦੋਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਵੇਖਦੇ ਹਾਂ ਤਾਂ ਇਹ ਸਾਰੀਆਂ ਚੀਜ਼ਾਂ ਜਦੋਂ ਅਸੀਂ ਸਾਹਮਣੇ ਰੱਖਦੇ ਹਾਂ ਕਿਸੇ ਦੇ, ਤੇ ਸਾਡੇ ਵਾਸਤੇ ਇੱਕ ਨਵਾਂ ਸਵਾਲ ਪੈਦਾ ਹੋ ਜਾਂਦਾ ਹੈ ਕਿ 47 ਵੇਲੇ ਤੇ ਤੁਸੀਂ ਆਬਾਦੀ 'ਚ ਥੋੜੇ ਸੋ ਬੰਗਾਲੀ ਜ਼ਿਆਦਾ ਸਨ। ਜੇ ਅਗਰ ਬੰਗਾਲੀ ਜ਼ਿਆਦਾ ਸੀ ਤਾਂ ਉਹਨਾਂ ਦੀ ਅਕਸਰੀਅਤ ਨੂੰ ਕਿਉਂ ਨਹੀਂ ਮੰਨਿਆ ਗਿਆ? ਉਹਨਾਂ ਦੀ ਅਕਸਰੀਅਤ ਨੂੰ ਇਸ ਵਾਸਤੇ ਨਹੀਂ ਮੰਨਿਆ ਗਿਆ ਕਿਉਂਕਿ ਸਾਡੇ ਕੋਲ 32% ਫੌਜ ਸੀ, ਔਰ ਉਸ 32% ਫੌਜ ਦੇ ਅੰਦਰ ਵੀ ਸਭ ਤੋਂ ਜ਼ਿਆਦਾ ਜਿਹੜੀ ਅਕਸਰੀਅਤ ਜਿਹੜੀ ਸੀ ਉਹ ਪਖਤੂਨਖਵਾ ਦੀ ਸੀ। 71 ਦੇ ਵੇਲੇ? ਹਾਂ ਨਹੀਂ, 47 ਤੋਂ ਲੈ ਕੇ 71 ਤੱਕ। 47, ਠੀਕ ਹੈ ਜੀ। ਉਹ ਖੈਬਰ ਪਖਤੂਨਖਵਾ ਦੀ ਸੀ ਔਰ ਉਹ ਜਿਹੜੇ ਨੇ ਉਹ ਖਾਤੇ ਪੰਜਾਬ ਦੇ ਪੈਂਦੇ ਸਨ। ਅੱਛਾ। ਅੱਜ ਵੀ ਸਾਰੀ ਫੌਜ ਪੰਜਾਬੀ ਕਿਹਾ ਜਾਂਦਾ ਹੈ। ਤੁਸੀਂ ਉਂਗਲਾਂ ਤੇ ਗਿਣ ਲਵੋ ਕਿ ਕਿੰਨੇ ਜਰਨੈਲ ਪੰਜਾਬੀ ਆਏ ਨੇ। ਬਿਲਕੁਲ। ਸਭ ਤੋਂ ਜ਼ਿਆਦਾ ਜਰਨੈਲ ਜਿਹੜੇ ਨੇ, ਕੀ ਤੁਸੀਂ ਹੁਣ ਮੁਸ਼ਰਫ ਸਾਹਿਬ ਜਿਹੜੇ ਗਏ ਨੇ ਉਹ ਪੰਜਾਬੀ ਨੇ? ਕੋਈ ਉਹ ਪੰਜਾਬੀ ਸੀ, ਉਰਦੂ ਯਾਇਆ। ਠੀਕ ਹੈ ਜੀ। ਯਾਇਆ ਪਠਾਨ ਸੀ, ਬਿਲਕੁਲ। ਅਯੂਬ ਪਠਾਨ ਸੀ। ਬਿਲਕੁਲ। ਬਾਕੀ ਵੀ ਸਾਰੇ ਗਿਣ ਲਓ, ਪਤਾ ਲੱਗ ਜਾਏਗਾ ਕਿ ਕੌਣ ਕਿੱਥੋਂ ਆਇਆ, ਬਿਲਕੁਲ। ਉਹਦੀ ਅਸਲੀਅਤ ਕੀ ਹੈਗੀ ਹੈ। ਬਿਲਕੁਲ। ਲੇਕਿਨ ਉਹ ਸਾਰੇ ਪੰਜਾਬ ਦੇ ਖਾਤੇ ਪਾ ਦਿੱਤੇ ਜਾਂਦੇ ਨੇ। ਪੰਜਾਬ ਨੇ ਆਪਣੀ ਇੱਕ ਜਿਹੜੀ ਆਇਡੈਂਟੀਟੀ ਦਾ ਮਸਲਾ ਹੈ ਕਿ ਉਹ ਕਿਉਂ ਨਹੀਂ ਬਣਾਈ, ਉਹਦੇ ਪਿੱਛੇ ਵੀ ਬਹੁਤ ਬਰੀਕੀ ਹੈਗੀ। ਉਹਦੇ ਪਿੱਛੇ ਬਰੀਕੀ ਇਹ ਕੀ ਹੈ ਕਿ ਜਿੰਨੇ ਹਮਲਾਵਰ ਆਏ ਉਹ ਸਰਹੱਦ ਤੋਂ ਆਏ, ਅਫਗਾਨਿਸਤਾਨ ਤੋਂ ਆਏ। ਉਹਨਾਂ ਨੇ ਪਹਿਲੇ ਪਿਸ਼ਾਵਰ ਤੇ ਕਬਜ਼ਾ ਕੀਤਾ, ਫਿਰ ਉਹ ਦਿੱਲੀ ਤੱਕ ਪੂਰੇ ਫੈਲ ਗਏ। ਕਿੰਨੀਆਂ ਬਸਤੀਆਂ ਨੇ ਇਹਨਾਂ ਦੀਆਂ ਪਠਾਣਾਂ ਦੀਆਂ ਜਿਹੜੀਆਂ ਸਾਡੇ ਪੰਜਾਬ ਦੇ ਅੰਦਰ ਆਬਾਦ ਨੇ, ਔਰ ਅੱਜ ਤੱਕ ਉਹ ਆਪਣੇ ਆਪ ਨੂੰ ਪਠਾਨ ਕਹਿੰਦੇ ਨੇ, ਪੰਜਾਬੀ ਨਹੀਂ ਕਹਿੰਦੇ। ਉਹਨਾਂ ਨੇ ਆਪਣੀ ਸ਼ਨਾਖਤ ਕਾਇਮ ਰੱਖੀ। ਪੰਜਾਬੀ ਗੜਬੜ ਹੋ ਗਿਆ। ਹੁਣ ਤੁਸੀਂ ਦੂਸਰੇ ਪਾਸੇ ਚਲੇ ਜਾਓ, ਬਲੋਚਿਸਤਾਨ ਚੋਂ ਇੱਕ ਬੰਦਾ ਹਾਰ ਕੇ ਆਇਆ ਹਮਾਯੂੰ ਦੇ ਦੌਰ ਦੇ ਵਿੱਚ। ਅੱਜ ਵੀ ਉਹਦੇ ਨਾਂ ਦੇ ਉੱਤੇ, ਮੀਰ ਚਾਕਰ ਦੇ ਨਾਂ ਤੇ ਸਾਡੇ ਕੋਲ ਇੱਥੇ ਅੰਡਰਪਾਸ ਮੌਜੂਦ ਨੇ। ਮੀਰ ਚਾਕਰ ਉੱਥੋਂ ਹਾਰ ਕੇ ਆਇਆ, ਹਮਾਯੂੰ ਨੇ ਉਹਦੀ ਮਦਦ ਕੀਤੀ ਔਰ ਉਹਨੂੰ ਕਿਹਾ ਕਿ ਤੇਰੇ ਚਾਚਾ ਕੋਲੋਂ ਮੈਂ ਤੈਨੂੰ ਸਭ ਕੁਝ ਲੈ ਕੇ ਦੇ ਦਿਆਂਗਾ। ਉਹ ਕਿੱਥੇ ਹੈਗਾ? ਉਹਦੀ ਕਬਰ ਕਿੱਥੇ? ਉਹ ਆਪ ਕਿੱਥੇ ਮਰਿਆ? ਆ ਕੇ ਉਹ ਆ ਕੇ ਮਰ ਗਿਆ ਉਕਾੜੇ ਦੇ ਵਿੱਚ।
ਅੱਜ ਵੀ ਉਹ ਕਾੜੇ 'ਚ ਉਹਦੀ ਕਬਰ ਮੌਜੂਦ ਹੈ, ਉਹਦਾ ਮਕਬਰਾ ਮੌਜੂਦ ਹੈ। ਔਰ ਇਹ ਪੂਰਾ ਖਿੱਤਾ ਜਿਹੜਾ ਹੈ, ਤੁਸੀਂ ਇਹ ਵੇਖੋ ਕਿ ਸਤਲੁਜ ਦੇ ਇਸ ਕੰਢੇ ਤੋਂ ਲੈ ਕੇ ਤੇ ਤੋਂ ਇਸਮਾਈਲ ਖਾਨ, ਡੇਰਾ ਗਾਜ਼ੀ ਖਾਨ ਤੱਕ ਚਲੇ ਜਾਓ, ਬਲੋਚ ਤੁਹਾਨੂੰ ਵੱਡੀ ਤਾਦਾਦ 'ਚ ਮਿਲਣਗੇ। ਬਿਲਕੁਲ। ਪੰਜਾਬੀ ਕਿੱਥੇ ਗਏ? ਜਦੋਂ ਉਹਨਾਂ ਨੇ ਆਪਣੀ ਸ਼ਨਾਖਤ ਰੱਖੀ, ਉਹਨਾਂ ਨੇ ਜ਼ਮੀਨ ਨੂੰ ਆਪਣੀ ਜ਼ਮੀਨ ਨਹੀਂ ਮੰਨਿਆ, ਤੇ ਕੌਣ ਬੋਲਦਾ ਸੀ? ਕਿੰਨੇ ਕੁ ਲੋਕ ਬੋਲਨੇ ਸੀ? ਔਰ ਫਿਰ ਜੋ ਅਗਰ ਤੁਸੀਂ ਪੂਰਾ ਹਿਸਾਬ ਲਾਓ ਤਾਂ ਇਸ ਅੱਜ ਵੀ ਜਿਹੜੀ ਜਾਗੀਰਦਾਰੀ ਹੈ ਪੰਜਾਬ ਦੀ, ਉਹ ਕਿੰਨਾ ਕੋਲ ਹੈ ਨਾ। ਔਰ ਆਪਣੇ ਆਪ ਨੂੰ ਬਲੋਚ ਕਹਿੰਦੇ ਨੇ, ਉਹਦੇ ਤੇ ਫਖਰ ਕਰਦੇ ਨੇ। ਕੋਈ ਪੰਜਾਬੀ ਆਪ ਨੂੰ ਕਹਿੰਦਾ ਹੈ? ਔਰ ਉਹ ਸਿਆਸਤ ਵਿੱਚ ਵੀ ਨੇ, ਹਰ ਥਾਂ ਨੇ। ਔਰ ਉਹ ਬੋਲਦੇ ਨੇ ਆਪਣੇ ਹੱਕ ਵਾਸਤੇ। ਪੰਜਾਬ 'ਚ ਕੌਣ ਬੋਲਦਾ? ਪੰਜਾਬ ਨੇ ਲੀਡਰਸ਼ਿਪ ਪੈਦਾ ਨਹੀਂ ਕੀਤੀ, ਜਿਸ ਤਰ੍ਹਾਂ ਮਜਰੂ ਸਾਹਿਬ ਨੇ ਕਿਹਾ। ਜਦੋਂ ਕਿ ਲੀਡਰਸ਼ਿਪ ਪੈਦਾ ਨਹੀਂ ਕੀਤੀ, ਉਹਦੇ ਪਿੱਛੇ ਵੀ ਅਸਬਾਬ ਨੇ। ਜਿਹੜੀ ਪੰਜਾਬ ਦੀ ਲੀਡਰਸ਼ਿਪ 47 ਤੱਕ ਮੌਜੂਦ ਸੀ, ਯੂਨੀਅਨਿਸਟ ਪਾਰਟੀ ਦੀ ਸ਼ਕਲ ਦੇ ਵਿੱਚ, ਉਹਨੂੰ ਮੁਸਲਿਮ ਲੀਗ ਨੇ ਤਬਾਹ ਬਰਬਾਦ ਕੀਤਾ ਔਰ ਇਹਦੇ ਉੱਤੇ ਕਬਜ਼ਾ ਕੀਤਾ। ਜਿਸ ਤਰ੍ਹਾਂ ਮਾਰ ਧਾੜ ਕਰਕੇ ਉਹਨਾਂ ਨੇ ਇਲੈਕਸ਼ਨ ਜਿੱਤੇ ਔਰ ਉਹ ਸਾਰਾ ਤਸਲਸਲ ਅੱਜ ਤੱਕ ਚੱਲਦਾ ਪਿਆ। ਯੂਨੀਅਨ ਪਾਰਟੀ ਜਿਹੜੀ ਸੀ ਉਹਨਾਂ ਦੇ ਖਿਲਾਫ ਸੀ ਮੁਸਲਿਮ ਲੀਗ ਦੇ। ਯੂਨੀਅਨਿਸਟ ਪਾਰਟੀ ਇੱਕ ਅਲੱਗਾ ਪਾਰਟੀ ਸੀ, ਬਰਸਰ ਇਕਤਦਾਰ ਪਾਰਟੀ ਸੀ, ਸਰ ਸਿਕੰਦਰ ਯਾਦ ਵਗੈਰਾ ਸਾਰੇ ਇੱਕ ਨਹੀਂ। ਲੇਕਿਨ ਮੈਂ ਕਹਿ ਰਹੀ ਹਾਂ ਕਿ ਉਹਦੇ ਚ ਵੀ ਤਾਂ ਬੇਸ਼ਤਰ ਮੁਸਲਮਾਨ ਹੀ ਸਨ ਨਾ। ਗੱਲ ਮੁਸਲਮਾਨ ਨਹੀਂ, ਹਾਂ, ਉਹਦੇ ਚ ਸਿਰਫ ਮੁਸਲਮਾਨ ਨਹੀਂ ਸਨ। ਅੱਛਾ, ਉਹਦੇ ਚ ਸਾਰੇ ਮਿਲੇ ਸਨ। ਉਹਦੇ ਚ ਪੰਜਾਬੀ ਸਨ। ਅੱਛਾ, ਉਹ ਪੰਜਾਬੀਆਂ ਦੀ ਹਿੰਦੂ ਵੀ ਸੀ, ਸਿੱਖ ਵੀ ਸੀ। ਓਕੇ, ਯਾਨੀ ਉਹਦੇ ਵਿੱਚ ਕਨਸੈਂਟਰੇਟ ਜਿਹੜਾ ਸੀ ਉਹ ਪੰਜਾਬੀ ਤੇ ਸੀ। ਔਰ ਉਹਨੂੰ ਫਿਰ ਨਾ ਬਣਿਆ ਗਿਆ ਪੰਜਾਬ 'ਚ। ਜੀ ਨਹੀਂ ਮੰਨਿਆ ਗਿਆ। ਹਾਂ, ਤੇ ਅੱਛਾ, ਹੁਣ ਅਸੀਂ ਮਜਰੂ ਸਾਹਿਬ ਕੋਲ ਹੀ ਅੱਗੇ ਗੱਲ ਲੈ ਕੇ ਆਨੇ ਆ ਕਿ ਜਿਸ ਤਰ੍ਹਾਂ ਬੜੀਆਂ ਉਹਨਾਂ ਨੇ ਮਹਿਰੂਮੀਆਂ ਦਸੀਆਂ, ਔਰ ਅਸੀਂ ਅੱਜ ਜਿਹੜਾ ਪ੍ਰੋਗਰਾਮ ਉਹਦੇ 'ਚ ਮਕਸਦ ਵੀ ਇਹੀ ਹੈ ਕਿ ਅਸੀਂ ਆਪਣੀ ਨੌਜਵਾਨ ਨਸਲ ਨੂੰ, ਬਲਕਿ ਵੱਡਿਆਂ ਨੂੰ ਵੀ ਇਹ ਗੱਲਾਂ ਦਸੀਏ ਜਿਹੜੀਆਂ ਗੱਲਾਂ ਉਹਨਾਂ ਤੱਕ ਨਹੀਂ ਆਪਣੀਆਂ, ਜਾਂ ਤਾਰੀਖ ਦਾ ਇੱਕ ਦਰੁਸਤ ਜਿਹੜਾ ਔਰ ਸੱਚਾ ਪਹਿਲੂ ਹੈ। ਅਸੀਂ ਮਹਿਰੂਮੀਆਂ ਦੀ ਗੱਲ ਕਰ ਰਹੇ ਹਾਂ, ਪੰਜਾਬ ਦੀਆਂ ਨਾਲ ਹੋਣ ਵਾਲੀਆਂ ਬੇਇਨਸਾਫੀਆਂ ਦੀ ਗੱਲ ਕਰ ਰਹੇ ਹਾਂ, ਕਿਉਂਕਿ ਅਸੀਂ ਪੰਜਾਬ ਨੂੰ ਇਹ ਨਹੀਂ ਸਮਝਦੇ ਕਿ ਬੇਇਨਸਾਫੀ ਪੰਜਾਬ ਨੇ ਕੀਤੀ ਹੈ, ਪੰਜਾਬ ਦੇ ਕੁਝ ਲੋਕਾਂ ਨੇ ਕੀਤੀ ਹੈ। ਉਹਦਾ ਖਮਿਆਜ਼ਾ ਮੈਨੂੰ ਤੇ ਤੁਹਾਨੂੰ ਤੇ ਸਭ ਨੂੰ ਭੁਗਤਣਾ ਹੈ। ਜਿਸ ਤਰ੍ਹਾਂ ਉਹਨਾਂ ਨੇ ਕਿਹਾ ਕਿ ਸਾਡੇ ਜਿਹੜੇ ਪੰਜਾਬ ਵਿੱਚ ਨੇ ਬਲੋਚ ਔਰ ਪਸ਼ਤੂਨ, ਸਾਡੇ ਬਾਜ਼ਾਰ ਭਰੇ ਹੋਏ ਨੇ, ਮਾਰਕੀਟਾਂ ਭਰੀਆਂ ਨੇ, ਕਾਰੋਬਾਰ ਤੇ ਉਹਨਾਂ ਕਾਬਜ਼ ਨੇ, ਜਿਹਦੇ ਨਾਲ ਸਾਡੇ ਲੋਕ ਜਿਹੜੇ ਨੇ ਉਹਨਾਂ ਨੂੰ ਫਿਰ ਬਲੋਚਿਸਤਾਨ ਮਜ਼ਦੂਰੀ ਕਰਨ ਜਾਣਾ ਪੈਂਦਾ ਹੈ, ਵਜ਼ੀਰਿਸਤਾਨ ਕਰਨਾ ਚਾਹੁੰਦੇ ਜਿੱਥੋਂ ਲਾਸ਼ਾਂ ਆਉਂਦੀਆਂ ਨੇ। ਅਗਰ ਇਤਨਾ ਖੁਸ਼ਹਾਲ ਹੁੰਦਾ ਪੰਜਾਬ ਤੇ ਸਾਡੇ ਬੰਦੇ ਬਾਹਰ ਨਾ ਜਾਂਦੇ ਤੇ ਨਾ ਮਰਦੇ। ਫਿਰ ਦੁਨੀਆ ਤੋਂ ਮਤਲਬ ਹੈ ਕਿ ਦੁਨੀਆ ਦੇ ਮੁਖਤਲਿਫ ਮਮਾਲਿਕ 'ਚ ਪੰਜਾਬ ਦਾ ਮਜ਼ਦੂਰ ਜਿਹੜਾ ਉਹ ਫੈਲਿਆ ਹੋਇਆ, ਮੁਸ਼ਕਿਲ ਹਾਲਾਤ ਦਾ ਸਾਹਮਣਾ ਕਰਦਾ, ਲੇਕਿਨ ਆਪਣੀ ਜ਼ਿੰਦਗੀ ਗੁਜ਼ਰ ਔਕਾਤ ਲਈ, ਔਰ ਫਿਰ ਪੈਸਾ ਵੀ ਭੇਜਦਾ ਪੰਜਾਬ 'ਚ ਜਿਹੜਾ ਕਿ ਸਾਡੀ ਮੈਸ਼ਤ ਨੂੰ ਸੰਵਾਰਦਾ। ਲੇਕਿਨ ਇਸ ਦੇ ਬਾਵਜੂਦ ਮਜਰੂ ਸਾਹਿਬ ਜਿਹੜੀ ਸਾਨੂੰ ਗਾਲ ਪੈਂਦੀ ਹੈ, ਉਹਦੇ 'ਚ ਕਦੇ NFC ਦਾ ਰੋਣਾ ਰੋਇਆ ਜਾਂਦਾ ਹੈ। ਕਿਆ ਕੋਈ ਵਾਕਈ ਪੰਜਾਬ ਜ਼ਿਆਦਤੀ ਕਰ ਰਿਹਾ ਹੈ ਕਿ ਜਿਹਦੀ ਵਜ੍ਹਾ ਤੋਂ ਇਹ ਜਿਹੜੀ ਨਫ਼ਰਤ ਹੈ, ਇਹ ਜਿਹੜੀ ਗਾਲ ਸਾਨੂੰ ਪੈ ਰਹੀ ਹੈ, ਇਹਦੀ ਕੀ ਵਜ੍ਹਾ ਹੈ? ਪੰਜਾਬ ਦੇ ਦੋ ਚਿਹਰੇ ਨੇ। ਇੱਕ ਉਹ ਜਿਹੜਾ ਹੈ ਜਿਹੜਾ ਪੰਜਾਬ ਦੇ ਨਾਂ ਉੱਤੇ ਮੁਕਤਦਰਾ ਜਿਹੜਾ ਹੈ ਉਹ ਦੇ ਉੱਤੇ ਮੁਸ਼ਤਮਿਲ ਹੈ, ਜਿਹਦੇ 'ਚ ਤੁਹਾਡੀ ਫੌਜ ਔਰ ਤੁਹਾਡੀ ਬਿਊਰੋਕ੍ਰੇਸੀ। ਇੱਕ ਉਹ ਜਿਹੜਾ ਹੈ ਜਿਹੜਾ ਪੰਜਾਬ ਦਾ ਗਲੀ ਕੂਚੇ ਦਾ ਵਸਨੀਕ ਹੈ। ਅਕਸਰੀਅਤ ਤੇ ਹੋਈ ਨਾ, ਨਹੀਂ ਮੈਂ ਅਰਜ਼ ਕਰਨਾ, ਤਾਦਾਦ ਦੇ ਇਤਬਾਰ ਦੇ ਨਾਲ ਤੇ ਗਲੀ ਕੂਚੇ ਦਾ ਜਿਹੜਾ ਆਦਮੀ ਹੈ, ਜਿਹੜਾ ਆਮ ਆਦਮੀ ਹੈ, ਅਕਸਰੀਅਤ ਤਾਦਾਦ ਦੇ ਇਤਬਾਰ ਨਾਲ ਉਹਦੀ ਹੈ, ਲੇਕਿਨ ਇਖਤਿਆਰ ਕਿਹਦੇ ਕੋਲ ਹੈ? ਇਖਤਿਆਰ ਦੇ ਇਤਬਾਰ ਦੇ ਨਾਲ। ਇਹ ਜਿਹੜੀ ਮੈਂ ਥੋੜਾ ਜਿਹਾ ਅਦਬ ਦੇ ਨਾਲ ਕਰਾਂਗਾ ਗੱਲ ਕਿ ਇਖਤਲਾਫ ਕਰਾਂਗਾ। ਇਕਬਾਲ ਕੈਸਰ ਸਾਹਿਬ ਨੇ ਜਿਹੜਾ ਕਹਾ, ਇਹ ਠੀਕ ਹੈ ਕਿ ਤੁਸੀਂ ਜੇ ਮਾਰਸ਼ਲ ਲਾਉਣ ਵਾਲਿਆਂ ਦੀ ਗੱਲ ਕਰਦੇ ਹੋ ਕਿ ਜੀ ਉਹ ਜਿਹੜਾ ਮਤਲਬ ਕੌਣ ਸਨ, ਉਹ ਜ਼ਿਆਦਾ ਉਹਨਾਂ 'ਚ ਅਕਸਰੀਅਤ ਵਿਆਰ ਪੰਜਾਬੀਆਂ ਦੀ ਗੱਲ ਹੈ। ਫੌਜ ਦਾ ਜਿਹੜਾ ਕਲੋਨੀਅਲ ਸਟਰਕਚਰ ਹੈ ਉਹਦੇ ਵਿੱਚ ਸਾਹਮਣੇ ਇੱਕ ਬੰਦਾ ਹੁੰਦਾ, ਲੇਕਿਨ ਉਹ ਬੰਦਾ ਪਾਲਿਸੀ ਸਾਜ਼ ਨਹੀਂ ਹੁੰਦਾ। ਪਾਲਿਸੀ ਸਾਜ਼ ਜਿਹੜਾ ਉਹ ਅਦਾਰੇ ਦੇ ਵਿੱਚ ਜਿਹੜੇ ਬੈਠੇ ਹੋਏ ਨੇ ਲੋਕ, ਉਹ ਸਾਰੇ ਜਿਹਨੂੰ ਜ਼ਿਆਉਲ ਲੱਗ ਜਿਹੜਾ ਰਫਕਾਏ ਕਾਰ ਕਹਿੰਦਾ ਹੁੰਦਾ ਸੀ, ਕੋਰ ਕਮਾਂਡਰ, ਪ੍ਰਿੰਸੀਪਲ ਸਟਾਫ ਆਫਿਸਰ, ਉਹ ਸਾਰੇ ਮਿਲ ਕੇ ਇੱਕ ਅਦਾਰੇ ਦੀ ਪਾਲਿਸੀ ਬਣਾਉਂਦੇ ਨੇ। ਚੀਫ ਆਫ ਆਰਮੀ ਸਟਾਫ 3 ਸਾਲ ਬਾਅਦ ਰਿਟਾਇਰ ਹੋ ਜਾਂਦਾ ਹੈ, ਜਿਹਨੂੰ ਐਕਸਟੈਂਸ਼ਨ ਨਾ ਮਿਲੇ, ਲੇਕਿਨ ਅਦਾਰੇ ਦੀਆਂ ਪਾਲਿਸੀਆਂ ਦੇ ਵਿੱਚ ਤਸਲਸਲ ਰਹਿੰਦਾ। ਉਹ ਅਦਾਰੇ ਦੀਆਂ ਜਿਹੜੀਆਂ ਪਾਲਿਸੀਆਂ ਨੇ, ਉਹ ਅਦਾਰੇ ਦੀਆਂ ਪਾਲਿਸੀਆਂ ਜਿਹੜੀਆਂ ਨੇ ਫੈਡਰੇਸ਼ਨ ਦੀ ਰੂਹ ਦੇ ਖਿਲਾਫ ਨੇ। ਉਹਨਾਂ ਨੇ ਹੁਣ ਤੱਕ ਜੋ ਕੀਤਾ ਪੰਜਾਬ ਦੇ ਜਿਹੜੀ ਗੱਲ ਤੁਸੀਂ ਪੈਣ ਦੀ ਕਹਿੰਦੇ ਹੋ ਨਾ, ਉਹਦਾ ਦੋ ਸਬਬ ਨੇ। ਇੱਕ ਇਹ ਹੈ ਕਿ ਜਿਸਲੇ ਤੁਸੀਂ ਸਿਆਸੀ ਇਕਾਈ ਦੇ ਤੌਰ ਉੱਤੇ
ਪਾਕਿਸਤਾਨ ਦੇ ਫਰੇਮ ਦੇ ਵਿੱਚ ਸਭ ਤੋਂ ਵੱਡੀ ਇਕਾਈ ਹੋ, ਬਾਕੀ ਸਾਰੇ ਸੂਬੇ ਛੋਟੇ ਨੇ। ਤੇ ਇਹ ਸਾਰੇ ਜਿਸਲੇ ਗਲਤ ਕੰਮ ਹੋ ਰਹੇ ਹੁੰਦੇ ਨੇ, ਤੁਸੀਂ ਉਸ ਵੇਲੇ ਆਪਣਾ ਬਿਆਨੀਆ ਕਿਉਂ ਨਹੀਂ ਲਿਆਂਦੇ? ਤੁਸੀਂ ਉਸ ਵੇਲੇ ਖਲੋਂਦੇ ਕਿਉਂ? ਮਸਲਾ ਨਹੀਂ ਕਿ ਪਾਕਿਸਤਾਨ ਦੇ ਫਰੇਮ ਦੇ ਵਿੱਚ ਮਸ਼ਰਕੀ ਪਾਕਿਸਤਾਨ ਜਿਹੜਾ ਉਹ ਸਭ ਤੋਂ ਵੱਡੀ ਇਕਾਈ ਸੀ, ਤਾਦਾਦ ਦੇ ਇਤਬਾਰ ਦੇ ਨਾਲ ਉਹ ਜ਼ਿਆਦਾ ਸੀ। ਜਿਸਲੇ ਉਹਨਾਂ ਦੇ ਕੋਲੋਂ ਤੁਸੀਂ ਆਪਣੀ ਜ਼ੁਬਾਨ ਤੇ ਪੰਜਾਬ ਨੇ ਖਵਾਈ, जिसले उन्होंने को जुबान खुदी गई और किया गया कि पाकिस्तान की जुबान सिर्फ और सिर्फ उर्दू होगी, और ਉਹਦੇ खिलाफ रद्दे अमल ਦੇ ਵਿੱਚ ਬੰਗਾਲ ਉੱਥੇ मूवमेंट ਚੱਲੀ। ਉੱਥੇ ਜਿਹੜਾ ਮਤਲਬ ਉਹ ਬੰਗਲਾ ਨੈਸ਼ਨਲਿਜ਼ਮ ਦਾ ਸਿੰਬਲ ਬਣਿਆ, ਸ਼ਹੀਦ ਮੀਨਾਰ ਬਣਿਆ, ਉੱਥੇ ਮਰੇ ਤਾਲਿਬ ਇਲਮ। ਪੰਜਾਬ ਨੇ ਉਸ ਵੇਲੇ ਮਤਲਬ ਉਹਨਾਂ ਦੇ ਨਾਲ ਕੰਡ ਨਹੀਂ ਲਾਈ ਕਿ ਹਾਂ ਵੀ ਇਹ ਮਤਲਬ ਇਹ ਬਿਲਕੁਲ ਠੀਕ ਨੇ ਜੀ, ਫੈਡਰੇਸ਼ਨ ਇਦਾਂ ਨਹੀਂ ਜੇ ਚੱਲਦੀ ਕਿ ਤੁਸੀਂ ਜਿਹੜਾ ਮਤਲਬ ਇੱਕ ਐਸੀ ਜ਼ੁਬਾਨ ਜਿਹੜੀ ਕਿਸੇ ਸੂਬੇ ਦੀ ਵੀ ਜ਼ੁਬਾਨ ਨਹੀਂ ਹੈ ਉਹਨੂੰ ਤੁਸੀਂ ਨਾਫਜ਼ ਕਰ ਦਿਓ। ਪੰਜਾਬ ਨੇ ਉੱਥੇ ਆਪਣੀ ਆਵਾਜ਼ ਪੈਦਾ ਨਹੀਂ ਕੀਤੀ। ਉਸ ਵੇਲੇ ਪੰਜਾਬ ਦੀ ਮੁੰਤਖਬ ਤੇ ਅਸੈਂਬਲੀ ਵੀ ਸੀ, ਪੰਜਾਬ ਦੀ ਮੁੰਤਖਬ ਕਿਆਦਤ ਵੀ ਮੌਜੂਦ ਸੀ। ਠੀਕ, ਜਿਸਲੇ ਵਨ ਯੂਨਿਟ ਬਣਿਆ ਉਹ ਕਿਹਦੇ ਖਿਲਾਫ ਬਣਿਆ? ਵਨ ਯੂਨਿਟ ਤੁਸੀਂ ਜਿਹੜਾ ਬੰਗਾਲੀਆਂ ਦੀ ਅਕਸੀਅਤ ਤੋਂ ਖੌਫਜ਼ਦਾ ਹੋ ਕੇ ਬਣਾਇਆ। ਉਸ ਵਨ ਯੂਨਿਟ ਦਾ ਜਿਸਲੇ ਕੋਈ 20-25 ਸਾਲ ਤੱਕ ਜਿਹੜਾ ਮਤਲਬ ਸਦਰ ਮੁਕਾਮ ਲਾਹੌਰ ਰਹੇਗਾ ਤੇ ਬਾਕੀ ਸੂਬਿਆਂ ਨੂੰ ਪੈਗਾਮ ਇਹ ਜਾਏਗਾ ਕਿ ਜਨਾਬ ਇਹ ਪੰਜਾਬ ਇਹ ਤਾਕਤ ਦਾ ਮਰਕਜ਼ ਹੈ, ਪੰਜਾਬ ਇਹ ਤਾਕਤ ਦਾ ਮਰਕਜ਼ ਹੈ, ਔਰ ਲਾਹੌਰ ਤੋਂ ਬਹਿ ਕੇ ਤੁਸੀਂ ਬਾਕੀ ਜਿਹੜਾ ਮਤਲਬ ਜਿਹੜਾ ਰੇਟ ਚਲਾ ਰਹੇ ਹੋ। ਠੀਕ, ਤੀਸਰੀ ਚੀਜ਼ ਇਹ ਕਿ ਜਿਸਲੇ ਤੁਸੀਂ ਇਹ ਸਭ ਕੁਝ ਜੋ ਹੋ ਆ ਰਹੀ ਹੈ ਪੰਜਾਬ ਦੀ ਬਿਊਰੋਕ੍ਰੇਸੀ ਔਰ ਪੰਜਾਬ ਦੀ, ਜਿਹਦੀ ਇੱਕ ਮਿਸਾਲ ਮੈਂ ਦਿੰਦਾ, ਵਨ ਯੂਨਿਟ ਬਣੇ ਹੈ, ਫੌਜ ਦਾ ਤੇ ਮਾਰਸ਼ਲ ਆ ਜਦੋਂ ਆਵੇ ਉਦੋਂ ਉਸ ਸਾਹਮਣੇ ਆਉਂਦੀ ਹੈ, ਬਿਲ ਮੂਮੋ ਪੈਰ ਕਹੀ ਜਾਂਦੀ ਹੈ। ਸਿਵਲ ਲਾਈਫ ਦੇ ਵਿੱਚ ਇਹ ਹੈ ਕਿ ਵਨ ਯੂਨਿਟ ਜਿਸ ਲਈ ਬਣੀ ਹੈ ਤੇ ਪੰਜਾਬ ਦੀ ਪੁਲਿਸ तमाम ਜਗ੍ਹਾ ਮਤਲਬ ਗਈ। ਪੁਲਿਸ ਜਿਹੜੀ ਹੈ ਉਹਦਾ ਕੋਈ ਦੀਨ ਮਜ਼ਹਬ ਨਹੀਂ ਹੁੰਦਾ, ਉਹਦਾ ਕੋਈ ਡੋਮਿਸਾਈਲ ਨਹੀਂ ਹੁੰਦਾ। ਜਿਵੇਂ ਫੌਜ ਦਾ ਮਤਲਬ ਕੋਈ ਡੋਮਿਸਾਈਲ ਨਹੀਂ ਹੁੰਦਾ, ਫੌਜੀ ਜਿਹੜਾ ਮਤਲਬ ਆਰਡਰ ਦਾ ਔਰ ਬੰਦੂਕ ਦਾ ਉਹ ਪਾਬੰਦ ਹੁੰਦਾ। ਇਹਨੇ ਜਾ ਕੇ ਉੱਥੇ ਜਿਸਲੇ ਸਿੰਧ ਦੇ ਵਿੱਚ ਔਰ ਕਰਾਚੀ ਦੇ ਵਿੱਚ ਪੰਜਾਬੀ ਪੁਲਿਸਮੈਨਾਂ ਨੇ ਔਰ ਇਹਨਾਂ ਨੇ ਸਰਹੱਦ ਦੇ ਵਿੱਚ ਔਰ ਬਲੂਚਿਸਤਾਨ ਦੇ ਵਿੱਚ ਇਹਨਾਂ ਨੇ ਜਾ ਕੇ ਜਿਸਲੇ ਆਪਣੇ ਉਹ ਜਿਹੜਾ ਤਬਕਾਤੀ ਕਿਰਦਾਰ ਸੀ ਪੁਲਿਸ ਦਾ ਉਹ ਜਿਸਲੇ ਅਦਾ ਕੀਤਾ ਤਾਂ ਉਹਦੇ ਨਤੀਜੇ ਵਿੱਚ ਗਾਲ ਜਿਹੜੀ ਪੰਜਾਬ ਨੂੰ ਪਈ, ਉਹਦੇ ਪੰਜਾਬੀ ਗੰਢੇਰੀਆਂ ਵੇਚਣ ਵਾਲੇ ਦਾ ਕੋਈ ਕਸੂਰ ਨਹੀਂ ਸੀ। ਲੇਕਿਨ ਉੱਥੇ ਮੈਸੇਜ ਇਹ ਗਿਆ ਕਿ ਜਨਾਬ ਤਾਕਤ ਦਾ ਸਰਚਸ਼ਮਾ ਪੰਜਾਬ ਹੈ, ਔਰ ਉਹਨਾਂ ਨੇ ਕਿਹਾ ਕਿ ਜਨਾਬ ਪੰਜਾਬ ਔਰ ਪਾਕਿਸਤਾਨ ਇੱਕ ਮੇਕ ਨੇ। ਤੇ ਇਹਦੇ 'ਚ ਹੁਣ ਬੇਆਵਾਜ਼ ਦੇਖੋ ਨਾ, ਤੁਸੀਂ ਆਪਣੀ ਜ਼ੁਬਾਨ ਨੂੰ ਤੱਜ ਦਿੱਤਾ ਤੇ ਇਹਦੇ ਵਿੱਚ ਉਹ ਜਿਹੜੇ ਪਾਕਿਸਤਾਨ ਦੇ ਦੂਸਰੇ ਸੂਬੇ ਉਹਨੂੰ ਉਹਨਾਂ ਦਾ ਕੋਈ ਕਸੂਰ ਨਹੀਂ, ਉਹਨਾਂ ਨੇ ਆਪਣੀ ਜ਼ੁਬਾਨ ਦੀ ਪਰਤਾਖ ਕੀਤੀ। ਹੁਣ ਵੀ ਕਿਧਰੇ ਦੋ ਸਿੰਧੀ ਮਿਲ ਜਾਣ, ਦੋ ਪੰਜਾਬ ਪਠਾਨ ਮਿਲ ਜਾਣ, ਦੋ ਬਲੂਚੀ ਮਿਲ ਜਾਣ, ਉਹ ਆਪਣੀ ਜ਼ੁਬਾਨ 'ਚ ਗੱਲ ਕਰਨਗੇ। ਪੰਜਾਬੀ ਜਿਹੜਾ ਆਪਣੀ ਜ਼ੁਬਾਨ ਦੇ ਵਿੱਚ ਗੱਲ ਕਰਨਾ ਹੱਦ ਤੱਕ ਸਮਝਦੇ ਨਹੀਂ ਔਰ ਉਹਨੂੰ ਸਮਝਦੇ ਨਹੀਂ ਕਿ ਕੋਈ ਸੀ। ਤੇ ਇਹਦਾ ਮਤਲਬ ਤੁਸੀਂ ਆਪਣੀ ਸ਼ਨਾਖਤ ਤੇ ਆਪਣੇ ਖੁਦ ਗਵਾਈ। ਹੁਣ ਮੈਂ ਉਹ ਹੀਰੋ ਔਰ ਵਿਲਨ ਦੀ ਜਿਹੜੀ ਗੱਲ ਕੀਤੀ ਸੀ, ਪੰਜਾਬ ਦੇ ਵਿੱਚ ਪੰਜਾਬ ਟੈਕਸਟ ਬੁੱਕ ਬੋਰਡ ਜਿਹੜਾ ਹੈ ਉਹ ਤੁਹਾਡੀਆਂ ਦਰਸੀ ਨਿਸਾਬ ਕਿਤਾਬਾਂ ਤਰਤੀਬ ਦਿੰਦਾ ਹੈ। ਉਹਦੇ ਵਿੱਚ ਤੇ ਕਿਸੇ ਸੂਬੇ ਦੀ ਮੁਦਾਖਲਤ ਨਹੀਂ, ਉਹਦੇ ਜੀਵਨ ਵਫਾਕ ਦੀ ਵੀ ਮੁਦਾਖਲਤ ਨਹੀਂ। ਤੁਸੀਂ ਆਪਣੇ ਪੰਜਾਬ ਦੇ ਜਿਹੜੇ ਕਲਚਰਲ ਹੀਰੋ ਨੇ ਆਪਣੇ ਨਿਸਾਬ ਦੇ ਵਿੱਚ ਦਾਖਲ ਆਪਣੇ ਬਾਲਾਂ ਨੂੰ ਪੜ੍ਹਾਇਆ ਕਿਉਂ ਨਹੀਂ ਤੁਸੀਂ? ਕਿ ਮੁਰਾਦ ਫਤਿਆਣਾ ਜਿਹੜਾ ਉਹ ਵੀ ਮਤਲਬ ਪੰਜਾਬ ਦਾ ਇੱਕ ਫਰੀडम ਫਾਈਟਰ, ਭਗਤ ਸਿੰਘ ਜਿਹੜਾ ਉਹ ਵੀ ਪੰਜਾਬ ਦਾ ਫਰੀडम ਫਾਈਟਰ ਹੈ, ਅਹਿਮਦ ਖਾਨ ਖਰਲ ਇੱਥੇ ਦਾ ਹੀਰੋ ਹੈ, ਕਲਚਰਲ ਹੀਰੋ। ਰਾਜਾ ਪੋਰਸ ਇਹਦਾ ਦਾ ਹੀਰੋ ਹੈ, ਇਹਦੇ ਦਾ ਦੁੱਲਾ ਭੱਟੀ ਹੀਰੋ ਹੈ। ਇਹ ਮੈਨੂੰ ਦੱਸੋ ਕਿ ਇਹ ਜਿਹੜਾ ਮਤਲਬ ਇਹ ਜਿਹੜਾ ਤੁਸੀਂ ਆਪਣੇ ਨਿਸਾਬ ਦੇ ਵਿੱਚ ਇੱਕ ਤੇ ਆਪਣੀ ਜ਼ੁਬਾਨ ਤੋਂ ਤੁਸੀਂ ਮਤਲਬ ਤੁਹਾਨੂੰ ਕਿਹਨੇ ਮਨਾ ਕੀਤਾ ਹੈ ਕਿ ਤੁਸੀਂ 76 ਸਾਲਾਂ ਦੇ ਵਿੱਚ ਪੰਜਾਬ ਨੂੰ ਪੜ੍ਹਨ ਲਿਖਣ ਦੀ ਨਿਸਾਬ ਦੀ ਜ਼ੁਬਾਨ ਨਾ ਬਣਾਓ? ਇੱਥੇ ਤੁਸੀਂ ਪੰਜਾਬੀ ਜੇ ਸਿੰਧੀ ਪੜ੍ਹਾਈ ਜਾ ਰਹੀ। ਇਹਦੇ ਮੇਰਾ ਖਿਆਲ ਹੈ ਕਿ ਮਜੂਰ ਸਾਹਿਬ ਸੌਰੀ ਕਿ ਮੈਂ ਤੁਹਾਡੀ ਗੱਲ ਕਟਾਂਗੀ ਕਿ ਮੈਂ ਕਹਿੰਦੀ ਹਾਂ ਕਿ ਪੰਜਾਬ ਨੂੰ ਇਹ ਨਹੀਂ ਤੁਸੀਂ ਕਹਿ ਸਕਦੇ ਕਿ ਬਿਲਕੁਲ ਹੀ ਪੰਜਾਬ ਨੇ ਕਦੀ ਮਜ਼ਾਮਤ ਨਹੀਂ ਕੀਤੀ। ਤੁਸੀਂ ਦੇਖੋ ਜਦੋਂ ਭੱਟੋ ਨੂੰ ਫਾਂਸੀ ਲੱਗੀ ਤੇ ਕੋੜੇ ਲੋਕਾਂ ਨੇ ਸੜਕਾਂ ਤੇ ਖਾਦੇ ਔਰ ਲੋਕਾਂ ਨੂੰ ਮਾਰਿਆ ਗਿਆ, ਲੇਕਿਨ ਪੰਜਾਬ ਖਲੋਤਾ ਰਿਹਾ ਨਾਲ। ਔਰ ਦੂਸਰੀ ਗੱਲ ਇਹ ਹੈ ਕਿ ਜਿਹੜੀ ਟੈਕਸਟ ਬੁੱਕ ਬੋਰਡ ਦੀ ਤੁਸੀਂ ਗੱਲ ਕਰ ਰਹੇ ਹੋ ਔਰ ਨਿਸਾਬ ਬਣਾਉਣ ਦੀ ਗੱਲ ਕਰ ਰਹੇ ਹੋ, ਇਹ ਵੀ ਤੇ ਬਦਕਿਸਮਤੀ ਨਾਲ ਪਾਕਿਸਤਾਨ ਜਦੋਂ ਬਣਿਆ ਤੇ ਪਾਕਿਸਤਾਨ ਦੀ ਜਿਹੜੀ ਸਾਰੀ ਰੂਲਿੰਗ ਕਲਾਸ ਹੀ ਉਰਦੂ ਬੋਲਣ ਵਾਲੀ ਸੀ ਔਰ ਉਹ ਹੀ ਬਿਊਰੋਕ੍ਰੇਸੀ 'ਚ ਵੀ ਸ਼ਾਮਲ ਸਨ, ਉਹ ਹੀ ਚੀਜ਼ਾਂ ਤੁਹਾਡੇ ਲਈ ਬਣਾ ਰਹੇ ਸਨ। ਉਹਦੇ 'ਚ ਪੰਜਾਬੀ ਬੜੇ ਘੱਟ ਸ਼ਾਮਲ ਸਨ ਜਿਹੜੇ ਕਿ ਉਹ ਸਾਰੀ ਪਾਲਿਸੀ ਬਣਾ ਰਹੇ ਸਨ ਤੇ ਉਹਨਾਂ ਨੇ ਜਿਹੜੀ ਸਾਨੂੰ ਤਾਰੀਖ ਬਣਾ ਕੇ ਦਿੱਤੀ ਕਿ ਤੁਹਾਡਾ ਦੁੱਲਾ ਭੱਟੀ ਨਹੀਂ ਹੈ। ਇਹ ਤੇ ਮੈਂ ਤੁਹਾਡੇ ਤੋਂ ਇਖਤਲਾਫ ਕਰਾਂਗਾ। ਉਹ ਜਿਹੜੀ ਮੁਹਾਜਰ ਬਿਊਰੋਕ੍ਰੇਸੀ ਸੀ ਉਹਦਾ ਇਬਤਦਾਈ 15-20 ਸਾਲ ਤੱਕ ਹੋਲਡ ਰਿਹਾ, ਲੇਕਿਨ ਉਹ ਫਿਰ ਚੱਲ ਪਿਆ ਨਾ ਇੱਕ ਸੜਕ। ਨਹੀਂ ਉਸ ਤੋਂ ਬਾਅਦ ਜਿਸਲੇ ਵਨ ਯੂਨਿਟ ਟੁੱਟਣ ਤੋਂ ਬਾਅਦ ਤੁਹਾਡੀਆਂ ਆਪਣੀਆਂ ਅਸੈਂਬਲੀਆਂ ਬਣ ਗਈਆਂ, ਤੁਹਾਡੀਆਂ ਆਪਣੀਆਂ ਵਜ਼ਾਰਤਾਂ ਬਣ ਗਈਆਂ, ਤੁਹਾਡੇ ਆਪਣੇ ਸੈਕਟਰੀਏਟ ਬਣ ਗਏ।
ਉਸ ਤੋਂ ਬਾਅਦ ਤੇ ਮਤਲਬ ਨਿਸਾਬ ਤੁਸੀਂ ਆਪਣੇ ਆਪ ਬਣਾ ਰਹੇ ਸੋ ਨਾ। ਮੈਨੂੰ ਇਹ ਦੱਸੋ ਕਿ ਉਹਨਾਂ ਨਿਸਾਬ ਦੀਆਂ ਜਿੰਨੀਆਂ ਕਿਤਾਬਾਂ ਨੇ, ਉਹਨਾਂ ਨਿਸਾਬ ਦੀਆਂ ਕਿਤਾਬਾਂ ਨੂੰ ਕੌਣ ਤਰਤੀਬ ਦੇ ਰਿਹਾ? ਉਹਦੇ ਵਿੱਚ ਜਿਹੜਾ ਮਤਲਬ ਇਹ ਤੁਸੀਂ, ਤੁਹਾਡੀ ਅਸੈਂਬਲੀ, ਤੁਹਾਡੇ ਚੁਣੇ ਹੋਏ ਨੁਮਾਇੰਦੇ ਜਾਂ ਪੰਜਾਬ ਦੇ ਜਿਹੜੇ ਸੂਝਵਾਨ ਨੇ, ਉਹਨਾਂ ਨੇ ਆਪਣੇ ਨੁਮਾਇੰਦਿਆਂ ਦੇ ਉੱਤੇ ਜ਼ੋਰ ਕਿਉਂ ਨਹੀਂ ਦਿੱਤਾ ਕਿ ਪੰਜਾਬੀ ਨੂੰ ਤੁਸੀਂ ਜ਼ਰੀਆ ਤਾਲੀਮ ਬਣਾਓ? ਉਹਨਾਂ ਨੇ ਜ਼ੋਰ ਕਿਉਂ ਨਹੀਂ ਦਿੱਤਾ ਕਿ ਪੰਜਾਬ ਦੇ ਨਿਸਾਬ ਨੂੰ, ਪੰਜਾਬ ਦੀ ਅਸਲ ਜਿਹੜੀ ਤਾਰੀਖ ਹੈ ਉਹਦੇ ਨਾਲ ਤੁਸੀਂ ਹਮਾਹੰਗ ਕਰੋ? ਇਹ ਮੈਨੂੰ ਦੱਸੋ ਨਾ ਕਿ ਉਹਨਾਂ ਨੇ ਤੇ ਆਪਣੇ ਮੀਰ ਚਾਕਰ ਨੂੰ ਵੀ ਕਰ ਲਿਆ, ਤੁਸੀਂ ਵੀ ਮੀਰ ਚਾਕਰ ਦਾ ਅੰਡਰਪਾਸ ਬਣਾਇਆ। ਉਹਨਾਂ ਨੇ ਆਪਣੇ ਜਿਹੜੇ ਮਤਲਬ ਹੀਰੋਜ਼ ਨੇ, ਉਹਨਾਂ ਨੇ ਉਹਨਾਂ ਨੂੰ ਪ੍ਰੀਜ਼ਰਵ ਕੀਤਾ, ਉਹਨਾਂ ਨੇ ਉਹਨਾਂ ਨੂੰ ਸ਼ਾਮਲ ਨਿਸਾਬ ਵੀ ਕੀਤਾ, ਉਹਨਾਂ ਨੇ ਉਹਨਾਂ ਦੇ ਉੱਤੇ ਰਿਸਰਚ ਇੰਸਟੀਚਿਊਟ ਵੀ ਕੀਤੇ। ਪੰਜਾਬ ਦੇ ਵਿੱਚ ਜਿਹੜੇ ਪੰਜਾਬ ਦੇ ਅਸਲ ਹੀਰੋ ਨੇ, ਉਹਨਾਂ ਦੇ ਉੱਤੇ ਯੂਨੀਵਰਸਿਟੀਆਂ ਦੇ ਵਿੱਚ ਕਿੰਨਾ ਕੁ ਰਿਸਰਚ ਕੰਮ ਹੋਇਆ, ਕਿੰਨੀਆਂ ਕੁ ਉੱਥੇ ਰਿਸਰਚਰਸ ਕਾਇਮ ਨੇ, ਕਿੰਨੀਆਂ ਕੁ ਉਹਨਾਂ ਦੇ ਨਾਂ ਉੱਤੇ ਤੁਸੀਂ ਅਵਾਰਡ ਰੱਖੇ ਨੇ, ਕਿੰਨੇ ਕੁ ਉਹਨਾਂ ਦੇ ਤੁਸੀਂ ਮੁਜੱਸਮੇ ਲਾਏ ਨੇ। ਇੱਥੇ ਦੇ ਭਗਤ ਸਿੰਘ ਦੇ ਨਾਂ ਦੇ ਇੱਕ ਚੌਕ ਜਿਹੜਾ ਮਤਲਬ ਬਣਾ ਦਿੱਤਾ ਗਿਆ, ਉਹਦੇ ਉੱਤੇ ਰਾਤੋਂ ਰਾਤ ਉਹ ਪੰਜਾਬੀ ਆਵਾਮ ਹੀ ਨੇ। ਪੰਜਾਬ ਦੇ ਵਿੱਚੋਂ ਇੱਕ ਤਬਕਾ ਹੈ ਨਾ ਜਿਹੜੇ ਉਹਨੂੰ ਜਾਂ ਬਦਲ ਕੇ ਉਹਦਾ ਨਾਮ ਨਹੀਂ ਰੱਖਣ ਦਿੰਦੇ। ਤੇ ਮੈਂ ਸਮਝਦਾ ਕਿ ਪੰਜਾਬ ਦੇ ਬਿਆਨੀਏ ਦੀ ਉਹ ਸ਼ਨਾਖਤ ਦੀ ਤੁਸੀਂ ਗੱਲ ਕੀਤੀ ਸੀ, ਤੇ ਪੰਜਾਬ ਦੇ ਆਪਣੇ ਅੰਦਰ ਪੰਜਾਬੀਅਤ ਦਾ ਜਿਹੜਾ ਸ਼ਊਰ ਹੈ ਔਰ ਪੰਜਾਬੀ ਹੋਣ ਦਾ ਜਿਹੜਾ ਤਫਾਖਰ ਹੈ, ਉਹ ਜਿਹੜਾ ਮਤਲਬ ਹੈ ਉਹ ਬਹੁਤ ਘੱਟ ਹੈ, ਔਰ ਉਹਨੂੰ ਦਬਾਇਆ ਗਿਆ ਹੈ ਇੱਕ ਤੈਅਸ਼ੁਦਾ ਮਨਸੂਬੇ ਦੇ ਤਹਿਤ। ਤੇ ਲੇਕਿਨ ਇਸ ਨੂੰ ਇਹਦਾ ਸੱਦੇਵਾਬ ਵੀ ਬਾਹਰੋਂ ਆ ਕੇ ਕਿਸੇ ਨੇ ਨਹੀਂ ਕਰਨਾ। ਕੋਈ ਨਹੀਂ ਤੁਹਾਨੂੰ ਮਨਾ ਕਰਦਾ ਕਿ ਤੁਸੀਂ ਆਪਣੇ ਨਿਸਾਬ ਨੂੰ ਠੀਕ ਨਾ ਕਰੋ, ਕੋਈ ਨਹੀਂ ਮਨਾ ਕਰਦਾ ਕਿ ਤੁਸੀਂ ਆਪਣੀ ਜ਼ੁਬਾਨ ਜਿਹੜੀ ਇੱਥੇ ਲਾਗੂ ਨਾ ਕਰੋ। ਬਿਲਕੁਲ, ਲੇਕਿਨ ਉਹ ਇਹ ਨਾ ਕਿ ਜਿਹੜੀ ਪੱਟੀ ਕਪੜਾਈ ਗਈ, ਲੋਕ ਉਹਦੇ ਤੇ ਲੱਗੇ ਰਹੇ ਔਰ ਅੰਨੇਵਾਹ ਕੰਮ ਕਰੀ ਜਾ ਰਹੇ ਨੇ। ਤੁਹਾਡੇ ਜੇ ਲੋਕ ਜਿਹੜੇ ਕਿ ਰਹਿਨੁਮਾਈ ਕਰਦੇ ਨੇ ਕਿਤਨੇ ਮੌਜੂਦ ਨੇ, ਮੈਨੂੰ ਦੱਸੋ ਮੁਆਸ਼ਰੇ 'ਚ ਕਿ ਜਿਹੜੇ ਲੋਕ ਇਹ ਗੱਲ ਕਰਨਗੇ? ਵਰਨਾ ਲੋਕ ਕਹਿੰਦੇ ਨੇ ਕਿ ਉਸੀ ਰੋਜ਼ ਬਹਿੰਦੇ ਰਹੋ। ਇਹਦਾ ਇੱਕ ਸਬਬ ਉਹ ਵੀ, ਇੱਕ ਸਬਬ ਹੋਰ ਵੀ ਹੈ ਕਿ ਇੱਕ ਤਬਕਾਤੀ ਮੁਆਸ਼ਰੇ ਦੇ ਵਿੱਚ ਜਿਹੜੀ ਸੋਚ ਤੋਂ ਲੈ ਕੇ ਪਾਲਿਸੀ ਤੱਕ ਉਹ ਸਾਰੀ ਤਾਕਤਵਰ ਤਬਕਿਆਂ ਵੱਲੋਂ ਆਉਂਦੀ ਹੈ। ਇੱਕ ਤਬਕਾਤੀ ਮੁਆਸ਼ਰੇ ਦੀ ਜਿਹੜੀ ਸੋਚ ਹੈ, ਉਹ ਤਬਕਾਤੀ ਮੁਆਸ਼ਰੇ ਪੰਜਾਬ ਦਾ ਜਿਹੜਾ ਮਤਲਬ ਤਬਕਾਤੀ ਮੁਆਸ਼ਰਾ ਬਾਕੀ ਜਗ੍ਹਾ ਵੀ ਹੈ, ਲੇਕਿਨ ਪੰਜਾਬੀਆਂ ਦੇ ਨਾਲ ਤੁਹਾਡਾ ਬੁਨਿਆਦੀ ਤਜ਼ਾਦ ਕੀ ਸੀ ਕਿ ਤੁਹਾਡੇ ਇੱਥੇ ਜਾਗੀਰਦਾਰੀ ਸੀ, ਉੱਥੇ ਜਾਗੀਰਦਾਰੀ ਬਿਲਕੁਲ ਨਹੀਂ ਸੀ। ਉੱਥੇ ਮਿਡਲ ਕਲਾਸ ਔਰ ਰੂਰਲ ਕਲਾਸ ਸੀ, ਔਰ ਉੱਥੇ ਅਮਾਤੜ ਸਾਥ ਔਰ ਸਫੈਦਪੋਸ਼ ਲੋਕਾਂ ਦੀ ਅਕਸਰੀਅਤ ਸੀ। ਤੇ ਗੱਲ ਹੈ ਕਿ ਇਹ ਤੇ ਜਿਹੜਾ ਬਿਆਨੀਆਂ ਹੈ, ਬਿਆਨੀਆਂ ਵੀ ਜਿਹੜਾ ਮਤਲਬ ਹੈ ਉਹ ਜੁੜਿਆ ਹੁੰਦਾ ਹੈ ਤੁਹਾਡੇ ਤਬਕਾਤੀ, ਤੁਹਾਡੇ ਕਲਾਸ ਸਟਰਕਚਰ ਦੇ ਨਾਲ। ਜਿੰਨੀ ਦੇਰ ਤੱਕ ਤੁਹਾਡੇ ਇੱਥੇ 2-3 ਜਿਹੜੀਆਂ ਕਲਾਸਿਸ ਨੇ ਜਿਹੜੀਆਂ ਕਿ ਨੇਚਰਲ ਅਲਾਈਜ਼ ਨੇ ਤੁਹਾਡੀ ਐਸਟੈਬਲਿਸ਼ਮੈਂਟ ਦੀਆਂ, ਤੁਹਾਡੀ ਫੌਜ ਜਿਸਲੇ ਉਹ ਮਾਰਸ਼ਲ ਲਾ ਲਾਂਦੀ, ਤੁਹਾਡੀ ਬਿਊਰੋਕ੍ਰੇਸੀ ਜਿਸਲੇ ਉਹ ਗੈਰ ਆਈਨੀ ਗੈਰ ਕਾਨੂੰਨੀ ਇਕਦਾਮਾਤ ਕਰਦੀ, ਉਹਨਾਂ ਨੂੰ ਸਪੋਰਟ ਕਿੱਥੋਂ ਮਿਲਦੀ? ਉਹਨਾਂ ਨੂੰ ਸਪੋਰਟ ਮਿਲਦੀ ਹੈ ਤੁਹਾਡੇ ਜਾਗੀਰਦਾਰਾਂ ਤੋਂ, ਜਿਹੜੇ ਪੁਸ਼ਤਦਰ ਪੁਸ਼ਤ ਜਿਹੜਾ ਮਤਲਬ ਪਿਓ ਦਾਦੇ ਦੇ ਜ਼ਮਾਨੇ ਤੋਂ ਅਸੈਂਬਲੀਆਂ ਦੇ ਉੱਤੇ ਇਕਤਦਾਰ ਤੇ ਕਾਬਜ਼ ਨੇ, ਉਹਨਾਂ ਨੂੰ ਪੁਸ਼ਤ ਮਿਲਦੀ ਹੈ ਤੁਹਾਡੀਆਂ ਇਹ ਗੱਦੀਆਂ ਤੋਂ, ਜਿਹੜੇ ਰੂਹਾਨੀ ਇਸਤੇਸਾਲ ਵੀ ਕਰਦੇ ਨੇ ਔਰ ਮੁਆਸ਼ੀ ਇਸਤੇਸਾਲ ਵੀ ਕਰਦੇ ਨੇ। ਉਹਨਾਂ ਨੂੰ ਸਪੋਰਟ ਮਿਲਦੀ ਹੈ ਇਹ ਤੁਹਾਡੇ ਜਿਹੜੇ ਮਤਲਬ ਬਾਲਦਸਤ ਜਿਹੜੇ ਸਰਮਾਇਆਦਾਰ ਤਬਕਾਤ ਨੇ। ਤੇ ਇੱਕ ਤਬਕਾਤੀ ਮੁਆਸ਼ਰੇ ਦੇ ਵਿੱਚ ਇਹ ਜਿਹੜਾ ਮਤਲਬ ਬਿਆਨੀਆਂ, ਜਿਹੜਾ ਕੌਮੀ ਬਿਆਨੀਆਂ ਇਹ ਤਬਕਾਤ ਦੇ ਨਾਲ ਵੀ ਜੁੜਿਆ ਹੁੰਦਾ ਹੈ। ਇੱਕ ਤਬਕਾਤੀ ਮੁਆਸ਼ਰੇ ਦੇ ਵਿੱਚ ਤਮਾਮ ਦੀ ਤਮਾਮ ਤਾਕਤ ਔਰ ਤਮਾਮ ਦਾ ਤਮਾਮ ਜਿਹੜੀ ਸੋਚ ਹੈ ਔਰ ਤਮਾਮ ਦਾ ਤਮਾਮ ਬਿਆਨੀ ਹੈ ਉਹ ਰਾਇਜ ਔਰ ਰਾਸਕ ਵੀ ਕੀਤਾ ਜਾਂਦਾ ਬਾਲਾਦਸਤ ਤਬਕਿਆਂ ਵੱਲੋਂ। ਉੱਥੇ ਅਵਾਮੀ ਅਹਿਸਾਸਾਤ ਦੀ ਗੁੰਜਾਇਸ਼ ਬਹੁਤ ਘੱਟ ਹੁੰਦੀ ਹੈ। ਅੱਛਾ, ਬਾਲਾਦਸਤ ਤਬਕਾਤ ਦੂਸਰੀ ਜਗ੍ਹਾ ਮੌਜੂਦ ਨੇ। ਸਿੰਧ ਦੇ ਵਿੱਚ ਜਾਗੀਰਦਾਰੀ ਹਲੇ ਵਡੇਰਾ ਸ਼ਾਹੀ ਤੇ, ਬਲੂਚਿਸਤਾਨ ਦੇ ਵਿੱਚ ਇਹ ਮਾਮਲਾ ਹੈ, KPK ਦੇ ਵਿੱਚ ਵੀ ਮਤਲਬ ਬਾਲਾਦਸਤ ਤਬਕਾਤੀ ਮਸਲੇ, ਲੇਕਿਨ ਉਹਨਾਂ ਦੇ ਵਿੱਚ ਤਬਕਾਤੀ ਮਸਲੇ ਤੋਂ ਉੱਪਰ ਜਿਹੜਾ ਕੌਮੀਅਤੀ ਅਹਿਸਾਸ ਹੈ, ਕੌਮੀਅਤੀ ਅਹਿਸਾਸ ਹੈ ਉਹ ਉਹਨਾਂ ਦੇ ਉੱਤੇ ਬਾਲਾਦਸਤ ਹੈ। ਮਤਲਬ ਉਹਨਾਂ ਦੇ ਉਹ ਭਾਵੇਂ ਵਡੇਰਾ ਹੈ ਭਾਵੇਂ ਹਾਰੀ, ਉਹਨੂੰ ਸਿੰਧੀ ਹੋਣ ਦਾ ਜਿਹੜਾ ਤਫਾਖਰ ਹੈ ਔਰ ਇਨ ਟਰਮਸ ਆਫ ਸਿੰਧ ਉਹ ਜਿਹੜਾ ਸੋਚਦਾ ਹੈ। ਇਸੇ ਤਰ੍ਹਾਂ ਜਿਹੜਾ ਬਲੋਚੀ, ਉਹਨੂੰ ਬਲੋਚੀ ਹੋਣ ਦਾ ਜਿਹੜਾ ਅਹਿਸਾਸ ਹੈ ਔਰ ਆਪਣੀ ਜਿਹੜੀ ਸੈਂਸ ਆਫ ਬਿਲੋਂਗਿੰਗ ਹੈ। ਇਸੇ ਤਰ੍ਹਾਂ KPK ਦੇ ਵਿੱਚ ਤੁਹਾਡੇ ਪੰਜਾਬ ਦੇ ਵਿੱਚ ਤੁਹਾਡੀ ਪੰਜਾਬ ਦੇ ਨਾਲ ਸੈਂਸ ਆਫ ਬਿਲੋਂਗਿੰਗ ਹੀ ਨਹੀਂ ਹੈ। ਔਰ ਮਤਲਬ ਸਾਡੇ ਘਰਾਂ ਦੇ ਵਿੱਚ ਇਹ ਆਲਮ ਹੈ ਕਿ ਤੁਹਾਡੀਆਂ ਨੀਮ ਖਾਂਦਾ ਅਨਪੜ੍ਹ ਜਿਹੀਆਂ ਜਿਹੜੀਆਂ ਖਵਾਤੀਨ ਨੇ ਉਹ ਗਲਤ ਉਰਦੂ ਨੂੰ ਤਰਜੀਹ ਦਿੰਦੀਆਂ ਨੇ ਸਹੀ ਪੰਜਾਬੀ ਬੋਲਣ ਦੇ ਉੱਤੇ। ਬਿਲਕੁਲ ਮਜਰੂ ਸਾਹਿਬ, ਮੈਂ ਤੁਹਾਨੂੰ ਰੋਕਾਂਗੀ ਇੱਥੇ ਥੋੜੀ ਜਿਹੀ ਔਰ ਇਕਬਾਲ ਕੈਸ਼ ਸਾਹਿਬ ਵੱਲ ਅਸੀਂ ਜਾਵਾਂਗੇ। ਤੁਹਾਡੀ ਇਸੇ ਗੱਲ ਨੂੰ ਅੱਗੇ ਲੈ ਕੇ ਟੁਰਨੇ ਆ। ਮੇਰੇ ਖਿਆਲ ਹੈ ਕਿ ਪੰਜਾਬ ਜਿਸ ਤਰ੍ਹਾਂ ਇਕਬਾਲ ਕੈਸ਼ ਸਾਹਿਬ ਨੇ ਗੱਲ ਕੀਤੀ ਨੇ, ਬਹੁਤ ਸਾਰੇ ਕਬਾਇਲ ਜਿਹਦੇ ਵਿੱਚ ਮਜ਼ਾਰੀ ਨੇ, ਬਲੋਚ ਨੇ ਔਰ ਬਾਕੀ ਪਠਾਣਾ ਦੇ ਕਬੀਲੇ ਇੱਥੇ ਆਬਾਦ ਰਹੇ ਔਰ ਉਹ ਫਿਰ
ਗਾਲਿਬ ਵੀ ਰਹੇ ਬਿਊਰੋਕ੍ਰੇਸੀ ਦੇ ਜ਼ਰੀਏ ਜਾਂ ਬਾਕੀ। ਔਰ ਜਦੋਂ ਇਹ ਸਾਡੇ ਬੋਰਡ ਸ਼ੋਰਡ ਬਣਦੇ ਨੇ, ਅੰਡਰਪਾਸ ਬਣਦੇ ਨੇ, ਤਾਂ ਅਸੀਂ ਬਹੁਤ ਸਾਰੇ, ਇੱਕ ਮੈਨੂੰ ਪਤਾ ਹੈ ਅੰਡਰਪਾਸ ਤੇ ਨਾਂ ਲਿਖਿਆ ਗਿਆ ਤੇ ਮੈਂ ਉਹਨਾਂ ਨੂੰ ਕਿਹਾ ਕਿ ਇੱਥੇ ਸਾਡੇ ਕਿਸੇ ਬਾਬੇ ਦਾ ਨਾਂ ਲਿਖੋ, ਬੁੱਲੇ ਸ਼ਾਹ ਦਾ ਲਿਖੋ ਨਾ, ਕਿ ਨਹੀਂ ਨਹੀਂ ਪੂਰੇ ਪਾਕਿਸਤਾਨ ਦੇ ਅਸੀਂ ਲਿਖ ਰਹੇ ਹਾਂ। ਤੇ ਮੈਂ ਕਿਹਾ ਫਿਰ ਸਾਡੇ ਬਾਬੇ ਦਾ ਬਲੋਚਿਸਤਾਨ 'ਚ ਕਿਧਰੇ ਨਾਂ ਲਿਖ ਦਿਓ, ਮਤਲਬ ਅਗਰ ਤੁਸੀਂ ਉਹਨਾਂ ਦੇ ਲਿਖ ਰਹੇ ਹੋ ਤਾਂ ਸਾਡਾ ਵੀ ਉਧਰ ਜਾਣਾ ਚਾਹੀਦਾ ਨਾ। ਲੇਕਿਨ ਉਹ ਕਦੀ ਅਸੀਂ ਦੇਖਿਆ ਨਹੀਂ। ਲੇਕਿਨ ਅਸੀਂ ਇਸੇ ਤਰ੍ਹਾਂ ਹੀ ਤੁਸੀਂ ਦੇਖੋ ਕਿ ਅਸੀਂ ਹਿਰਨ ਮਨਾਰ ਉਹਦਾ ਰੱਖ ਲਿਆ ਨਾਂ ਬਾਈਪਾਸ ਦਾ, ਅਸੀਂ ਵਾਰਿਸ ਸ਼ਾਹ ਨਾਂ ਨਹੀਂ ਰੱਖਿਆ, ਕਿਉਂਕਿ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਕਿ ਅਸੀਂ ਆਪਣੀਆਂ ਜੜ੍ਹਾਂ ਤੋਂ ਦੂਰ ਆ ਔਰ ਗਮਲੇ 'ਚ ਲੱਗੀ ਹੋਈ ਇੱਕ ਕੌਮ ਆ ਕਿ ਜਿਹਨੂੰ ਜ਼ਮੀਨ ਤੋਂ ਪੱਟ ਕੇ ਗਮਲੇ 'ਚ ਲਾ ਦਿੱਤਾ, ਤੇ ਅਸੀਂ ਫਿਰ ਉਹ ਗਮਲਾ ਭੰਨ ਕੇ ਜ਼ਮੀਨ ਤਿੱਕਰ ਆਪਣੀ ਰਸਾਈ ਨਹੀਂ ਕਰ ਸਕੇ। ਹੁਣ ਤੁਸੀਂ ਗੱਲ ਕੀਤੀ ਕਿ ਉਹ ਬਲੋਚੀ, ਪਹਿਲਾਂ ਬਲੋਚੀ ਨੇ ਉੱਥੇ ਵੀ ਸਰਦਾਰ ਸਿਸਟਮ ਹੈ, ਉੱਥੇ ਵੀ ਬੜਾ ਸਖਤ ਸਾਰਾ ਮਸਲਾ ਹੈ। ਸਿੰਧ 'ਚ ਵੀ ਵਡੇਰਾਇਜ਼ਮ ਹੈ, ਲੇਕਿਨ ਉਹ ਸਿੰਧੀ ਪਹਿਲਾਂ ਹੈ, ਫਿਰ ਉਹ ਸਾਰੀਆਂ ਚੀਜ਼ਾਂ ਨੇ। ਪੰਜਾਬ ਸਾਨੂੰ ਇਸ ਲਈ ਨਹੀਂ, ਕਿਆ ਇਸ ਲਈ ਨਜ਼ਰ ਨਹੀਂ ਆਉਂਦਾ ਇਕਬਾਲ ਕੈਸਰ ਸਾਹਿਬ ਕਿ ਪੰਜਾਬ 'ਚ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਆ ਕੇ ਆਬਾਦ ਹੋ ਗਏ, ਤੇ ਫਿਰ ਪੰਜਾਬੀ ਜਿਹੜੇ ਨੇ ਇਹਦੇ 'ਚ ਉਹ ਇੱਕ ਕਿਸਮ ਦੇ ਘਟ ਗਏ ਜਾਂ ਉਹਨਾਂ ਦੀ ਅਕਸਰੀਅਤ ਬਰਕਰਾਰ ਨਹੀਂ ਰਹੀ, ਤੇ ਉਹ ਇੱਕ ਮੁਗਾਲਤੇ ਜਿਹੇ 'ਚ ਰਹੇ ਕਿ ਨਾ ਉਹਨਾਂ ਨੂੰ ਪਤਾ ਹੈ ਕਿ ਸਾਡੀ ਸ਼ਨਾਖਤ ਕੀ ਹੈ। ਕਦੇ ਉਹ ਤੁਹਾਡੇ ਨਾਲ ਟੁੱਟ ਰਹੇ ਨੇ, ਕਦੇ ਕਿਸੇ ਨਾਲ ਟੁੱਟ ਰਹੇ ਨੇ। ਅੱਛਾ, ਇਕਬਾਲ ਕੈਸਰ ਸਾਹਿਬ ਦੀ ਗੱਲ ਤੋਂ ਪਹਿਲੇ ਕਿ ਮੈਂ ਜੁੜਨਾ, ਇਹ ਜਿਹੜੀ ਆਬਾਦੀ ਦਾ ਜਿਹੜਾ ਔਰ ਮੁਖਤਲਿਫ ਕੌਮੀਅਤਾਂ ਦਾ ਇੱਕ ਖਿੱਤੇ ਤੋਂ ਦੂਸਰੇ ਖਿੱਤੇ ਜਾਣਾ, ਇਹ ਸਿਰਫ ਪੰਜਾਬ ਤੱਕ ਮਖਸੂਸ ਨਹੀਂ ਹੈ। ਤੁਸੀਂ ਵੇਖੋ ਨਾ ਕਿ ਸਿੰਧ ਕਰਾਚੀ ਦਾ ਹਿੱਸਾ ਹੈ, ਕਰਾਚੀ ਸਿੰਧ ਦਾ ਹਿੱਸਾ ਹੈ। ਕਰਾਚੀ ਦੇ ਵਿੱਚ ਮਤਲਬ ਕਿੰਨੇ ਪੰਜਾਬੀ ਨੇ, ਕਿੰਨੇ ਪਠਾਨ ਨੇ, ਕਿੰਨੇ ਉਹ ਨੇ। ਖੁਦ ਬਲੂਚਿਸਤਾਨ ਦੇ ਵਿੱਚ ਬਲੋਚਾਂ ਦੇ ਨਾਲ ਜਿਹੜਾ ਇੱਕ ਬੜੀ ਵੱਡੀ ਆਬਾਦੀ ਪਠਾਨਾਂ ਦੀ, ਪਸ਼ਤੂਨਾਂ ਦੇ ਪੂਰੇ ਜ਼ਿਲ੍ਹੇ ਨੇ ਉੱਥੇ, ਹਜ਼ਾਰੇ ਵੀ ਨੇ ਉੱਥੇ। ਖੈਬਰ ਪਖਤੂਨਖਵਾ ਦੇ ਵਿੱਚ ਵੀ ਸਾਰੇ ਪਠਾਨ ਤੇ ਨਹੀਂ ਹੈ, ਉੱਥੇ ਜਿਹੜਾ ਮਤਲਬ ਹਿੰਦ ਕੋ ਬੋਲਣ ਵਾਲੇ, ਉੱਥੇ ਜਿਹੜਾ ਮਤਲਬ ਹਜ਼ਾਰੇ ਵੀ ਨੇ, ਉੱਥੇ ਹਿੰਦ ਕੋ ਬੋਲਣ ਵਾਲੇ ਵੀ ਨੇ। ਤੇ ਇਹ ਜਿਹੜਾ ਇਹਦੇ ਸਦੀਆਂ ਦੇ ਜਿਹੜਾ ਮੇਲ ਨਹੀਂ, ਲੇਕਿਨ ਉਹ ਤੇ ਬਿਲਕੁਲ ਠੀਕ ਹੈ। ਮੈਂ ਜਿਸ ਤਰ੍ਹਾਂ ਕਲਚਰ 'ਚ ਤਬਦੀਲੀਆਂ ਆਉਂਦੀਆਂ ਨੇ, ਆਬਾਦੀ ਵੀ ਲੋਕ ਆਬਾਦੀ ਦਾ ਵੀ ਕਰਦੇ ਨੇ, ਲੇਕਿਨ ਪੰਜਾਬ ਦੀ ਆਬਾਦੀ ਤੁਸੀਂ ਦੇਖੋ ਨਾ ਕਿ 6 ਕਰੋੜ ਤੋਂ ਇੱਕਦਮ 15 ਕਰੋੜ ਆ ਜਾਂਦੀ ਹੈ। ਕੋਈ ਇਤਨੇ ਬੱਚੇ ਪੰਜਾਬ 'ਚ ਪੈਦਾ ਨਹੀਂ ਹੋਏ, ਇੱਥੇ ਆਣ ਕੇ ਲੋਕ ਆਬਾਦ ਵੀ ਹੋਏ ਨੇ, ਕਿਉਂਕਿ ਖੁਸ਼ਹਾਲ ਸੂਬਾ ਹੈ ਔਰ ਲੋਕ ਕਾਰੋਬਾਰ ਦੀ ਗਰਜ ਨਾਲ, ਸ਼ੁਰੂ 'ਚ ਵੀ ਮੈਂ ਗੱਲ ਕੀਤੀ ਕਾਰੋਬਾਰ ਦੇ ਹਵਾਲੇ ਨਾਲ, ਔਰ ਫਿਰ ਇੱਕ ਜਿਸ ਤਰ੍ਹਾਂ ਵੈਲਕਮਿੰਗ ਇੱਕ ਆਬੋ ਹੈ ਕਿ ਤਾਸੁਬ ਨਹੀਂ, ਕਿਸੇ ਨਾਲ ਕੋਈ ਨਫ਼ਰਤ ਨਹੀਂ, ਲੋਕਾਂ ਇੱਥੇ ਫੈਕਟਰੀਆਂ ਲਾਉਂਦੇ ਨੇ, ਮਜ਼ਦੂਰੀ ਕਰਨ ਆਉਂਦੇ ਨੇ, ਹਰ ਤਰ੍ਹਾਂ ਦੇ ਲੋਕ ਆਉਂਦੇ ਨੇ। ਉਹਦੇ ਨਾਲ ਪੰਜਾਬੀਆਂ ਨੂੰ ਕੀ ਨੁਕਸਾਨ ਹੋਇਆ? ਇਤਨੀ ਵੱਡੀ ਆਬਾਦੀ ਤੁਹਾਡੇ ਤੇ ਵਿੱਚ ਰਲ ਮਿਲ ਜਾਂਦੀ ਹੈ ਤੇ ਕੀ ਨੁਕਸਾਨ ਹੈ? ਦੇਖੋ ਜੀ, ਆਬਾਦੀ ਦਾ ਜਿਹੜਾ ਮਿਲਣਾ ਹੈ ਇਹ ਤੇ ਇੱਕ ਨੈਚੁਰਲ ਪ੍ਰੋਸੈਸ ਹੈ। ਫਿਤਰੀ ਤੌਰ ਦੇ ਉੱਤੇ ਇਨਸਾਨ ਹਿਜਰਤ ਦੇ ਵਿੱਚ ਰਹਿੰਦਾ ਹੈ, ਜਿੱਥੇ ਉਹਨੂੰ ਚੰਗੇ ਮੌਕੇ ਮਿਲਦੇ ਨੇ ਉੱਥੇ ਜਾ ਕੇ ਵਸ ਜਾਂਦਾ ਹੈ, ਔਰ ਜਿੱਥੇ ਉਹਦੇ ਢਿੱਡ ਨਹੀਂ ਭਰਿੰਦਾ, ਜਿੱਥੇ ਉਹਦੇ ਮਸਾਇਲ ਪੈਦਾ ਹੁੰਦੇ ਨੇ, ਉਹ ਉੱਥੇ ਨਹੀਂ ਰਹਿੰਦਾ, ਭਾਵੇਂ ਉਹਦਾ ਆਪਣਾ ਕਿੱਤਾ ਕਿਉਂ ਨਾ ਹੋਵੇ। ਇੱਕ ਚੀਜ਼, ਅੱਜ ਅਸੀਂ ਪੂਰੀ ਦੁਨੀਆ 'ਚ ਫੈਲੇ ਹੋਏ ਹਾਂ। ਅਮਰੀਕਾ 'ਚ ਕਿੰਨੇ ਪੰਜਾਬੀ ਨੇ, ਕੈਨੇਡਾ 'ਚ ਅੱਧਾ ਪੰਜਾਬੀਆਂ ਦਾ, ਉਹਨਾਂ ਦੀ ਪਾਰਲੀਮੈਂਟ ਪੰਜਾਬੀ ਨਾਲ ਭਰੀ ਪਈ ਹੈ। ਉਹ ਕੀ ਹੈ? ਇਹ ਠੀਕ ਹੈ। ਅਗਰ ਅਸੀਂ ਇਸਾ ਦੇਖਾਂਗੇ ਤਾਂ ਅਸੀਂ ਕੈਨੇਡਾ 'ਚ ਵੀ ਕੱਢੇ ਜਾਵਾਂਗੇ, ਅਮਰੀਕਾ 'ਚ ਵੀ ਕੱਢੇ ਜਾਵਾਂਗੇ। ਮੈਂ ਗੱਲ ਨਹੀਂ ਕਰ ਰਹੀ, ਮੈਂ ਕਹਿ ਰਹੀ ਹਾਂ ਕਿ ਸਾਡੀ ਜਿਹੜੀ ਉਹ ਫਿਰ ਕੌਮੀਅਤ ਦੀ ਸ਼ਨਾਖਤ ਹੈ। ਅਗਰ ਅਸੀਂ ਲਾਹੌਰ ਭਰਿਆ ਹੋਇਆ ਸਾਡਾ ਪਸ਼ਤੂਨਾ ਨਾਲ, ਤੇ ਪਸ਼ਾਵਰ 'ਚ ਅਗਰ ਸਾਡਾ ਕੋਈ ਬੰਦਾ ਜਾਂਦਾ ਤਾਂ ਉਹਨੂੰ ਕਿਉਂ ਮਾਰਿਆ ਜਾਂਦਾ ਜੀ? ਮੈਂ ਉਹੀ ਉੱਥੇ ਉਹਨੂੰ ਕਦਮ ਕਿਉਂ ਨਹੀਂ ਜਮਾਉਣ ਦਿੰਦੇ? ਮੈਂ ਉਹੀ ਅਰਜ਼ ਕਰਨਾ, ਮਾਮਲਾ ਇਹ ਨਹੀਂ ਹੈਗਾ ਆਬਾਦੀ ਦਾ, ਮਾਮਲਾ ਜਿਹੜਾ ਨਾ ਉਹ ਹੋਰ ਹੈਗਾ ਹੈ, ਤੇ ਉਹ ਹੈਗਾ ਕਿ ਮੁਸਲਿਮ ਲੀਗ ਦਾ ਜਿਹੜਾ ਇੱਕ ਬਿਆਨੀਆ ਸੀ। देखो ये बड़ी गौर करने वाली गल है, हम हिंदू के साथ नहीं रह सकते। एक ही है, नफरत है, बगावत है। ਇਹਦੇ ਬੇਸ ਉੱਤੇ ਅਸੀਂ ਇਸ ਬਿਆਨੀ ਉੱਤੇ ਬਲਬ ਬਣਾਉਣੇ ਪਏ। ਬਿਲਕੁਲ, ਜਦੋਂ ਅਸੀਂ ਹਿੰਦੂ ਦੇ ਨਾਲ ਨਹੀਂ ਰਹਿ ਸਕਦੇ ਤੇ ਫਿਰ ਅਸੀਂ ਕਿਹਦੇ ਨਾਲ ਰਹਿ ਸਕਦੇ? ਦੁਨੀਆ ਦਾ ਇਹ ਅਸੂਲ ਹੈ ਕਿ ਇਨਸਾਨ ਜਿਹੜਾ ਹੈ ਉਹ ਆਪਸ 'ਚ ਲੜਨ ਭਿੜਨ ਵਾਲਾ ਇੱਕ ਜਾਨਵਰ ਹੈ। ਅਗਰ ਅਸੀਂ ਹਿੰਦੂ ਸਿੱਖ ਇੱਥੋਂ ਕੱਢ ਦਿੱਤੇ ਨੇ ਤੇ ਕੀ ਉਸ ਤੋਂ ਬਾਅਦ ਅਸੀਂ ਸ਼ੀਆ ਸੁੰਨੀ ਵਹਾਬੀ ਬਣ ਕੇ ਨਹੀਂ ਲੜੇ? ਉਹ ਸਾਡੀ ਜੰਗ ਨਹੀਂ ਮੌਜੂਦ ਹੈਗੀ, ਇਹ ਲੜਾਈ ਮੌਜੂਦ ਰਹੇਗੀ। ਅਸਲ ਮਸਲਾ ਇਹ ਹੈ ਕਿ ਉਹ ਜਿਹੜਾ ਬਿਆਨੀਆ ਸੀ ਮੁਸਲਿਮ ਲੀਗ ਦਾ, ਇੱਕ ਕਲਮਾ, ਇੱਕ ਕੁਰਾਨ, ਇੱਕ ਰਸੂਲ, ਇੱਕ ਜ਼ਬਾਨ, ਉਹ ਕਿੰਨੇ ਅਪਣਾਇਆ? ਜੀਐਚ ਕਿਉਂ ਨੇ? ਉਹਦੇ ਡੰਡੇ ਥੱਲੇ, ਉਹਦੇ ਉਸੇ ਬੂਟ ਦੇ ਕਿਲ ਦੇ ਥੱਲੇ ਇਹ ਨਿਸਾਬ ਬਣੇ, ਅੱਜ ਵੀ ਉਹੀ ਬਣਦੇ। ਅਸੀਂ ਉਹਦੇ ਨਾਲ ਬਗਾਵਤ ਕਰ ਸਕਨੇ? ਨਹੀਂ ਕਰ ਸਕਦੇ।
ਇਸ ਵਾਸਤੇ ਨਹੀਂ ਕਰ ਸਕਦੇ। ਸਿੰਧੀ ਬਗਾਵਤ ਕਰ ਸਕਦੇ ਨੇ ਕਿ ਬਹੁਤ ਥੋੜੇ ਨੇ, ਬਲੋਚ ਕਰ ਸਕਦੇ ਨੇ, ਪਖਤੂਨ ਕਰ ਸਕਦੇ ਨੇ। ਜਦੋਂ ਪੰਜਾਬੀ ਨੇ ਬਗਾਵਤ ਕੀਤੀ ਤੇ ਫਿਰ ਨਾ ਉਰਦੂ ਰਹੇਗੀ ਨਾ ਉਹਨਾਂ ਦਾ ਬਾਕੀ ਬਿਆਨੀਆਂ ਰਹੇਗਾ। ਫਿਰ ਧਰਤੀ ਦੀ ਨਕਸ਼ਾ ਹੋਰ ਹੋ ਜਾਏਗਾ, ਧਰਤੀ ਦਾ ਨਕਸ਼ਾ ਹੋਰ ਹੋ ਜਾਏਗਾ। ਕਿਉਂ? ਇਹਦੇ ਚ ਬਿਲਕੁਲ ਹਕੀਕਤ ਹੈ ਕਿ ਅਸੀਂ 5000 ਸਾਲ ਹੜੱਪਾ ਨੂੰ ਅਗਰ ਲਈਏ ਤੇ 5000 ਸਾਲ ਤੋਂ ਅਸੀਂ ਪੰਜਾਬੀ ਹਾਂ, 1400 ਸਾਲ ਤੋਂ ਅਸੀਂ ਮੁਸਲਮਾਨ ਜਾਂ 1500 ਸਾਲ ਤੋਂ। ਬਿਲਕੁਲ ਠੀਕ ਹੈ ਜੀ। ਤੇ 75 ਸਾਲ ਤੋਂ ਪਾਕਿਸਤਾਨੀ ਹਾਂ। ਅਸੀਂ ਕਿਉਂ ਨਾ ਅਸੀਂ ਆਪਣੀ ਧਰਤੀ ਦੀ ਗੱਲ ਕਰੀਏ। ਔਰ ਇੱਥੇ ਤੁਹਾਨੂੰ ਪਤਾ ਹੈ ਕਿ ਇਸੇ ਹੀ ਚੱਕਰ ਦੇ ਵਿੱਚ ਜਮਾਤ ਇਸਲਾਮੀ ਨੇ ਇੱਥੇ ਇੱਕ ਬਹੁਤ ਵੱਡੀ ਮੂਵਮੈਂਟ ਚਲਾਈ ਕਿ ਹੜੱਪਾ ਮੰਜਦਾੜੋ ਔਰ ਬਾਕੀ ਜਿਹੜੀਆਂ ਚੀਜ਼ਾਂ ਨੇ, ਇਹ ਜਿਹੜੀਆਂ ਥਾਵਾਂ ਨੇ, ਇਹ ਇਹਨਾਂ ਲੋਕਾਂ ਤੇ ਅਜ਼ਾਬ ਨਾਜ਼ਲ ਹੋਇਆ ਹੈ ਔਰ ਇਹ ਇਬਰਤ ਵਾਸਤੇ ਇਹਨਾਂ ਤੋਂ ਇਬਰਤ ਹਾਸਲ ਕਰੋ। ਵੀ ਕਿਉਂ ਇਬਰਤ ਹਾਸਲ ਕਰੀਏ? ਅਸੀਂ ਤੇ ਇਹਨਾਂ ਨੂੰ ਉਹ ਤਾਂ ਸਾਡੀ ਸ਼ਨਾਖਤ ਹੈ। ਉਹ ਸਾਡੀ ਸ਼ਨਾਖਤ ਹੈ। ਸਾਡੀ ਸ਼ਨਾਖਤ ਇਸ ਹੱਦ ਤੱਕ ਇੰਨੇ ਛੋਟੇ ਥਾਂ ਤੇ ਜਾ ਕੇ ਇਸ ਸ਼ਨਾਖਤ ਨੂੰ ਖਤਮ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ। ਬਿਲਕੁਲ ਠੀਕ ਹੈ ਜੀ। ਹੁਣ ਆ ਜਾਓ ਅਸੀਂ ਕਿ ਤਬਕਾਤੀ ਮਸਲਾ। ਲੇਕਿਨ ਮੈਂ ਤੁਹਾਨੂੰ ਇੱਕ ਮਿੰਟ ਤੁਹਾਡੀ ਕਲੀਅਰ ਕਰਨਾ ਚਾਹਨੀ ਹਾਂ ਤੁਹਾਡੇ ਕੋਲ ਗੱਲ ਕਿ ਆਬਾਦੀ ਦੀ ਮੈਂ ਇਸ ਲਈ ਬਾਰ-ਬਾਰ ਗੱਲ ਕਰ ਰਹੀ ਸੀ ਕਿ ਤੁਸੀਂ ਦੇਖੋ ਤਕਸੀਮ ਜਿਹੜੀ ਸੀ ਇੱਕ ਗੈਰ ਫਿਤਰੀ ਤਕਸੀਮ ਸੀ ਬਰਸਗੀਰ ਦੀ। ਠੀਕ ਹੈ, ਹੁਣ ਇਹ ਸਾਡਾ ਮੁਲਕ ਹੈ, ਅਸੀਂ ਇਹਦੇ ਨਾਲ ਬੜੀ ਮੁਹੱਬਤ ਕਰ ਰਹੇ ਹਾਂ, ਸਭ ਕੁਝ ਹੈ। ਲੇਕਿਨ ਹਕੀਕਤ ਹੈ ਨਾ ਕਿ ਤੁਸੀਂ ਫਿਰ ਇੱਥੇ ਵੀ ਜਦੋਂ ਮੁਲਕ ਬਣਾ ਲਿਆ ਵੱਖਰਾ, ਇਸਲਾਮ ਕਲਮਾ ਬਾਅਦ ਚ ਗਿਆ ਕਿ ਸਾਰੀਆਂ ਅਕਲੀਤਾਂ ਬਰਾਬਰ ਨੇ, ਜੇ ਉਹੀ ਕਰਨਾ ਸੀ ਤਾਂ ਉੱਥੇ ਹੀ ਰਹਿ ਜਾਂਦੇ ਉਹਨਾਂ ਦੇ ਨਾਲ। ਬਹਿਰਹਾਲ ਬਣ ਗਿਆ, ਸਾਰਾ ਕੁਝ ਹੋ ਗਿਆ। ਹੁਣ ਜਿਹੜੀ ਆਬਾਦੀ ਦਾ ਮੈਂ ਤੁਹਾਨੂੰ ਕਹਿੰਦੀ ਸੀ ਕਿ ਪੰਜਾਬ 'ਚ ਇਤਨਾ ਹਜੂਮ ਇਕੱਠਾ ਹੋ ਗਿਆ, ਉਸ ਆਬਾਦੀ ਦੇ ਪਹਿਲਾਂ ਵੀ ਤਕਸੀਮੇ ਪੰਜਾਬ ਸੀ, ਜਿਹੜੀ ਪਾਕਿਸਤਾਨ ਦੀ ਹੈ। ਪੰਜਾਬ ਹੀ ਤਕਸੀਮ ਹੋਇਆ, ਪੰਜਾਬੀ ਕੁਰਬਾਨ ਹੋਇਆ, ਮਤਲਬ ਇਹ ਕਤਲੋਗਰਦ ਪੰਜਾਬ 'ਚ ਹੋਇਆ। ਹੁਣ ਜਿਹੜਾ ਅੱਜ ਫੇਰ ਅਸੀਂ ਪੰਜਾਬ ਦੀ ਤਕਸੀਮ ਦਾ ਰੋਲਾ ਉਸ ਆਬਾਦੀ ਦੀ ਵਜ੍ਹਾ ਤੋਂ ਹੀ ਕਰਦੇ ਨੇ ਨਾ, ਜਿਹਨੂੰ ਵਧਾ ਦਿੱਤਾ ਲੋਕਾਂ ਨੇ ਇੱਥੇ ਸ਼ਾਮਲ ਹੋ ਕੇ। ਜੀ ਸੁਖਰਾ ਜੀ, ਮਸਲਾ ਹੈਗਾ ਹੈ ਕਿ ਇਹ ਆਬਾਦੀ ਕਿਸ ਤਰ੍ਹਾਂ ਵਧੀ। ਅਫਗਾਨ ਜੰਗ ਨੇ ਕਿੰਨੀ ਆਬਾਦੀ ਇੱਥੇ ਜ਼ਿਆਦਾ ਕੀਤੀ। ਅੱਜ ਉਹਨਾਂ ਦੇ ਸ਼ਨਾਖਤੀ ਕਾਰਡ ਪੰਜਾਬ ਦੇ ਨੇ, ਉਹਨਾਂ ਦੇ ਅਗਲੀਆਂ ਨਸਲਾਂ ਇੱਥੇ ਮੌਜੂਦ ਨੇ। ਉਹ ਕਿੱਥੋਂ ਆਏ ਨੇ? ਇਹ ਪੰਜਾਬੀਆਂ ਦੇ ਨਹੀਂ ਜੰਮੇ, ਅਫਗਾਨ ਨੇ, ਅਫਗਾਨਿਸਤਾਨ ਤੋਂ ਆਏ ਨੇ। ਇਸੇ ਤਰ੍ਹਾਂ ਦੂਸਰੇ ਸੂਬਿਆਂ ਦੇ ਵਿੱਚੋਂ ਖੁਸ਼ਹਾਲ ਸੂਬੇ ਦੇ ਵਿੱਚ ਆਏ ਨੇ ਲੋਕੀ ਔਰ ਆ ਕੇ ਇੱਥੇ ਵਸੇ ਨੇ। ਉਹਦੇ ਨਾਲ ਕੀ ਹੋਇਆ ਹੈ? ਹੁਣ ਤੁਸੀਂ ਵੇਖੋ, ਮੈਂ ਇਹੀ ਅਰਜ਼ ਕਰਨ ਲੱਗਾ ਸੀ ਕਿ ਇਹ ਆਬਾਦੀ ਦਾ ਮਸਲਾ ਹੈ ਕਿ DH ਦੇ ਅੰਦਰ ਅਸੀਂ ਬੈਠੇ ਹਾਂ, ਇਸ ਵੇਲੇ ਪ੍ਰੋਗਰਾਮ ਕਰ ਰਹੇ ਹਾਂ। DH ਦੇ ਅੰਦਰ ਜਿਹੜਾ ਇਹ ਸਰਾਊਂਡਿੰਗ ਏਰੀਆ DH ਦਾ, ਇਹਦੇ ਅੰਦਰ ਤਕਰੀਬਨ ਕੋਈ 80 ਪਿੰਡ ਨੇ, ਦਿਹਾਤ ਨੇ, ਜਿਹੜੇ ਪੰਜਾਬੀ ਨੇ, ਪੰਜਾਬੀਆਂ ਦੇ ਨੇ। ਇਹ ਸਾਰੀ ਜ਼ਮੀਨ ਉਹਨਾਂ ਦੀ ਸੀ। ਬਿਲਕੁਲ ਉਹ ਦਿਹਾਤ ਇੱਕ ਦਿਹਾਤ 'ਚ ਜਾ ਕੇ ਮੈਨੂੰ ਵਿਖਾ ਦਿਓ ਕਿ ਉਹਨਾਂ ਕੋਲ ਪੀਣ ਵਾਲਾ ਪਾਣੀ ਸਾਫ਼ ਹੈਗਾ ਇਸ DH ਦੇ ਅੰਦਰ। ਬਿਲਕੁਲ ਕਿਸੇ ਕੋਲ ਇਹ ਵਿਖਾ ਦਿਓ ਉਹਨਾਂ ਨੇ ਮਕਾਨਾਂ ਦੇ, ਉਹਨਾਂ ਦੇ ਪਿੰਡਾਂ ਦੇ ਪਾਸੇ ਦੀਵਾਰਾਂ ਕਰਕੇ ਉਹਨਾਂ ਨੂੰ ਰਸਤੇ ਦਿੱਤੇ ਗਏ ਨੇ, ਉਹ ਅਛੂਤ ਹੈਗੇ ਨੇ, ਉਹਨਾਂ ਨੂੰ ਅਛੂਤ ਬਣਾ ਦਿੱਤਾ ਗਿਆ। ਇੱਥੇ ਕੌਣ ਵਸ ਰਹੇ ਨੇ? DH ਦੇ ਅੰਦਰ ਕੌਣ ਵਸ ਰਹੇ ਨੇ? ਕਿ ਸਾਰੇ ਪੰਜਾਬੀ ਨੇ? ਨੋ, ਇੱਥੇ ਦੇ ਹੁਕਮਰਾਨ ਤਬਕਾਤ ਨੇ। ਸੋ ਇਹ ਤਬਕਾਤੀ ਜਿਹੜੀ ਲੜਾਈ ਹੈਗੀ ਹੈ, ਇਹ ਜਦੋਂ ਵੀ ਹੋਈ ਉਹ ਇਹਨਾਂ ਦੀਵਾਰਾਂ ਦੇ ਅੰਦਰ ਹੋਣੀ ਹੈ, ਹੋਰ ਕਿਤੇ ਨਹੀਂ ਹੋਣੀ। ਜਿਹੜੇ ਬੱਚੇ ਰਾਤ ਨੂੰ ਭੁੱਖੇ ਸੌਂਦੇ ਨੇ, ਉਹਨਾਂ ਦਾ ਗੁਆਂਢੀ ਜਿਹੜਾ ਇਹ ਵਿਚਕਾਰ ਇੱਕ ਦੀਵਾਰ ਹੈ ਤੇ ਦੂਜੇ ਪਾਸੇ ਉਹਨਾਂ ਦੇ ਕੁੱਤੇ ਵੀ ਡਬਲ ਰੋਟੀ ਖਾ ਰਹੇ ਨੇ, ਉਹ ਕੀ ਕਰਨਗੇ ਕੱਲ ਨੂੰ? ਇਹ ਤੇ ਮਸਲਾ ਉੱਠਣਾ ਹੈ। ਤੋਂ ਇਹ ਜਦੋਂ ਇਹ ਮਸਲਾ ਉੱਠਣਾ ਹੈ, ਉਸ ਵਕਤ ਕੀ ਹੋਏਗਾ ਉਹ ਵੇਖਣ ਵਾਲੀ ਗੱਲ ਹੈ। ਇਹ ਆਬਾਦੀ ਦੇ ਮਸਾਇਲ ਨੇ। ਆਬਾਦੀ ਜਿਹੜੀ ਹੈ, ਜਦੋਂ ਮਰਦਮਸ਼ੁਮਾਰੀ ਕਰਦੇ ਨੇ ਤੇ ਇਸ ਵਾਲੀ ਦੀ ਮਰਦਮਸ਼ੁਮਾਰੀ ਤੁਸੀਂ ਵੇਖ ਲਓ, ਪੰਜਾਬ ਦੀ ਆਬਾਦੀ ਘੱਟ ਹੋਈ, ਘੱਟ ਕੀਤੀ ਗਈ ਹੈ। ਕਿੱਥੇ ਗਈ ਪੰਜਾਬ? ਯਾਨੀ ਸ਼ੋਅ ਕਰਵਾਈ ਗਈ ਹੈ ਨਾ ਕਿ ਪੰਜਾਬ ਦੀ ਆਬਾਦੀ ਘੱਟ ਕਰੋ, ਇਸ ਵਾਸਤੇ ਕਿ ਜਿਹੜਾ ਉਹ ANC ਜੋ NFC ਜਿਹੜਾ ਹੈਗਾ ਉਹਦਾ ਮਸਲਾ ਹੈਗਾ ਕਿ ਪੰਜਾਬ ਨੂੰ ਘੱਟ ਮਿਲੇ, ਪੰਜਾਬ ਦਾ ਇਹ ਹੋਵੇ। ਪੰਜਾਬ ਦਾ ਪਾਣੀ ਜਿਹੜਾ ਦਰਿਆਵਾਂ ਦਾ, ਸਿੰਧੀ ਆਪਣਾ ਹਿੱਸੇ ਤੋਂ ਜ਼ਿਆਦਾ ਲੈ ਕੇ ਦਰਿਆ ਸਮੁੰਦਰ ਚ ਸੁੱਟ ਦਿੰਦੇ ਨੇ, ਪੰਜਾਬੀਆਂ ਨੂੰ ਨਹੀਂ ਦਿੰਦੇ। ਲੇਕਿਨ ਫਿਰ ਵੀ ਉਹ ਕਹਿੰਦੇ ਨੇ ਪੰਜਾਬ ਲੈ ਗਿਆ। ਹੁਣ ਮਸਲਾ ਇਹ ਹੈ ਕਿ ਪੰਜਾਬੀਆਂ ਦਾ ਜਿਹੜਾ ਪਾਣੀ ਹੈ ਉਹ ਇੰਟਰਨੈਸ਼ਨਲ ਰੂਲਸ ਦੇ ਮੁਤਾਬਕ ਜਿੰਨਾ ਮਿਲਣਾ ਚਾਹੀਦਾ ਹੈ ਉਹ ਪੰਜਾਬ ਨੂੰ ਨਹੀਂ ਮਿਲ ਰਿਹਾ ਜਾਂ ਪੰਜਾਬ ਨੂੰ ਮਿਲਣਾ ਚਾਹੀਦਾ ਹੈ, ਲੇਕਿਨ ਇਹ ਲੈ ਕੇ ਕੌਣ ਦੇਗਾ?
ਲੀਡਰਸ਼ਿਪ ਹੋਏਗੀ ਤਾਂ ਲੈ ਕੇ ਦੇਗਾ। ਲੀਡਰਸ਼ਿਪ ਕਿਹੜੀ ਹੈ? ਇੱਕ ਪਾਰਟੀ ਦਾ ਇੱਕ ਸਰਬਰਾਹ, ਕਿੰਨੀਆਂ ਪਾਰਟੀਆਂ ਨੇ? 150 ਪਾਰਟੀ ਹੈ। ਕਿਸੇ ਇੱਕ ਪਾਰਟੀ ਦਾ ਸਰਬਰਾਹ ਪੰਜਾਬੀ ਦੱਸੋ ਕਿਹੜਾ ਹੈਗਾ? ਕਿਉਂ ਇਹ ਨਵਾਜ਼ ਇੱਕ ਸ਼ਰੀਫ ਪਾਰਟੀ ਸਾਹਿਬ ਦਾ। ਪੰਜਾਬੀ ਨੇ? ਉਹ ਕਸ਼ਮੀਰੀ ਨੇ। ਮੈਂ ਤੇ ਇੱਕ ਵਾਕਿਆ ਬਿਆਨ ਕਰਨਾ। ਹੂੰ ਅਸੀਂ ਸੱਜਣ ਅਖਬਾਰ ਪੰਜਾਬੀ ਦਾ ਕੱਢਿਆ, ਉਹਨਾਂ ਕੋਲ ਗਏ, ਉਹਨਾਂ ਕੋਲ ਜਾ ਕੇ ਰਿਕੁਐਸਟ ਕੀਤੀ। ਉਸ ਤੋਂ ਪਹਿਲੇ ਪੰਜਾਬੀ ਐਮਏ ਕਰਨ ਵਾਲੇ ਮੁੰਡੇ ਕੁੜੀਆਂ ਉਹਨਾਂ ਕੋਲ ਚਲੇ ਗਏ ਔਰ ਨਵਾਜ਼ ਸ਼ਰੀਫ ਸਾਹਿਬ ਉਹਦੇ ਵਜ਼ੀਰ ਆਲਾ ਸਨ, ਤਾਂ ਉਹਨਾਂ ਨੂੰ ਕਿਹਾ ਕਿ ਜੀ ਸਾਡੀਆਂ ਵਾਸਤੇ ਨੌਕਰੀਆਂ ਦਾ ਕਰੋ। ਉਹਨੇ ਕਿਹਾ ਅੱਛਾ, ਮੈਨੂੰ ਨਹੀਂ ਸੀ ਪਤਾ ਤੁਸੀਂ ਪੰਜਾਬੀ ਵਾਸਤੇ ਆਣਾ। ਮੈਂ ਤਾਂ ਕਸ਼ਮੀਰੀ ਹੈਗਾ, ਮੈਂ ਤਾਂ ਨਹੀਂ ਪੰਜਾਬੀ। ਜਦੋਂ ਇਹ ਹਾਲਤ ਹੋਏਗੀ ਤਾਂ ਫਿਰ ਕੀ ਹੋਏਗਾ? ਅਸੀਂ ਅਖਬਾਰ 'ਚ ਖਬਰ ਛਾਪੀ, ਰਿਕਾਰਡ ਤੇ ਮੌਜੂਦ ਨਹੀਂ ਚੀਜ਼ਾਂ। ਰਹਿ ਗਈ ਗੱਲ ਹੀਰੋਇਜ਼ਮ ਦੀ, ਤੇ ਹੀਰੋਇਜ਼ਮ ਪੰਜਾਬ ਨੇ ਜਦੋਂ ਵੀ ਕੋਈ ਹੀਰੋ ਬਣਾਇਆ ਹੈ ਨਾ, ਉਹਦੇ ਨਾਲ ਜੋ ਹੋਇਆ ਹੈ ਉਹ ਵੀ ਰਿਕਾਰਡ ਤੇ ਹੈ। ਪੁੱਟੋ ਸਿੰਧੀ ਸੀ ਨਾ, ਸਭ ਤੋਂ ਸੀਟਾਂ ਕਿੱਥੋਂ ਮਿਲੀਆਂ ਉਹਨੂੰ? ਸਭ ਤੋਂ ਜ਼ਿਆਦਾ ਪੰਜਾਬ ਤੋਂ। ਹੁਕੂਮਤ ਬਣਾਈ ਉਹਨੇ, ਸਾਹਮਣੇ ਖਲੋਤਾ, ਫੌਜੀਆਂ ਨੇ ਫਾਇਲ ਲਾ ਦਿੱਤਾ, ਆਵਾਮ ਨੇ ਕਿਹਨੇ ਲਾਇਆ? ਔਰ ਪੰਜਾਬ ਦੀ ਆਵਾਮ ਦਾ ਉਹਦੇ ਚ ਕੋਈ ਹਿੱਸਾ ਨਹੀਂ ਹੈਗਾ। ਕਿਉਂ? ਕਿ ਕੱਲਾ ਸੂਬਾ ਪੰਜਾਬ ਹੈ ਜਿਹਦੇ ਅੰਦਰ ਲੋਕਾਂ ਨੇ ਆਪਣੇ ਆਪ ਨੂੰ ਸੁਸਾਈਡ ਕੀਤੀ, ਅੱਗਾਂ ਲਾਈਆਂ। ਕੋਈ ਇੱਕ ਸੂਬੇ ਦਾ ਬੰਦਾ ਦੱਸ ਦਿਓ ਕਿ ਜਿਹੜਾ ਪੁੱਟੋ ਦੀ ਫਾਂਸੀ ਉੱਤੇ ਆਪਣੇ ਆਪ ਨੂੰ ਅੱਗ ਲਾ ਕੇ ਮਰਿਆ ਹੋਵੇ। ਬਿਲਕੁਲ ਅਸੀਂ ਰਿਕਾਰਡ ਤੇ ਬਚਦੇ ਨੇ, ਰਿਕਾਰਡ ਮੌਜੂਦ ਹੈ। ਔਰ ਉਹਦੇ ਇਵਜ਼ ਪੀਪਲਸ ਪਾਰਟੀ ਸਾਨੂੰ ਗਾਲਾਂ ਕੱਢਦੀ ਪਈ ਹੈ। ਉਹੀ ਪੀਪਲਸ ਪਾਰਟੀ ਹੈ ਨਾ, ਬਿਲਕੁਲ, ਕਿ ਅੱਜ ਸਾਨੂੰ ਗਾਲਾਂ ਕੱਢਦੀ ਪਈ ਹੈ ਕਿ ਪੰਜਾਬੀ ਖਾ ਗਏ, ਪੰਜਾਬੀ ਇੰਝ ਹੋ ਗਿਆ। ਤੁਸੀਂ ਦੱਸੋ ਕਿ ਤੁਹਾਨੂੰ ਪੰਜਾਬੀਆਂ ਨੇ ਹੁਕਮਰਾਨੀ ਦਿੱਤੀ? ਔਰ ਬੇਨਜ਼ੀਰ ਨੂੰ ਵੀ ਪੰਜਾਬ ਨੇ ਜਿਤਾਇਆ। ਬਿਲਕੁਲ। ਅੱਜ ਜੇ ਅਗਰ ਪੰਜਾਬ ਦੇ ਵਿੱਚੋਂ ਇਹ ਸਾਫ਼ ਹੋ ਗਏ ਨੇ ਤੇ ਇਹ ਇੱਕ ਖਾਮੋਸ਼ ਆਵਾਜ਼ ਹੈ, ਇਹ ਚੁੱਪ ਦਾ ਹੋਕਾ ਹੈ ਜਿਹੜਾ ਇਹਨਾਂ ਨੂੰ ਸੁਣਨਾ ਚਾਹੀਦਾ ਹੈ ਕਿ ਕੱਲ ਪੀਪਲਸ ਪਾਰਟੀ ਜਿੱਥੋਂ ਸਵੀਪ ਕਰ ਰਹੀ ਹੁੰਦੀ ਸੀ, ਅੱਜ ਉੱਥੇ ਇੱਕ ਸੀਟ ਵੀ ਨਹੀਂ ਹੈਗੀ। ਇਹ ਕਿਉਂ ਹੋਇਆ? ਇਸ ਵਾਸਤੇ ਕਿ ਜਿਹੜੀ ਪੰਜਾਬ ਨੂੰ ਗਾਲ ਦਿੰਦੇ ਨੇ, ਪੰਜਾਬ ਨੇ ਉਹਦਾ ਰਿਵੈਂਜ ਕੀਤਾ ਹੈ, ਬਖਾਇਆ ਕਸੀ ਹੈ। ਬਿਲਕੁਲ ਸਹੀ। ਨਵਾਜ਼ ਸ਼ਰੀਫ ਦੇ ਨਾਲ ਕੀ ਹੋਇਆ? ਇਹੋ ਕੁਝ ਹੋਇਆ। ਬਿਲਕੁਲ ਕਿ ਅਸੀਂ ਹੈਗੇ ਆ। ਕੱਲ ਨੂੰ ਅਗਰ ਜਿਹਨੂੰ ਇਹਨਾਂ ਨੇ ਵੋਟਾਂ ਦਿੱਤੀਆਂ ਨੇ, ਉਹ ਅਗਰ ਪੰਜਾਬ ਦੀ ਗੱਲ ਨਹੀਂ ਕਰੇਗਾ, ਪੰਜਾਬ ਦੇ ਹਕੂਕ ਦੀ ਗੱਲ ਨਹੀਂ ਕਰੇਗਾ, ਉਹਦੇ ਨਾਲ ਵੀ ਇਹੋ ਕੁਝ ਹੋਇਆ। ਪਹਿਲਾਂ ਵੀ ਲੋਕਾਂ ਨੂੰ ਬੜਾ ਗਿਲਾ ਹੈ ਕਿ ਅੱਜ ਤੱਕ ਪੰਜਾਬੀ ਜ਼ੁਬਾਨ ਨਾਫਜ਼ ਨਹੀਂ ਕਰ ਸਕੇ, ਪੰਜਾਬ ਨੂੰ ਪੰਜਾਬੀਆਂ ਦੀ ਗੱਲ ਨਹੀਂ ਸੁਣੀ। ਤੁਸੀਂ ਦੇਖੋ ਨਾ ਇਸ ਵਾਰੀ ਕਿਤਨੀ ਕਮੀ ਹੋਈ ਹੈ। ਔਰ ਅੱਛਾ ਮਜਰੂਰ ਸਾਹਿਬ, ਅਸੀਂ ਤੁਹਾਨੂੰ ਇਹ ਵੀ ਗੱਲ ਅੱਗੇ ਟੋਰਾਂਗੇ, ਲੇਕਿਨ ਇਹ ਕਿ ਜਿਹੜੀ ਅਸੀਂ ਇਕਬਾਲ ਕੈਸਰ ਸਾਹਿਬ ਗੱਲ ਕਰ ਰਹੇ ਨੇ, ਆਬਾਦੀ ਨੂੰ ਤੁਸੀਂ ਚਲੋ ਛੱਡੋ, ਉਹ ਇੱਕ ਅਸੀਂ ਗੱਲ ਕਰ ਰਹੇ ਹਾਂ ਤਕਸੀਮ ਦਾ। ਹਰ ਵੇਲੇ ਜਦੋਂ ਵੀ ਗੱਲ ਹੁੰਦੀ ਹੈ, ਸਿੰਧ ਦਾ ਵੀ ਬੰਦਾ ਉੱਠਦਾ ਹੈ ਤਾਂ ਉਹ ਕਹਿੰਦਾ ਪੰਜਾਬ ਦੇ ਸੂਬੇ ਬਣਾਉਣੇ ਚਾਹੀਦੇ ਨੇ, 3, ਕੋਈ 4 ਬਣਾਉਂਦਾ, ਕੋਈ 2 ਬਣਾਉਂਦਾ। ਉਹ ਆਪਣੀ ਗੱਲ ਨਹੀਂ ਕਰਦੇ, ਪੰਜਾਬ ਨੂੰ ਤਕਸੀਮ ਕਰਨ ਦੀ ਗੱਲ ਕਰਦੇ ਨੇ। ਬਾਕੀ ਵੀ ਸਾਰੇ ਲੀਡਰ, ਈਵਨ ਪੰਜਾਬ ਦੇ ਆਪਣੇ ਲੀਡਰ ਵੀ ਵੋਟ ਲੈਣ ਵਾਸਤੇ ਉਹ ਕਹਿੰਦੇ ਨੇ ਜੀ ਹਰ ਇਲੈਕਸ਼ਨ 'ਚ ਅਸੀਂ ਦੇਖਦੇ ਹਾਂ ਕਿ ਇਹ ਕਰ ਰਹੇ ਨੇ। ਕਿਆ ਇਹਦਾ ਹੱਲ? ਤੁਸੀਂ ਅੱਗੇ ਗੱਲ ਕਰ ਰਹੇ ਸੋ ਕਿ ਪੰਜਾਬ ਦੀ ਜਿਹੜੀ ਇਲੈਕਸ਼ਨ ਹੈ, ਜਿੱਥੇ ਵੀ ਉੱਥੇ ਪੰਜਾਬ ਦੀ ਰਾਏ ਅਸਰ ਅੰਦਾਜ਼ ਹੁੰਦੀ ਹੈ, ਕਿਉਂਕਿ ਇੱਕ 60% ਆਬਾਦੀ ਵਾਲਾ ਜਿਹੜਾ ਸੂਬਾ ਹੈ, ਉਹ ਜਿੱਧਰ ਜਾਏਗਾ ਹੁਕੂਮਤ ਉਧਰ ਬਣੇਗੀ। ਜਿਸ ਤਰ੍ਹਾਂ ਉਹਨਾਂ ਕਿਹਾ ਬੇਨਜ਼ੀਰ ਨੂੰ ਵੀ ਪੰਜਾਬ ਨੇ ਬਣਾਇਆ, ਜ਼ੁਲਫਕਾਰ ਅਲੀ ਭੁੱਟੋ ਨੂੰ ਵੀ। ਤੇ ਇਹ ਇੱਕ ਲੋਕਾਂ ਦੇ ਜ਼ਿਹਨ 'ਚ ਗੱਲ ਤੇ ਜ਼ਰੂਰ ਹੈ ਨਾ ਕਿ ਪੰਜਾਬ ਦੀ ਰਾਏ ਦੇ ਹਵਾਲੇ ਨਾਲ ਵੀ ਉਹਨੂੰ ਤੋੜਨ ਲਈ ਫਿਰ ਮੁਖਤਲਿਫ ਲਹਿਜਿਆਂ ਨੂੰ ਜ਼ਬਾਨਾਂ ਬਣਾਉਣ ਦਾ ਔਰ ਮੁਖਤਲਿਫ ਅਮਲ ਦਰਾਮਦ ਉਹਦੇ 'ਚ ਰਿਆਸਤ ਦੀ ਨਿਗਰਾਨੀ 'ਚ ਹੁੰਦੇ ਰਹਿੰਦੇ ਨੇ। ਬਹਿਰਹਾਲ ਲੇਕਿਨ ਇਹਦੇ ਵਿੱਚ ਜਿਹੜੀ ਪੰਜਾਬੀਆਂ ਨਾਲ ਜ਼ਿਆਦਤੀ ਕਰ ਰਹੀ ਹੈ, ਪੰਜਾਬ ਦੀ ਸਰਕਾਰ ਕਰਦੀ ਹੈ ਹਮੇਸ਼ਾ ਪੰਜਾਬੀਆਂ ਨਾਲ ਜ਼ਿਆਦਤੀ, ਪੰਜਾਬੀ ਤਾਲਬ ਇਲਮਾਂ ਨਾਲ। ਕਿ ਹੁਣ ਤੁਸੀਂ ਦੇਖੋ ਇਸ ਵੇਲੇ ਕੋਈ 1500-1600 ਸੀਟਾਂ ਜਿਹੜੀਆਂ ਨੇ ਉਹ ਬਲੋਚ ਤਲਬਾ ਲਈ ਮਖਸੂਸ ਹੈ ਯੂਨੀਵਰਸਿਟੀਆਂ 'ਚ, ਮੈਡੀਕਲ ਕਾਲਜਾਂ 'ਚ। ਜ਼ਾਹਿਰ ਹੈ ਕਿ ਉਹ ਪੰਜਾਬ ਦੇ ਕਾਲਜ ਨੂੰ ਤੇ ਪੰਜਾਬੀਆਂ ਦਾ ਹੱਕ ਸੀ। ਮੈਂ ਉਹਨਾਂ ਬੱਚਿਆਂ ਲਈ ਬੜੀ ਹਮਦਰਦੀ ਰੱਖਣੀ ਆ, ਮੁਹੱਬਤ ਰੱਖਣੀ ਆ, ਲੇਕਿਨ ਉਹਨਾਂ ਲਈ ਯੂਨੀਵਰਸਿਟੀ ਉੱਥੇ ਬਣਾਉਣੀ ਚਾਹੀਦੀ ਹੈ। ਇੱਕ ਤੇ ਜਦੋਂ ਉਹ ਆਉਂਦੇ ਨੇ ਫਿਰ ਲੜਾਈਆਂ ਝਗੜੇ ਮਸਾਇਲ, ਨੌਜਵਾਨ ਇੱਧਰ ਦੇ ਵੀ ਡਾਢੇ ਹੁੰਦੇ ਨੇ, ਉੱਧਰ ਦੇ ਵੀ ਡਾਢੇ ਨੇ। ਤੇ ਇਹ ਜਿਹੜੀ ਕੰਮ ਕਰਦੇ ਨੇ, ਫਿਰ ਜਿਹੜੇ ਲੋਕ ਇਸ ਤਰ੍ਹਾਂ ਪੜ੍ਹਨ ਆਉਂਦੇ ਨੇ ਉਹ ਜਾਂਦੇ ਹੀ ਨਹੀਂ ਵਾਪਸ, ਉਹ ਇੱਥੇ ਹੀ ਠਹਿਰ ਜਾਂਦੇ ਨੇ। ਆਬਾਦੀ ਦੀ ਇੱਕ ਵਜ੍ਹਾ ਇਹ ਵੀ ਹੈ ਵਧਣ ਦੀ। ਤੇ ਕਿਆ ਇਹ ਜਿਹੜੀ ਇੱਕ ਬੜੇ ਮੁਹੱਈਰ ਬਣਦੇ ਨੇ, ਸ਼ਬਾਜ਼ ਸ਼ਰੀਫ ਸਾਹਿਬ, ਸਾਡੇ ਪਰਵੇਜ਼ ਰਾਈ ਸਾਹਿਬ, ਕਿਧਰੇ ਉੱਥੇ ਕੋਈ ਮਸਲਾ ਹੋਣਾ ਤੇ ਸਾਡੀਆਂ ਤਨਖਾਹਾਂ ਜੋਦੀ ਦੀ ਤਨਖਾਹ ਕੱਟ ਕੇ ਉਧਰ ਦੇ ਰਹੇ ਨੇ, ਫਿਰ ਉੱਥੇ ਹਸਪਤਾਲ ਬਣਾ ਰਹੇ ਨੇ ਕੋਇਟਾ ਜਾ ਕੇ। ਲੋਕਾਂ ਦੇ ਜ਼ਿਹਨ 'ਚ ਇਹ ਗੱਲ ਆਉਂਦੀ ਹੈ ਕਿ ਸ਼ਾਇਦ ਪੰਜਾਬ ਕੋਲ ਬਹੁਤਾ ਪੈਸਾ ਹੈ, ਸ਼ਾਇਦ ਪੰਜਾਬ ਆਪਣੇ ਹੱਕ ਤੋਂ ਜ਼ਿਆਦਾ ਲੈ ਰਿਹਾ ਜਿਹੜਾ ਇਸ ਤਰ੍ਹਾਂ ਵੰਡ ਰਿਹਾ ਹੈ। ਤੇ ਕਿਆ ਇਹਦੇ ਨਾਲ ਪੰਜਾਬੀਆਂ ਨਾਲ ਜ਼ਿਆਦਤੀ ਹੋ ਰਹੀ ਹੈ, ਜਾਂ NFC ਦਾ ਇਹਦੇ 'ਚ ਕੀ ਰੋਲ ਹੈ, ਜਾਂ NFC 'ਚ ਕੋਈ ਅਸੀਂ ਜ਼ਿਆਦਾ
ਮੱਦੇਨਜ਼ਰ ਨਹੀਂ ਰੱਖਦੇ। ਆਇਨ ਦਾ ਜਿਸਲੇ ਮਤਲਬ ਇਹ ਕਰਦੇ ਹੋ ਤੁਸੀਂ ਉਸ ਆਇਨ ਨੂੰ ਟੂਲ ਬਣਾਇਆ ਹੋਇਆ ਹੈ ਆਪਣੇ ਮਫਾਦਾਤ ਨੂੰ ਤਕਵੀਅਤ ਦੇਣ ਦੇ ਲਈ। ਜੇ ਆਇਨ ਨੂੰ ਤੁਸੀਂ ਇਨਸਾਫ ਦੇ ਇੰਸਟਰੂਮੈਂਟ ਦੇ ਤੌਰ ਉੱਤੇ ਲਿਆਓ, ਆਇਨ ਨੂੰ ਤੁਸੀਂ ਅਦਾਰਿਆਂ ਨੂੰ ਡਿਸਪਲਿਨ ਕਰਨ ਦੇ, ਔਰ ਆਇਨ ਨੂੰ ਤੁਸੀਂ ਸਮਾਜੀ ਇਨਸਾਫ ਦਾ ਜਿਹੜਾ ਮਤਲਬ ਟੂਲ ਬਣਾਓ ਜਿਹਦੇ ਵਿੱਚ ਅਦਾਰੇ ਵੀ ਜਿਹੜਾ ਆਪਣਾ ਉਹ ਰੋਲ ਅਦਾ ਕਰਨ, ਤੇ ਫਿਰ ਮੈਂ ਸਮਝਦਾ ਕਿ ਹੱਲ ਇਹ ਹੈ, ਇਹਦੇ ਆਰਜ਼ੀ ਹੱਲ ਹੈ। ਅਗਰਚੇ ਬੁਨਿਆਦੀ ਹੱਲ ਇਹ ਹੈ ਕਿ ਇਸ ਰਿਆਸਤ ਦੇ ਜਿਹੜੇ ਅਸਲ ਤਜ਼ਾਦਾਤ ਦੇ ਉਹ ਦੂਰ ਕੀਤੇ ਜਾਣ, ਇਹ ਤੋਂ ਜਾਗੀਰਦਾਰੀ ਮੁਕਾਈ ਜਾਏ, ਇਥੋਂ ਇਹ ਜਿਹੜੇ ਮਤਲਬ ਗੱਦੀਆਂ ਜਿਹੜੀਆਂ ਨੇ ਇਹ ਖਤਮ ਕੀਤੀਆਂ ਨੇ, ਜਿਹੜੇ ਰੂਹਾਨੀ ਇਸਤਹਿਸਾਲ ਵੀ ਕਰਦੇ ਨੇ, ਮੁਆਸ਼ੀ ਇਸਤਹਿਸਾਲ ਵੀ ਕਰਦੇ ਨੇ। ਇੱਥੇ ਬਾਲਾਦਸਤੀ ਜਿਹੜੀ ਐਸਟੈਬਲਿਸ਼ਮੈਂਟ ਦੀ ਹੈ ਉਹਨੂੰ ਜਿਹੜਾ ਮਤਲਬ ਘੱਟ ਕੀਤਾ ਜਾਏ, ਨਹੀਂ ਖਤਮ ਕੀਤਾ ਜਾਏ, ਘੱਟ ਨਹੀਂ। ਮੈਂ ਕਹਿੰਦਾ ਖਤਮ ਇਸ ਲਈ ਨਹੀਂ ਕੀਤਾ ਜਾ ਸਕਦਾ, ਫਿਰ ਉਹਦੇ ਲਈ ਤੇ ਇਨਕਲਾਬ ਲਿਆਉਣਾ ਪਏਗਾ, ਇਸ ਲਈ ਕਿ ਕੋਈ ਵੀ और ਅਸੀਂ ਆਪਣੇ ਇਨਕਲਾਬ ਲਈ ਤਿਆਰ ਨਹੀਂ। ਮੈਂ ਕਹਿੰਦਾ ਕੋਈ ਵੀ ਇਨਕਲਾਬ ਤੇ ਸਾਡੇ ਇੱਥੇ ਫੈਸ਼ਨ ਦਾ ਇੱਕ ਲਫ਼ਜ਼ ਹੈ ਨਾ, ਘੱਟ ਮੈਂ ਇਸ ਲਈ ਕੀਤਾ ਜਾ ਸਕਦਾ ਕਿ ਘੱਟ ਕਰਨ ਦਾ ਤੇ ਇੱਕ ਗ੍ਰੈਜੂਅਲ ਫਾਰਮੂਲਾ ਹੈ, ਖਤਮ ਕਰਨ ਦੇ ਲਈ ਤੇ ਫਿਰ ਤੁਹਾਨੂੰ ਇਨਕਲਾਬ ਵੀ ਕਰਨਾ ਪਏਗਾ, ਕਿਉਂਕਿ ਜਿਹਦੇ ਕੋਲ ਤਾਕਤ ਗਲਤ ਲੇਕਿਨ ਜਾਂ ਇਹ ਕਿ ਸਹੀ ਮੰਜ਼ਿਲ ਹੋਵੇ। ਤੇ ਉਹ ਹੀ ਹੈ ਨਾ, ਖਤਮ ਕਰਨਾ ਚਾਹੀਦਾ ਨਾ ਮੰਜ਼ਿਲ, ਉਹਨਾਂ ਦੀ ਗੱਲ ਦੇਖੋ ਨਾਲ ਜੀ ਮੈਂ ਸਿੱਧੀ ਗੱਲ ਕੀ ਹੈ ਕਿ ਸਾਡੇ ਪੈਰਾਂ ਨਾਲ ਹਾਂ ਇੱਕ ਬਹੁਤ ਭਾਰੀ ਪੱਥਰ ਵੱਜਿਆ ਹੋਇਆ, ਬੱਜੇ ਹੋਏ ਉਸ ਪੱਥਰ ਨੂੰ ਦੇ ਵਿੱਚੋਂ ਆਪਣੇ ਸਾਨੂੰ ਪੈਰ ਕੱਢਣੇ ਚਾਹੀਦੇ। ਅੱਛਾ ਇਹਦੇ 'ਚ ਇੱਕ ਇਹ ਹੋਰ ਵੀ ਹੱਲ ਹੈ, ਅੱਛਾ ਹੋਰ ਕੋਈ ਹੱਲ ਨਹੀਂ। ਇਹਦੇ 'ਚ ਇੱਕ ਹੋਰ ਚੀਜ਼ ਹੈ। ਆਮ ਆਦਮੀ ਦਾ ਅਸੀਂ ਵੈਸੇ ਹੀ ਕਹਿ ਲੈਂਦੇ ਕਿ ਬਹੁਤ ਸਾਰੇ ਮਸਾਇਲ ਦਾ ਉਹ ਹੈ ਵੀ ਜ਼ਿੰਮੇਦਾਰ ਫੌਜ ਦਾ ਤਸੱਲੁਤ ਹੈ ਔਰ ਫੌਜ ਦੀ ਮੁਦਾਖਲਤ ਹੈ। ਇੱਕ ਇਹਦੇ 'ਚ ਹੋਰ ਚੀਜ਼ ਹੈ ਜਿਹੜੀ ਬਹੁਤ ਵੱਡੀ ਮਤਲਬ ਫਫਾ ਕੁੱਟਣੀ ਹੈ ਇਹ ਸਾਰੇ ਫਰੇਮ ਦੇ ਵਿੱਚ, ਉਹ ਹੈ ਤੁਹਾਡੀ ਬਿਊਰੋਕ੍ਰੇਸੀ। ਤੁਹਾਨੂੰ ਪਤਾ ਹੈ ਕਿ ਮਤਲਬ ਇਹ ਗਾਲ ਪੈਂਦੀ ਹੈ ਸਿਆਸਤਦਾਨ ਨੂੰ ਵੀ ਪੈਂਦੀ ਹੈ, ਗਾਲ ਹੁਣ ਸੋਸ਼ਲ ਮੀਡੀਆ ਦੇ ਵਿੱਚ ਫੌਜ ਨੂੰ ਵੀ ਪੈਂਦੀ ਹੈ। ਉਹ ਬਿਊਰੋਕ੍ਰੇਸੀ ਜਿਹਦੇ ਕੋਲ ਇਖਤਿਆਰਾਤ ਦਾ ਇਰਤਕਾਜ਼ ਹੈ, ਬਜਟ ਹੈ, ਸਾਰਾ ਕੁਝ ਹੈ, ਜਿਹੜੇ ਆਪਣੀ ਮਨ ਮਰਜ਼ੀਆਂ ਕਰਦੇ ਨੇ ਔਰ ਜਿਨ੍ਹਾਂ ਨੇ ਆਪਣੇ ਸਹੂਲਤਾਂ ਨੂੰ ਅਰਜ਼ਾ ਕੀਤਾ ਔਰ ਜਿਨ੍ਹਾਂ ਦਾ ਵਾਸਤਾ ਆਮ ਆਦਮੀ ਦੀ ਜ਼ਿੰਦਗੀ ਦੇ ਨਾਲ ਹੈ, ਉਸ ਬਿਊਰੋਕ੍ਰੇਸੀ ਦੀ ਮਨਮਾਨੀਆਂ ਔਰ ਉਹਨੂੰ ਡਿਸਪਲਿਨ ਔਰ ਉਹਨੂੰ ਰੈਗੂਲੇਟ ਕਰਨ ਦਾ ਕੋਈ ਨਹੀਂ, ਇਸ ਲਈ ਕਿ ਜਿਹੜਾ ਸਾਡੇ ਕੋਲ ਵੋਟ ਲੈ ਕੇ ਆਉਂਦਾ ਹੈ ਉਹ ਉਸੇ ਬਿਊਰੋਕ੍ਰੇਸੀ ਦਾ ਫਿਰ ਉਹ ਦੁਮਛੱਲਾ ਬਣ ਜਾਂਦਾ ਹੈ। ਬਿਊਰੋਕ੍ਰੇਸੀ ਮਸਲ ਇੱਕ ਬੁਨਿਆਦੀ ਜਿਹੜੀ ਮਤਲਬ ਖਰਾਬੀ ਹੈ, ਇਹ ਜਿਹੜਾ ਵਜ਼ੀਰ ਸ਼ਜ਼ੀਰ ਜਿਹੜੇ ਨੇ ਵੋਟ ਸਾਡੇ ਕੋਲੋਂ ਲੈ ਕੇ ਆਉਂਦੇ ਨੇ, ਗਾਲਾਂ ਵੀ ਘੱਟ ਸਾਡੇ ਕੋਲੋਂ ਖਾਂਦੇ ਨੇ, ਆਪਣੇ ਖਿਲਾਫ ਨਾਰੇ ਵੀ ਲਵਾਉਂਦੇ ਨੇ, ਇਹ ਵੀ ਐਚ ਕਰੀਮ ਬਖਸ਼ ਦੇ ਅੱਗੇ ਲੱਗੇ ਹੋਏ ਜਿਹੜੇ ਨੇ ਸ਼ੋ ਮੋਮੀ ਮੁਜਸਮੇ ਨੇ, ਜਿਹੜੇ ਸਿਰਫ ਆਪਣੇ ਛੋਟੇ ਮੋਟੇ ਮਫਾਦਾਤ ਜਿਹੜਾ ਪੂਰੇ ਕਰਨ ਦੇ ਲਈ ਝੱਡੇ ਵਾਲੀ ਕਾਰ 'ਚ ਬਹਿੰਦੇ ਨੇ। ਅਸਲ ਸਿਵਲ ਇਖਤਿਆਰਾਤ ਦਾ ਮੰਬਾ ਮਲਜਾ ਜਿਹੜਾ ਉਹ ਜਿਹੜਾ ਤੁਹਾਡੀ ਸਿਵਲ ਬਿਊਰੋਕ੍ਰੇਸੀ ਹੈ। ਔਰ ਐਸਟਾ ਕੋਡ ਬਾਈਬਲ ਹੈ ਸਿਵਲ ਬਿਊਰੋਕ੍ਰੇਸੀ ਦੀ। ਐਸਟਾ ਕੋਡ ਦੇ ਵਿੱਚ ਇੱਕ ਜੁਮਲਾ ਹੈ ਜਿਹਨੇ ਉਹਨੂੰ ਜਿਹੜਾ ਮਤਲਬ ਤਾਕਤ ਦਾ ਸਾਰਾ ਚਸ਼ਮਾ ਉਹਨੂੰ ਬਣਾ ਦਿੱਤਾ ਹੈ। The secretary of the division shall be the chief administrative and chief accounting officer of the division. ਫਾਈਨਾਂਸ ਵੀ ਉਹਦੇ ਕੋਲ, ਇੰਤਜ਼ਾਮੀਆ ਵੀ ਉਹਦੇ ਕੋਲ, ਹਰ ਚੀਜ਼ ਦਾ ਹੈ ਨਾ। ਤੇ ਮੈਂ ਸਮਝਦਾ ਇਹ ਐਸਟਾ ਕੋਡ ਔਰ ਇਹ ਬਿਊਰੋਕ੍ਰੇਸੀ ਦੇ ਮਨਮਾਨੀ ਇਖਤਿਆਰਾਤ ਔਰ ਜਿਹੜੀ ਡਿਸਕ੍ਰਿਸ਼ਨ, ਤੁਹਾਨੂੰ ਪਤਾ ਡੀਸੀ ਦੇ ਨੇ ਸਵਾਬਦੀ ਦੀ ਇਖਤਿਆਰਾਤ ਕਿੰਨੇ ਨੇ, ਥਾਣੇਦਾਰ ਦੇ ਸਵਾਬਦੀ ਦੀ ਇਖਤਿਆਰਾਤ ਕਿੰਨੇ ਨੇ, ਪਟਵਾਰੀ ਦੇ ਸਵਾਬਦੀ ਦੀ ਇਖਤਿਆਰਾਤ ਕਿੰਨੇ ਨੇ, ਐਕਸੀਅਨ ਦੇ ਸਵਾਬਦੀ ਦੀ ਇਖਤਿਆਰਾਤ ਕਿੰਨੇ ਨੇ। ਹੁਣ ਇਹ ਅੰਗਰੇਜ਼ ਨੇ ਤੇ ਆਪਣੀ ਇੱਕ ਕਲੋਨੀਅਲ ਨਿਜ਼ਾਮ ਨੂੰ ਚਲਾਉਣ ਦੇ ਲਈ, ਕਿਉਂਕਿ 500 ਅੰਗਰੇਜ਼ ਸੀ ਜਿਨ੍ਹਾਂ ਨੇ ਏਡੇ ਵੱਡੇ ਬਰੇ ਸਗੀਰ ਨੂੰ, ਉਹਨਾਂ ਨੇ ਇੱਥੇ ਆਪਣੀ ਵਫਾਦਾਰ ਕਲਾਸ ਪੈਦਾ ਕੀਤੀ ਔਰ ਉਸ ਵਫਾਦਾਰ ਕਲਾਸ ਨੂੰ ਅੰਨੇ ਇਖਤਿਆਰਾਤ ਦਿੱਤੇ। ਬਿਲਕੁਲ ਇੱਕ ਕੌਮੀ ਆਜ਼ਾਦੀ ਔਰ ਇੱਕ ਕੌਮੀ ਰਿਆਸਤ ਜਿਸਲੇ ਵਜੂਦ ਦੇ ਵਿੱਚ ਆ ਗਈ ਤੇ ਉਹਦੇ ਵਿੱਚ ਤੁਹਾਨੂੰ ਇਹ ਚੀਜ਼ਾਂ ਵੀ ਰੀਡਿਫਾਈਨ ਕਰਨ ਦੀ ਜ਼ਰੂਰਤ ਹੈ ਕਿ ਬਈ ਇੱਕ ਆਜ਼ਾਦ ਰਿਆਸਤ ਦੀ ਜਿਹੜੀ ਇੰਤਜ਼ਾਮੀਆ ਹੈ ਉਹਨੂੰ ਕਿਆ ਆਵਾਮ ਦੀ ਖਿਦਮਤ ਦੇ ਉੱਤੇ ਮਾਮੂਰ ਹੋਣਾ ਚਾਹੀਦਾ ਹੈ ਜਾਂ ਆਪਣੇ ਇਖਤਿਆਰਾਤ ਦੇ ਇਰਤਕਾਜ਼ ਦਾ ਜਿਹੜਾ ਉਹਨੂੰ ਜਿਹੜਾ ਮਤਲਬ ਸਿੰਬਲ ਹੋਣਾ ਚਾਹੀਦਾ। ਤੇ ਮੈਂ ਸਮਝਦਾ ਕਿ ਇਹ ਇੱਕ ਸਾਡੇ ਜਦੋਂ ਵੀ ਗੱਲ ਹੁੰਦੀ ਹੈ ਸੂਬਾਈ ਇਖਤਿਆਰਾਤ ਹੋਣ, ਬਿਆਨੀਏ ਦੀ ਗੱਲ ਹੋਵੇ, ਤਬਕਾਤੀ ਹੋਵੇ, ਇਸ ਮਸਲੇ ਦੇ ਨਾਲ ਇੱਕ ਬੜਾ ਵੱਡਾ ਜੁੜਿਆ ਹੈ ਕਿ ਤੁਹਾਡੀ ਜਿਹੜੀ ਇੰਤਜ਼ਾਮੀਆ ਉਹਦੀ ਨਾ ਸਿਰਫ ਤਤਹੀਰ ਹੋਵੇ ਬਲਕਿ ਇੰਤਜ਼ਾਮੀਆ ਨੂੰ ਜਿੰਨੇ ਮਨਮਾਨੇ ਔਰ ਸਵਾਬਦੀ ਦੀ ਇਖਤਿਆਰਾਤ ਨੇ ਉਹਨਾਂ ਨੂੰ ਘੱਟ ਕਰਕੇ ਔਰ ਉਹਨੂੰ ਇਸ ਤਰ੍ਹਾਂ ਰੀਫਰੇਜ਼ ਕੀਤਾ ਜਾਏ ਕਿ ਉਹਦੀ ਸਾਰੀ ਬਿਊਰੋਕ੍ਰੇਸੀ ਦੀ ਜਿਹੜੀ ਤਾਕਤ ਹੈ ਉਹ ਆਵਾਮ ਦੀ ਖਿਦਮਤ ਦੇ ਲਈ ਜਿਹੜਾ ਸਰਫ ਹੋਵੇ। ਇਹਦਾ ਬਾਕੀ ਜਿਹੜਾ ਹੱਲ ਜਿਹੜਾ ਉਹ ਇੱਕੋ ਹੀ ਹੈ ਔਰ ਦੁਨੀਆ ਭਰ ਚ ਹੈਗਾ ਕਿ ਅਦਲੀਆ ਬਿਲਕੁਲ ਆਜ਼ਾਦ ਹੋਵੇ, ਅਦਲੀਆ ਜਿਹੜੀ ਹੈ ਉਹ ਆਜ਼ਾਦ ਹੋਵੇ, ਕਿਸੇ ਦੂਸਰੇ ਦੇ ਵਾਜੇ ਉੱਤੇ ਨੱਚੇ ਨਾ, ਕਦੇ ਕਿਸੇ ਦੀ ਡਿਕਟੇਸ਼ਨ, ਕਦੇ ਕਿਸੇ ਦੀ ਕਦੇ ਕਿਸੇ ਅੱਛਾ ਦੀ। ਦੂਸਰੀ ਗੱਲ ਅਦਲੀਆ ਅਗਰ ਆਜ਼ਾਦ ਹੈ ਪੂਰਾ ਮੁਲਕ ਆਜ਼ਾਦ ਹੋ ਦੂਸਰੀ ਜਾਏਗਾ। ਗੱਲ ਹੈ ਕਿ ਮੈਂ ਕਿ ਜਦੋਂ ਤੁਸੀਂ ਵਕੀਲਾਂ ਨੂੰ ਜੱਜ ਬਣਾਓਗੇ ਤੇ ਫਿਰ ਇਹੋ ਜਿਹੇ ਕੰਮ ਹੋਣਗੇ
ਜੱਜ ਜਿਹੜੇ ਭਰਤੀ ਹੁੰਦੇ ਨੇ ਉਹਨਾਂ ਨੂੰ ਹੀ ਤਰੱਕੀ ਦੇ ਕੇ ਸੁਪਰੀਮ ਕੋਰਟ ਤੱਕ ਲੈ ਕੇ ਜਾਣਾ ਚਾਹੀਦਾ ਹੈ, ਜੀ, ਜੀ। ਕਿਉਂਕਿ ਉਹ ਫਿਰ ਵੀ ਕਿਸੇ ਜ਼ਾਬਤੇ ਦੇ ਪਾਬੰਦ ਹੁੰਦੇ ਨੇ। ਦੇਖ ਰਹੇ ਹੁਣ ਵਕੀਲਾਂ ਦਾ ਨਹੀਂ ਇੱਥੇ ਸਾਨੂੰ ਦੂਸਰੇ ਮੁਲਕਾਂ ਦੀ ਤੁਸੀਂ ਆਪਣੇ ਹਮ ਵਕੀਲਾਂ ਦੀ ਹਿਮਾਇਤ ਨਾ ਕਰੋ। ਅੱਛਾ, ਮੈਂ ਉਹਨਾਂ ਨਾਲ ਗੱਲ ਕਰਨਾ, ਫਿਰ ਤੁਹਾਡੇ ਤੇ ਇਸ ਗੱਲ ਤੇ ਆਣੀ ਹੈ। ਅੱਛਾ, ਇਕਬਾਲ ਕਾਦਰ ਸਾਹਿਬ, ਇਹ ਜਿਹੜੀ ਸਾਰੀ ਸਾਡੀ ਬਹਿਸ ਹੈ, ਇਹਦਾ ਕੋਈ ਹੱਲ ਅਸੀਂ ਕੱਢਣਾ ਚਾਹੀਦਾ ਹੈ ਕਿ ਆਖਰ ਕੀ ਕੀਤਾ ਜਾਏ ਜਿਹੜਾ ਪੰਜਾਬ ਜਿੰਨਾ ਚੈਲੰਜਸ ਦਾ ਸਾਹਮਣਾ ਕਰ ਰਿਹਾ ਇਸ ਵੇਲੇ ਵੀ ਉਹਦੇ ਚੋਂ ਨਿਕਲੇ। ਤੇ NFC ਦੀ ਵੀ ਅਸੀਂ ਗੱਲ ਕਰ ਲਈ ਸਾਰਾ, ਕਿ ਆਬਾਦੀ ਦੀ ਤਨਾਸਬ ਨਾਲ ਹੁਣ ਜਦੋਂ ਚੀਜ਼ਾਂ ਵੰਡੋਗੇ ਤੇ ਫਿਰ ਉਹ ਰੋਲਾ ਪੈਂਦਾ ਹੈ। ਆਬਾਦੀ ਵੀ ਭਾਵੇਂ ਪੰਜਾਬੀ ਤੇ ਥੋੜੇ ਉਹ ਉਤਰੇ ਤੇ ਨਹੀਂ ਪੰਜਾਬੀ ਰਹੇ ਨਾ ਜਿਤਨੇ ਪਹਿਲੇ ਨੇ, ਪੰਜਾਬੀ ਕੋਈ ਬਾਹਰ ਜਾ ਕੇ ਵਸ ਗਏ ਨੇ, ਕੋਈ ਕਿਧਰੇ ਗਏ ਨੇ, ਲੇਕਿਨ ਮਸਲਾ ਹੱਲ ਨਹੀਂ ਹੋ ਰਿਹਾ ਨਾ। ਮਸਲਾ ਕਿਸੇ ਤਰੀਕੇ ਨਾਲ ਤੇ ਹੱਲ ਕਰਨਾ ਚਾਹੀਦਾ ਹੈ। ਔਰ ਮੈਂ ਇੱਕ ਸਮਝਦੀ ਹਾਂ ਕਿ ਸਾਡੇ ਜਿਨ੍ਹਾਂ ਦੀ ਅਸੀਂ ਬੜੀ ਇੱਜ਼ਤ ਕਰਨੇ ਆ, ਮੰਨੋ ਅਸੀਂ ਉਹਨਾਂ ਨੂੰ ਮੁਰਸ਼ਿਦ ਮੰਨਣੇ ਆ, ਅਮਰੀਕਾ ਨੂੰ, ਤੇ ਉਹਨਾਂ ਕੋਲੋਂ ਸਾਨੂੰ ਕੁਝ ਸਿੱਖਣਾ ਚਾਹੀਦਾ ਹੈ। ਸਾਡੇ ਨਾਲ ਹਮਸਾਇਆ ਮੁਲਕ ਹੈ ਇੰਡੀਆ, ਤੇ ਅਸੀਂ ਉਹਨਾਂ ਦੇ ਨਾਲ ਸਿਰਫ ਵਾਹਗਾ ਤੇ ਪਰੇਡ 'ਚ ਹੀ ਮੁਕਾਬਲਾ ਕੀਤਾ, ਉਹਨਾਂ 'ਚ ਮੁਕਾਬਲਾ ਕਰਦੇ। ਅੱਛਾ, ਅਸੀਂ ਮੈਸ਼ੀਅਤ 'ਚ ਉਹਨਾਂ ਨਾਲ ਮੁਕਾਬਲਾ ਨਹੀਂ ਕੀਤਾ, ਫੌਜ ਦੇ ਵੱਲ ਨਾਲ ਉਹਨਾਂ ਨਾਲ ਮੁਕਾਬਲਾ ਨਹੀਂ ਕੀਤਾ ਕਿ ਉਹਨਾਂ ਦੇ ਐਸਟੈਬਲਿਸ਼ਮੈਂਟ ਕਿਤਨੀ ਕੀ ਹਾਵੀ ਹੈ, ਵਜ਼ਾਰਤ ਉਹਨਾਂ ਦੀਆਂ, ਵਜ਼ੀਰ ਆਜ਼ਮ ਕਿਤਨਾ ਪਾਵਰਫੁਲ ਹੈ ਉੱਥੇ ਦਾ, ਔਰ ਉਹਨਾਂ ਦਾ ਜਿਹੜਾ ਸਰਮਾਇਆਕਾਰ ਤਬਕਾ ਹੈ, ਸਾਰਾ ਕੁਝ ਉਹਨਾਂ ਦਾ ਮਾਸ਼ਾਅੱਲਾ ਇਸ ਵੇਲੇ ਉਹ ਇੱਕ ਤਾਕਤਵਰ ਮੁਲਕ ਬਣ ਗਿਆ ਸਾਡਾ ਹਮਸਾਇਆ ਜਿਹੜਾ। ਉਹਨਾਂ ਕੋਲੋਂ ਅਸੀਂ ਕੁਝ ਨਹੀਂ ਸਿੱਖਿਆ, ਅਸੀਂ ਆਪਣੀ ਇੱਕ ਵੱਖਰੀ ਕਿਸਮ ਦੀ ਜਿਹੜੀ ਨਿਰਾਲੀ ਹੈ ਉਹ ਲੈ ਕੇ ਤੁਰੀ ਜਾ ਰਹੇ ਹਾਂ ਕਿ ਅਸੀਂ ਬੰਦਾ ਨਹੀਂ ਬਣਨਾ। ਅਸੀਂ 71 'ਚ ਮੁਲਕ 2 ਟੁਕੜੇ ਹੋਇਆ ਤੇ ਫਿਰ ਮਾਰਸ਼ਲ ਲਾ ਲਾ ਦਿੱਤਾ, ਉਸ ਤੋਂ ਬਾਅਦ ਅਗਲਿਆਂ ਨੇ ਦੁਬਾਰਾ ਮਾਰਸ਼ਲ ਲਾ ਲਾਇਆ, ਔਰ ਇਹ ਸਬਕ ਨਹੀਂ ਸਿੱਖਿਆ ਕਿ ਪਹਿਲੇ ਮਾਰਸ਼ਲ ਲਾ ਦਾ ਸਾਨੂੰ ਕੀ ਸਬਕ ਮਿਲਿਆ ਜਾਂ ਕੀ ਮਸਲਾ ਹੈ, ਤੇ ਕਿਆ ਇਹ ਚੀਜ਼ਾਂ ਇਸੇ ਤਰ੍ਹਾਂ ਹੀ ਚਲਦੀਆਂ ਰਹਿਣਗੀਆਂ ਔਰ ਪੰਜਾਬ ਜਿਹੜਾ ਹੈ ਉਹ ਇਸੇ ਤਰ੍ਹਾਂ ਹੀ ਸਹੂਲਤਕਾਰ ਬਣਿਆ ਰਹੇਗਾ ਤੇ ਗਾਲਾਂ ਖਾਂਦਾ ਰਹੇਗਾ, ਜਾਂ ਪੰਜਾਬੀ ਕੋਈ ਸ਼ਊਰ ਦੀ ਕਿਸੇ ਸੀੜੀ ਤੇ ਵੀ ਦੇਖੋ ਜੀ ਪੈਰ ਰੱਖੇਗਾ? ਸ਼ਊਰ ਜਿਹੜਾ ਨਾ ਪੰਜਾਬੀ ਦਾ, ਪਹਿਲੀ ਗੱਲ, ਅਗਰ ਕਿਸੇ ਵੀ ਖਿੱਤੇ ਅੰਦਰ ਜਮਹੂਰੀਅਤ ਹੈ ਤਾਂ ਪ੍ਰੋਸੈਸ ਦੇ ਨਾਲ ਸ਼ਊਰ ਵੀ ਆ ਜਾਂਦਾ, ਗੱਲ ਅੱਗੇ ਚੱਲ ਪੈਂਦੀ। ਠੀਕ ਹੈ, ਇਹ ਤੇ ਹੈਗਾ ਇੱਕ ਸਿਆਸੀ ਹੱਲ। ਇੱਕ ਹੱਲ ਜਿਹੜਾ ਹੈ ਉਹ ਹੈ ਸਕਾਫਤੀ, ਔਰ ਉਹ ਸਕਾਫਤੀ ਹੱਲ ਜਿਹੜਾ ਹੈ ਉਹ ਹੈ ਕਿ ਅੱਜ ਤੁਸੀਂ ਨਿਸਾਬ ਦੇ ਅੰਦਰ ਉਹ ਬੰਦਾ ਜਿਹੜਾ ਸਭ ਤੋਂ ਜ਼ਿਆਦਾ ਖੌਫਨਾਕ ਹੈ, ਜਿਹਨੂੰ ਕਦੇ ਵੀ ਕੋਈ ਸਟੈਬਲਿਸ਼ਮੈਂਟ, ਕੋਈ ਸਿਵਲ ਬਿਊਰੋਕ੍ਰੇਸੀ ਜਾਂ ਕੋਈ ਵੀ ਕਬੂਲ ਕਰਨ ਵਾਸਤੇ ਤਿਆਰ ਨਹੀਂ, ਉਹ ਨਵੇਂ ਜੰਮ ਲਵੋ ਤੇ ਬੁੱਲੇ ਸ਼ਾਹ ਨਾਲ ਜੰਮ ਲਵੋ, ਜਿਹੜਾ ਦਬੰਗ ਹੋ ਕੇ ਮੈਦਾਨ 'ਚ ਖਲੋ ਜਾਵੇ ਕਿ ਆ ਜਾਓ। ਫਿਰ ਤੇ ਗੱਲ ਜਿਹੜੀ ਹੈ ਕਿਸੇ ਪਾਸੇ ਲੱਗ ਸਕਦੀ ਹੈ, ਲੀਡਰਸ਼ਿਪ ਵੀ ਪੈਦਾ ਹੋ ਸਕਦੀ ਹੈ, ਗੱਲ ਟੁਰ ਵੀ ਸਕਦੀ ਹੈ, ਔਰ ਫਿਰ ਕੋਈ ਇਹ ਨਹੀਂ ਕਹੇਗਾ ਕਿ ਸਾਰੇ ਜਿਹੜੇ ਦੇਸ਼ ਪੰਜਾਬ ਵਿੱਚੋਂ ਮੈਨੂੰ ਬੜਾ ਅਫਸੋਸ ਕਸੂਰਦਾ ਹੈ। ਨਹੀਂ, ਸਾਰਾ ਪੰਜਾਬ ਵਸੇਗਾ, ਸਿੰਧ ਬਚੇਗਾ, ਬਲੋਚਿਸਤਾਨ ਵਸੇਗਾ, ਖੈਬਰ ਪਖਤੂਨਖਵਾ ਵਸੇਗਾ, ਅਸੀਂ ਸਾਰੇ ਵਸਾਂਗੇ। ਔਰ ਅਗਰ ਸਰਹੱਦ ਦੇ ਵਿੱਚੋਂ ਖੁਸ਼ਹਾਲ ਖਟਕ ਨੂੰ ਕੱਢ ਦਿਓਗੇ, ਰਹਿਮਾਨ ਬਾਬਾ ਨੂੰ ਕੱਢ ਦਿਓਗੇ, ਬੁੱਲੇ ਸ਼ਾਹ ਨੂੰ ਇੱਥੇ ਨਹੀਂ ਵੜਨ ਦਿਓਗੇ, ਤੇ ਤੁਸੀਂ ਕੁਝ ਨਹੀਂ ਕਰ ਸਕਦੇ। ਇਹਦਾ ਹੱਲ ਫਿਰ ਜਨੂਨੀ ਲੋਕ ਹੀ ਰਹਿ ਜਾਣਗੇ। ਅੱਛਾ, ਇਹਦਾ ਸਿਆਸੀ ਹੱਲ ਜਿਹੜਾ ਮੈਂ ਆਪਣੀ ਨੱਕ ਸ਼ਕਲ ਦੇ ਮੁਤਾਬਿਕ ਮੇਰਾ ਖਿਆਲ ਇਹ ਹੈ ਕਿ ਜਿਵੇਂ ਦੂਸਰੇ ਸੂਬਿਆਂ ਦੇ ਵਿੱਚ ਉਹਨਾਂ ਦੀ ਕੌਮੀਅਤ ਦੇ ਉੱਤੇ ਬੁਨਿਆਦ ਬਣੀਆਂ ਹੋਈਆਂ ਮਤਲਬ ਸਿਆਸੀ ਜਮਾਤਾਂ ਮੌਜੂਦ ਨੇ। ਸਿੰਧ ਵਿੱਚ ਸਿੰਧ ਹਾਰੀ ਤਹਿਰੀਕ ਵੀ ਹੈ, ਸਿੰਧ ਨੈਸ਼ਨਲ ਮੂਵਮੈਂਟ ਵੀ ਹੈ, ਜੀਏ ਸਿੰਧ ਵੀ ਹੈ। ਉਹ ਅਲੱਗ ਗੱਲ ਹੈ ਕਿ ਉਹਨਾਂ ਨੂੰ ਕਿੰਨੀ ਮਾਸ ਪਪੂਲੈਰਿਟੀ ਮਿਲੀ, ਲੇਕਿਨ ਉਹਨਾਂ ਨੇ ਆਪਣੇ ਬਿਆਨੀਆਂ ਤੇ ਕਿ ਵਧਾਇਆ। ਬਲੂਚਿਸਤਾਨ ਦੇ ਵਿੱਚ ਸਾਰੀਆਂ ਜਿਹੜੀਆਂ ਜਮਾਤਾਂ ਨੇ ਉਹ ਹੈ ਨਹੀਂ, ਬਲੂਚੀ ਕੌਮਪਰਸਤ, ਖੈਬਰ ਪਖਤੂਨਖਵਾ ਦੇ ਵਿੱਚ ਵੀ ਕੌਮਪਰਸਤ ਜਮਾਤਾਂ ਨੇ, ANP ਇੱਕ ਕੌਮਪਰਸਤ ਜਮਾਤ ਹੈ। ਬਾਕੀ ਮੇਰਾ ਖਿਆਲ ਇਹ ਹੈ ਕਿ ਇਹ ਬਹੁਤ ਜ਼ਰੂਰੀ ਹੈ ਕਿ ਇੱਕ ਪੰਜਾਬ ਬੇਸ, ਪੰਜਾਬ ਦੀ ਕੌਮੀਅਤੀ ਸ਼ਨਾਖਤ ਉੱਤੇ ਇੱਕ ਸਿਆਸੀ ਤਹਿਰੀਕ ਔਰ ਸਿਆਸੀ ਜਮਾਤ ਜਿਹੜੀ ਲਾਂਚ ਕੀਤੀ ਜਾਏ, ਜਿਹੜੇ ਪੰਜਾਬ ਦੇ ਬਿਆਨੀਆਂ ਨੂੰ ਦੇਖੋ, ਇਹ ਤਾਂ ਸਾਡੀਆਂ ਇੰਟੈਲੈਕਚੁਅਲ ਗੁਫ਼ਤਗੂਆਂ ਨੇ। ਤਬਦੀਲੀ ਦਾ ਅਸੀਂ ਜ਼ਿਹਨੀ ਤਬਦੀਲੀ ਕਰ ਸਕਦੇ ਦੇ ਲਈ ਰਾਹ ਹਮਵਾਰ ਕਰ ਸਕਦੇ, ਜਿਹਦਾ ਸਫ਼ਰ ਬੜਾ ਸਲੋ ਹੁੰਦਾ। ਜ਼ਮੀਨ ਉੱਤੇ ਤਬਦੀਲੀ ਜਿਹੜੀ ਉਹ ਸਿਆਸੀ ਅਮਲ ਦੇ ਜ਼ਰੀਏ ਆਉਂਦੀ ਹੈ। ਉਹਦੀ ਪੁਸ਼ਤ ਉੱਤੇ ਜ਼ਰੂਰ ਫਿਕਰੀ ਤਹਿਰੀਕ ਹੁੰਦੀ ਹੈ, ਫਿਕਰੀ ਅਮਲ ਹੁੰਦਾ। ਤੇ ਮੇਰਾ ਖਿਆਲ ਇਹ ਹੈ ਕਿ ਪੰਜਾਬ ਨੂੰ ਗਾਲਾਂ ਤੋਂ ਬਚਾਉਣ ਦੇ ਲਈ, ਪੰਜਾਬ ਦਾ ਅਸਲ ਚਿਹਰਾ ਵਿਖਾਉਣ ਦੇ ਲਈ ਔਰ ਪੰਜਾਬ ਦੇ ਹਕੂਕ ਦੇ ਤਹਫ਼ੁਜ਼ ਦੇ ਲਈ ਇੱਕ ਥਾਰੋ ਬਰੈਡ ਪੰਜਾਬੀ ਬੇਸ ਜਿਹੜੀ ਹੈ ਨੈਸ਼ਨਲ ਮੂਵਮੈਂਟ ਜਿਹੜੀ ਉਹ ਲਾਂਚ ਕੀਤੀ ਜਾਣੀ ਚਾਹੀਦੀ।
ਇਹੋ ਹੀ ਹੈ। ਬਿਲਕੁਲ ਇਹ ਜ਼ਮਾਨਤ ਦੇਗੀ ਬਾਕੀ ਜਿਹੜੇ ਛੋਟੇ ਭਰਾ ਨੇ ਸਾਡੇ ਉਹਨਾਂ ਦੇ ਤਹਫੁਜ਼ ਦੀ। ਔਰ ਇਹ ਜਿਹੜੀ ਇਹ ਤੁਹਾਡੇ ਮਜ਼ਬੂਤ ਮਰਕਜ਼ ਦਾ ਜਿਹੜਾ ਮਤਲਬ ਜਿਹੜਾ ਨਾਰਾ ਜਿਹਦਾ ਤੁਸੀਂ ਭਾਰ ਚੁੱਕੀ ਫਿਰੇ ਹੋ, ਜਿਹਦੇ ਦੇ ਉੱਤੇ ਮੁਲਕ ਵੀ ਉਸ ਨੂੰ ਵੀ ਮਗਰੋਂ ਜਿਹੜਾ ਲਾਏਗੀ। ਕਰਨਾ ਇਸ ਲਈ ਕਿ ਜੇ ਮਜ਼ਬੂਤ ਮਰਕਜ਼ ਦੇ ਜ਼ਰੀਏ ਰਿਆਸਤਾਂ ਮਜ਼ਬੂਤ ਹੁੰਦੀਆਂ ਤੇ ਸੋਵੀਅਤ ਯੂਨੀਅਨ ਕਦੀ ਨਾ ਕਦੇ ਨਾ ਟੁੱਟਦਾ। ਟੁੱਟਦਾ। ਬਿਲਕੁਲ ਠੀਕ। ਠੀਕ ਹੈ। ਤੇ ਇਖਤਿਆਰਾਤ ਜਿਹੜੇ ਨੇ ਔਰ ਕੌਮੀ ਆਵਾਜ਼ਾਂ ਜਿਹੜੀਆਂ ਨੇ ਉਹਨਾਂ ਦੇ ਨਾਲ ਇੱਕ ਨੈਸ਼ਨਲ ਏਜੰਡਾ ਜਿਹੜਾ ਮਤਲਬ ਇਹ ਬਣ ਜਾਏ ਕਿ ਮਤਲਬ ਤੇ ਫਿਰ ਅਮਰੀਕਾ ਦੇ ਸਾਡੇ ਨਾਲ 100 ਗੁਣਾ ਜ਼ਿਆਦਾ ਤਜ਼ਾਦਾਤ ਨੇ, ਹਿੰਦੁਸਤਾਨ ਦੇ ਸਾਡੇ ਨਾਲ 100 ਗੁਣਾ ਸਕਾਫਤੀ ਸਿਆਸੀ ਤਜ਼ਾਦਾਤ ਨੇ। ਕਿਹੜੀ ਚੀਜ਼ ਦੇ ਉਹਨਾਂ ਨੂੰ ਜਿਹੜਾ ਮਤਲਬ ਤਰੱਕੀ ਵੀ ਦਿੱਤੀ ਔਰ ਅੱਗੇ ਚਲਾਇਆ ਹੋਇਆ ਉਹ ਇਹ ਹੈ ਕਿ ਉਹਨਾਂ ਦੇ ਕੋਲ ਇੱਕ ਨੈਸ਼ਨਲ ਏਜੰਡਾ ਹੈ, ਨੈਸ਼ਨਲ ਡਾਕੂਮੈਂਟ ਹੈ। ਉਸੇ ਨਾਲ ਹੀ ਕੌਮੀ ਬਿਆਨੀਆਂ ਮੁਰਤਬ ਹੁੰਦਾ ਔਰ ਉਸੇ ਨਾਲ ਹੀ ਸਕਾਫਤੀ ਬਿਆਨੀਆਂ ਵੀ ਮੁਰਤਬ ਹੁੰਦਾ ਤੇ ਉਹਦੇ ਲਈ ਜ਼ਰੂਰੀ ਇਹ ਹੈ ਕਿ ਤੁਸੀਂ ਜੇ ਵੱਡੇ ਭਰਾ ਹੋ ਪਾਕਿਸਤਾਨ ਦੇ ਫਰੇਮ ਦੇ ਵਿੱਚ ਤੁਹਾਡਾ ਸਭ ਤੋਂ ਜ਼ਿਆਦਾ ਹਿੱਸਾ ਹੈ ਤੇ ਤੁਹਾਡੀ ਆਵਾਜ਼ ਪੈਦਾ ਕਰਨ ਦੇ ਲਈ ਇੱਕ ਪੰਜਾਬ ਬੇਸ ਜਿਹੜੀ ਹੈ ਇੱਕ ਨੈਸ਼ਨਲ ਮੂਵਮੈਂਟ ਦੀ ਜ਼ਰੂਰਤ ਹੈ ਜਿਹੜੀ ਤਸੱਬੁ ਦੀ ਬੁਨਿਆਦ ਉੱਤੇ ਨਾ ਹੋਵੇ, ਸਮਾਜੀ ਇਨਸਾਫ ਦੀ ਸਮਾਜੀ ਬੁਨਿਆਦ ਇਨਸਾਫ ਵਾਹ ਔਰ ਸਕਾਫਤੀ ਸ਼ਨਾਖਤ ਦੀ ਬੁਨਿਆਦ। ਵਾਹ ਜੀ ਹਾਂ। ਬੜੀਆਂ ਸੋਹਣੀਆਂ ਗੱਲਾਂ ਹੋਈਆਂ ਲੇਕਿਨ ਇਹ ਗੱਲਾਂ ਜਾਰੀ ਰਹਿਣਗੀਆਂ ਔਰ ਬਹੁਤ ਸਾਰੇ ਮੌਜੂਆਤ ਐਸੇ ਨੇ ਜਿਨ੍ਹਾਂ ਦੇ ਬਾਰੇ 'ਚ ਅਸੀਂ ਗੱਲ ਕਰਨਾ ਚਾਹੁੰਦੇ ਹਾਂ। ਉਹ ਮੁਗਾਲਤੇ ਔਰ ਬਹੁਤ ਸਾਰੇ ਸਵਾਲ ਤੁਹਾਡੇ ਜ਼ਿਹਨਾਂ 'ਚ ਅਗਰ ਕੋਈ ਸਵਾਲ ਹੋਵੇ ਤਾਂ ਜ਼ਰੂਰ ਸਾਨੂੰ ਮੈਸੇਜ ਕਰੋ, ਅਸੀਂ ਆਪਣਾ ਐਡਰੈਸ ਔਰ ਈਮੇਲ ਵਗੈਰਾ ਸ਼ੇਅਰ ਕਰ ਦਿਆਂਗੇ। ਮੈਂ ਜਾਂਦੇ ਇਹ ਗੱਲ ਜ਼ਰੂਰ ਕਰਾਂਗੀ ਇਕਬਾਲ ਕੈਸਰ ਸਾਹਿਬ ਔਰ ਹੁਸੈਨ ਮਜਰੂ ਕੋਲੇ ਸਵਾਲ ਛੋੜ ਕੇ ਜਾ ਰਹੀ ਹਾਂ। ਅਗਲੀ ਵਾਰੀ ਅਸੀਂ ਇਹਨੂੰ ਡਿਸਕਸ ਕਰਾਂਗੇ ਕਿ ਜਿਸ ਤਰ੍ਹਾਂ ਅਮਰੀਕਾ ਵਿੱਚ ਤੁਸੀਂ ਦੇਖੋ ਬਹੁਤ ਸਾਰੀਆਂ ਰਿਆਸਤਾਂ ਨੇ ਔਰ ਅਮਰੀਕਾ ਨੂੰ ਰਿਆਸਤ ਹਾਏ ਮੁਤਹੱਦਾ ਕਿਹਾ ਜਾਂਦਾ ਹੈ। ਮੈਨੂੰ ਲੱਗਦਾ ਹੈ ਪਾਕਿਸਤਾਨ ਨੂੰ ਵੀ ਉਸ ਤਰ੍ਹਾਂ ਦੇ ਕਿਸੇ ਢਾਂਚੇ ਦੀ ਤਰਫ ਵਧਣਾ ਪਏਗਾ ਔਰ ਜਿਹਦੇ 'ਚ ਰਿਆਸਤਾਂ ਜਿਹੜੀਆਂ ਨੇ ਉਹ ਆਪਣੀ ਜ਼ਬਾਨ ਔਰ ਸਾਰੇ ਇਖਤਿਆਰਾਤ ਉਹਨਾਂ ਕੋਲ ਔਰ ਮਰਕਜ਼ ਕੋਲ ਸਿਰਫ ਇੱਕ ਦਿਫਾ ਹੋਵੇ ਔਰ ਖਾਰਜਾ ਹੋਵੇ ਬਾਕੀ ਔਰ ਕਰੰਸੀ ਹੋਵੇ, ਬਾਕੀ ਸਾਰੇ ਇਖਤਿਆਰਾਤ ਸੂਬਿਆਂ ਨੂੰ ਦਿੱਤੇ ਜਾਣ ਔਰ ਸੂਬੇ ਆਪ ਹੀ ਕਮਾਈ ਕਰਨ ਔਰ ਆਪੇ ਖਰਚ ਕਰਨ। ਫਿਰ ਕੋਈ ਕਿਸੇ ਸੂਬੇ ਤੇ ਇਲਜ਼ਾਮ ਨਾ ਲਾਏ ਔਰ ਕਿਸੇ ਨੂੰ ਨਿੱਕਾ ਨਾ ਸਮਝੇ, ਵੱਡਾ ਨਾ ਸਮਝੇ। ਬਾਕੀ ਅੱਜ ਕੱਲ੍ਹ ਬੜੀ ਗੱਲ ਚੱਲ ਰਹੀ ਹੈ ਅਫਗਾਨਿਸਤਾਨ ਦੇ ਹਵਾਲੇ ਨਾਲ ਕਿ ਅਫਗਾਨਿਸਤਾਨ ਦਾ ਜਿਹੜਾ ਬਾਰਡਰ ਖੋਲ੍ਹਤਾ ਜਾਏ ਔਰ ਉੱਥੇ ਵੀਜ਼ਾ ਨਾ ਹੋਵੇ। ਮੈਨੂੰ ਕੋਈ ਇਹਦੇ ਨਾਲ ਇਤਰਾਜ਼ ਨਹੀਂ, ਲੇਕਿਨ ਮੈਂ ਕਹਿੰਦੀ ਹਾਂ ਕਿ ਅਗਰ ਇਹ ਫੈਸਲਾ ਕਰੋ ਤੇ ਫਿਰ ਪੰਜਾਬ ਦਾ ਬਾਰਡਰ ਵੀ ਖੋਲੋ ਕਿਉਂਕਿ ਤਕਸੀਮੇ ਪਾਕਿਸਤਾਨ ਜਿਹੜੀ ਹੈ ਦਰਅਸਲ ਸਿਰਫ ਤਕਸੀਮੇ ਪੰਜਾਬ ਸੀ ਔਰ ਸਾਨੂੰ ਬੜਾ ਜ਼ਖਮ ਲੱਗਾ ਹੈ। ਸਾਡੇ ਬੜੇ ਲੋਕ ਜਿਹੜੇ ਨੇ ਉਹਦੇ 'ਚ ਮਾਰੇ ਗਏ ਔਰ ਵਿਛੜ ਗਏ। ਉਹ ਵਿਛੜੇ ਹੋਏ ਹੁਣੇ ਤਿੱਕਰ ਇੱਧਰ ਵੀ ਤੋਂ ਉੱਧਰ ਬੈਠੇ ਨੇ ਤੇ ਸਾਡੇ ਵੀ ਲੋਕ ਮਿਲਣਾ ਚਾਹੁੰਦੇ ਨੇ ਔਰ ਜ਼ਬਾਨ ਸਕਾਫਤ ਸਾਡੀ ਇੱਕ ਹੈ ਤੇ ਸਾਡਾ ਦਿਲ ਵੀ ਇਕੱਠਾ ਹੀ ਧੜਕਦਾ ਹੈ ਤੇ ਇਹਦੇ ਬਾਰੇ 'ਚ ਵੀ ਸੋਚੋ ਤੇ ਫਿਰ ਪੰਜਾਬ ਨਾਲ ਜ਼ਿਆਦਤੀ ਨਹੀਂ ਹੋਣੀ ਚਾਹੀਦੀ, ਪੰਜਾਬ ਦੀ ਵੀ ਗੱਲ ਮੰਨਣੀ ਚਾਹੀਦੀ ਹੈ ਤੇ ਪੰਜਾਬ ਦਾ ਬਾਰਡਰ ਵੀ ਖੋਲ੍ਹੋ, ਅਸੀਂ ਵੀ ਉੱਧਰ ਜਾਈਏ ਤੇ ਉਹ ਵੀ ਆ। ਇਜਾਜ਼ਤ ਦਿਓ, ਰੱਬ ਰੱਖਾ।